ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਵੀਰ JS ਗਰੇਵਾਲ ਹੋਰਾਂ ਵੱਲੋਂ। ਸੋ ਇਹਨਾਂ ਨੇ ਡੇਰਾ ਸਿਰਸਾ ਮੁਖੀ ਦੀ ਫਰਲੋ ਤੇ ਸਵਾਲ ਕੀਤਾ ਹੈ ਕਿ ਅਸੀਂ ਕਿਸ ਕਿਸਮ ਦੇ ਪੱਧਰ ਤੇ ਆ ਖਲੋਤੇ ਹਾਂ ਕਿ ਅੱਜ ਇਹਨਾਂ ਖੋਤੀ ਬਾਬਿਆਂ ਪਿੱਛੇ ਲੱਗ ਅਸੀਂ ਗੁਰੂ ਸਾਹਿਬ ਨੂੰ ਪਿੱਠ ਦਿਖਾ ਰਹੇ ਹਾਂ ਅਤੇ ਹਕੂਮਤ ਵੱਲੋਂ ਸਾਡੇ ਖਿਲਾਫ ਹੀ ਇਹਨਾਂ ਡੇਰਿਆਂ ਨੂੰ ਵਰਤਿਆ ਜਾ ਰਿਹਾ। ਸੋ ਇਹੀ ਨਹੀਂ, ਸਾਡੇ ਸੰਤ ਜਿਹੜੇ ਸਮਾਜ ਵੱਲੋਂ ਵੀ ਬਾਦਲ ਦਲ ਅਤੇ ਭਾਜਪਾ ਗੱਠਜੋੜ ਦੀ ਹਮਾਇਤ ਕਰ ਦਿੱਤੀ ਗਈ ਹੈ। ਹੁਣ ਇਹਨਾਂ ਸੰਤਾਂ ਬਾਬਿਆਂ ਨੂੰ ਕੀ ਕਿਹਾ ਜਾਵੇ? ਰੱਬ ਹੀ ਭਲਾ ਕਰੇ ਅਤੇ ਕੌਮ ਦਾ ਬੇੜਾ ਪਾਰ ਲਾਵੇ। ਸੋ ਇਸ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਹੋਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਨੂੰ ਬਹੁਤ ਜਲਦੀ ਸੰਵਿਧਾਨਿਕ ਤੌਰ ਤੇ ਹਿੰਦੂ ਮੁਲਕ ਐਲਾਨ ਦਿੱਤਾ ਜਾਵੇਗਾ ਔਰ ਮੋਦੀ ਸਰਕਾਰ ਵੱਲੋਂ ਬੜੀ ਤੇਜ਼ੀ ਨਾਲ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਦੀਆਂ ਜਿਹੜੀਆਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਸੋ ਕਰਨਾਟਕਾ ਵਿੱਚ ਮੁਸਲਮਾਨ ਬੱਚਿਆਂ ਵੱਲੋਂ ਹਿਜਾਬ ਪਹਿਨ ਕੇ ਕਾਲਜ ਜਾਣ ਤੇ ਪਾਬੰਦੀ ਦਾ ਮਸਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਔਰ ਉੱਥੇ ਨਾਲ ਹੀ ਕਰਨਾਟਕਾ ਦੇ ਇੱਕ ਵਜ਼ੀਰ ਨੇ ਇਹ ਬਿਆਨ ਦਾਗਿਆ ਹੈ ਕਿ ਬਹੁਤ ਜਲਦੀ ਹਿੰਦੂਤਵਾ ਦਾ ਭਗਵਾ ਝੰਡਾ ਜਿਹੜਾ ਹੈ ਉਹ ਤਿਰੰਗੇ ਝੰਡੇ ਦੀ ਥਾਂ ਲੈ ਲਵੇਗਾ। ਸੋ ਵਿਰੋਧ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਮੋਦੀ ਸਰਕਾਰ ਵੱਲੋਂ ਕੁਝ ਹੱਥਕੰਡੇ ਵਰਤੇ ਜਾ ਰਹੇ ਹਨ ਔਰ ਪ੍ਰਸਿੱਧ ਪੱਤਰਕਾਰ ਰਾਣਾ ਅਯੂਬ ਦੇ 1 ਕਰੋੜ 77 ਲੱਖ ਰੁਪਏ ਈਡੀ ਵੱਲੋਂ ਜ਼ਬਤ ਕਰ ਲਏ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਕੈਨੇਡਾ ਤੋਂ ਸਰਦਾਰ JS ਗਰੇਵਾਲ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜੇ ਹੀ ਸੁਲਝੇ ਹੋਏ ਗੁਰਸਿੱਖ ਨੇ ਔਰ ਇਸ ਚੈਲੰਜ ਨੂੰ ਮਹਿਸੂਸ ਕਰਦੇ ਨੇ। ਜਿਵੇਂ ਅਕਸਰ ਇੱਕ ਟਰਮ ਇਸਤੇਮਾਲ ਹੁੰਦੀ ਸੀ ਕਿ ਜਦੋਂ ਨਿਊਕਲੀਅਰ ਜੰਗ ਦੇ ਖਤਰੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨੂੰ ਨਿਊਕਲੀਅਰ ਵਾਰਫੇਅਰ ਕਿਹਾ ਜਾਂਦਾ ਹੈ। ਤੇ ਸਿੱਖਾਂ ਦੇ ਉੱਤੇ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਨੂੰ ਕਮਜ਼ੋਰ ਕਰਨ ਲਈ 1947 ਤੋਂ ਇੱਕਦਮ ਬਾਅਦ ਜਿਹੜੀ ਇੱਕ ਵਾਰਫੇਅਰ ਭਾਰਤੀ ਏਜੰਸੀਆਂ ਨੇ ਸਿੱਖ ਕੌਮ ਦੇ ਉੱਤੇ ਥੋਪੀ ਉਹ ਸੀ ਬਾਬਾ ਵਾਰਫੇਅਰ। ਤੇ ਬਾਬਾ ਵਾਰਫੇਅਰ ਇਹੀ ਹੈ ਜੋ ਅੱਜ ਅਸੀਂ ਸੌਦਾ ਸਾਧ ਦੇ ਰੂਪ ਚ ਦੇਖਦੇ ਹਾਂ ਕਿ ਕਿਵੇਂ ਪਹਿਲਾਂ ਮਜ਼ਹਬੀ ਤੌਰ ਦੇ ਉੱਤੇ ਧਾਰਮਿਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਔਰ ਇਹਦੇ ਚ ਤੁਸੀਂ ਇੱਕ ਲੰਬੀ ਲਾਈਨ ਦੇਖੋਗੇ 47 ਤੋਂ ਇੱਕਦਮ ਬਾਅਦ ਕਿ ਉਹ ਰਾਧਾ ਸਵਾਮੀ ਹੋਣ, ਉਹ ਨਕਲੀ ਨਿਰੰਕਾਰੀ ਹੋਣ, ਪੰਜਾਬ ਦੇ ਵਿੱਚ 1984-85 ਚ ਲਿਆ ਕੇ ਫਿਰ ਆਸ਼ੂਤੋਸ਼ ਹੋਏ, ਮਾਲਵੇ ਦੇ ਵਿੱਚ ਸੌਦਾ ਸਾਧ ਹੋਏ, ਦੁਆਬੇ ਦੇ ਵਿੱਚ ਜਾਂ ਪੁਆਂਝ ਦੇ ਵਿੱਚ ਭਨਿਆਰੇ ਵਾਲਾ ਹੋਏ ਔਰ ਅੱਜ ਇਹ ਚੈਲੰਜ ਕਿਸ ਹੱਦ ਤੱਕ ਪਹੁੰਚੇ ਹੋਏ ਨੇ ਉਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਹਰ ਪਾਰਟੀ ਦਾ ਆਗੂ ਉੱਪਰ ਤੋਂ ਲੈ ਕੇ ਥੱਲੇ ਤੱਕ ਉਹ ਉਹਨਾਂ ਡੇਰਿਆਂ ਦੇ ਵਿੱਚ ਵਿਜ਼ਿਟ ਕਰਨਾ ਆਪਣੇ ਸਿਆਸੀ ਜੀਵਨ ਦੇ ਲਈ ਜਾਂ ਆਪਣੀ ਸਿਆਸੀ ਗੱਲ ਨੂੰ ਅੱਗੇ ਤੋਰਨ ਦੇ ਲਈ ਜ਼ਰੂਰੀ ਸਮਝਦਾ ਹੈ ਕਿਉਂਕਿ ਇੰਨੀ ਵੱਡੀ ਕਲਾਇੰਟੇਲ ਜਿਹੜੀ ਹੈ ਇਹਨਾਂ ਡੇਰਿਆਂ ਦੇ ਨਾਂ ਦੇ ਉੱਤੇ ਏਜੰਸੀਆਂ ਨੇ ਕ੍ਰੀਏਟ ਕਰ ਦਿੱਤੀ ਹੈ ਕਿ ਜਦੋਂ ਅਸੀਂ ਪੰਜਾਬ ਦੇ ਮਾਹੌਲ ਵੱਲ ਨਜ਼ਰ ਮਾਰਦੇ ਹਾਂ ਤਾਂ ਫਿਰ ਬਹੁਤ ਵਾਰ ਜੋ ਹਾਲਤ 1849 ਤੋਂ ਬਾਅਦ ਜਦੋਂ ਕਿ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਜਿਹੜਾ ਖੋਇਆ ਔਰ ਉਸ ਤੋਂ ਬਾਅਦ ਕਿਵੇਂ ਪੰਜਾਬ ਦੇ ਉੱਤੇ ਉਹ ਈਸਾਈ ਪਾਦਰੀ ਹੋਣ ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਨਵਰਟ ਕੀਤਾ, ਈਸਾਈਅਤ ਕਪੂਰਥਲੇ ਵਾਲੇ ਰਾਜੇ ਨੂੰ ਕੀਤਾ ਔਰ ਹੌਲੀ ਹੌਲੀ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਆ ਕੇ ਜਦੋਂ ਅਸੀਂ ਘੰਟਾ ਘਰ ਦੀ ਸ਼ੇਪ ਦੇਖਦੇ ਹਾਂ ਤੇ ਇਵੇਂ ਹੀ ਹੈ ਕਿ ਉਹਨਾਂ ਨੇ ਡੇਰੇ ਲਾ ਲਏ ਸੀ ਪੱਕੇ ਤੌਰ ਤੇ ਔਰ ਆਪਣੇ ਸਕੂਲ ਵੀ ਖੋਲ ਲਏ ਸੀ, ਈਸਾਈ ਕਨਵਰਟ ਕਰਨੇ ਸ਼ੁਰੂ ਕੀਤੇ ਸੀ। ਉਹੀ ਪੀਰੀਅਡ ਸੀ ਜਦੋਂ ਕਿ ਸਨਾਤਨ ਧਰਮੀਆਂ ਨੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਬੁੱਤ ਤੇ ਮੂਰਤੀਆਂ ਰੱਖ ਕੇ ਜੋ ਮਾਹੌਲ ਸਿਰਜ ਦਿੱਤਾ ਸੀ ਕਿ ਉਸ ਨੂੰ ਇੱਕ ਮੰਦਿਰ ਵਾਂਗ ਉਹ ਟ੍ਰੀਟ ਕਰਨ ਲੱਗ ਗਏ ਸੀ। ਉਸੇ ਦੌਰ 'ਚ ਜਿਹੜਾ ਉਹ ਦਿਆਨੰਦ ਸਰਸਵਤੀ ਗੁਜਰਾਤ ਦਾ ਬ੍ਰਾਹਮਣ ਉਹ ਪੰਜਾਬ ਦੇ ਵਿੱਚ ਆ ਕੇ ਜਿਵੇਂ ਆਰੀਆ ਸਮਾਜ ਦੇ ਨਾਂ ਥੱਲੇ ਉਸ ਨੇ ਸਿੱਖਾਂ ਦੇ ਵਿੱਚ ਪਹਿਲਾਂ ਘੁਸਪੈਠ ਕੀਤੀ ਕਿਉਂਕਿ ਪਹਿਲੇ ਮੁੱਢਲੇ ਦੌਰ ਦੇ ਸਿੱਖ ਵੀ ਇਹ ਸਮਝਦੇ ਸੀ ਵੀ ਸ਼ਾਇਦ
ਇਹ ਮੂਰਤੀ ਪੂਜਾ ਦੇ ਖਿਲਾਫ ਹੈ, ਜ਼ਾਤ ਪਾਤ ਦੇ ਖਿਲਾਫ ਹੈ, ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਵੀ ਖਿਲਾਫ ਅੰਦਰ ਖਾਤੇ ਸੀ, ਭਾਵੇਂ ਉਹਨੇ ਕੋਈ ਮੂਵਮੈਂਟ ਤਾਂ ਨਹੀਂ ਚਲਾਈ। ਤੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਉਹਦੇ ਇਹ ਅਸੂਲ ਤਾਂ ਜਿਹੜੇ ਨੇ ਸਾਡੇ ਨਾਲ ਵੀ ਮੇਲ ਖਾਂਦੇ ਨੇ। ਲੇਕਿਨ ਜਦੋਂ ਉਹਨਾਂ ਨੂੰ ਰਿਅਲਾਈਜ਼ ਹੋਇਆ ਤੇ ਉਹੀ ਭਾਈ ਦਿੱਤ ਸਿੰਘ ਵਰਗੇ ਮੁੜ ਕੇ ਉਹਨਾਂ ਨੇ ਸਿੰਘ ਸਭਾ ਮੂਵਮੈਂਟ ਦੀ ਨੀਂਹ ਰੱਖੀ। ਇਸੇ ਤਰ੍ਹਾਂ ਇੱਕ ਬੰਗਾਲ ਦੇ ਵਿੱਚ ਮੂਵਮੈਂਟ ਖੜੀ ਹੋਈ ਜਿਹਨੂੰ ਰਵਿੰਦਰਨਾਥ ਟੈਗੋਰ ਦਾ ਪਿਓ ਔਰ ਦੂਸਰਿਆਂ ਨੇ ਖੜਾ ਬ੍ਰਹਮੋ ਸਮਾਜ। ਔਰ ਬ੍ਰਹਮੋ ਸਮਾਜ ਨੇ ਵੀ ਉਹ ਜ਼ਾਤ ਪਾਤ ਦਾ ਵਿਰੋਧ ਕਰਦੇ ਸੀ, ਅੰਗਰੇਜ਼ੀ ਸਿਸਟਮ ਨੂੰ ਅਪਣਾਉਣ ਦੀ ਗੱਲ ਕਰਦੇ ਸੀ, ਇੰਗਲਿਸ਼ ਐਜੂਕੇਸ਼ਨ ਨੂੰ। ਔਰ ਉਸ ਵੇਲੇ ਦੇ ਵੱਡੇ ਜਿਹੜੇ ਸਰਦਾਰ ਘਰਾਣੇ ਸੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੇ, ਉਹਨਾਂ ਚੋਂ ਇੱਕ ਦਿਆਲ ਸਿੰਘ ਮਜੀਠੀਆ ਜਿਹੜਾ ਬ੍ਰਹਮੋ ਸਮਾਜ ਦੇ ਪ੍ਰਭਾਵ ਥੱਲੇ ਗਿਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇੰਗਲਿਸ਼ ਟ੍ਰਿਬਿਊਨ, ਦਿਆਲ ਸਿੰਘ ਕਾਲਜ ਔਰ ਦਿਆਲ ਸਿੰਘ ਲਾਇਬ੍ਰੇਰੀ ਐਂਡ ਰਿਸਰਚ ਇੰਸਟੀਚਿਊਟ ਜਿਹੜੀ ਅੱਜ ਲਾਹੌਰ 'ਚ ਹੈ, ਇਹ ਉਸੇ ਪੈਸੇ ਦੇ ਨਾਲ ਹੀ ਹੋਣ ਚਾਹੀਆਂ ਜਿਹੜਾ ਦਿਆਲ ਸਿੰਘ ਨੇ ਟਰਸਟ ਕ੍ਰੀਏਟ ਕੀਤਾ ਸੀ। ਭਾਵੇਂ ਉਹਦੀ ਸ਼ਕਲੋ ਸੂਰਤ ਬੜੀ ਖੂਬਸੂਰਤ ਸਰਦਾਰ ਵਾਲੀ ਹੈ, ਪਰ ਉਹ ਬ੍ਰਹਮੋ ਸਮਾਜ ਦੇ ਥੱਲੇ ਜਿਹੜਾ ਉਹ ਪੰਜਾਬ ਦੇ ਵਿੱਚ ਆਪਰੇਟ ਕਰ ਰਿਹਾ ਸੀ। ਔਰ ਇਸੇ ਅੰਦਾਜ਼ ਦੇ ਵਿੱਚ ਅਸੀਂ ਬਾਕੀ ਪ੍ਰਭਾਵ ਵੀ ਦੇਖਦੇ ਹਾਂ। ਸੋ ਇਹ ਉਹ ਪੀਰੀਅਡ ਸੀ। ਔਰ ਇੱਕ ਪਾਸੇ ਕਬਰਾਂ ਦੀ ਪੂਜਾ, ਦੂਸਰੇ ਤੀਸਰੇ ਜੋ ਬਾਬਾ ਕਲਚਰ ਇਸ ਕਿਸਮ ਦਾ ਅੱਜ ਦੇ ਫਾਰਮ 'ਚ ਦੇਖਦੇ। ਔਰ ਵੱਡਾ ਤਬਕਾ ਸਿੱਖਾਂ ਦਾ ਇਸ ਗੱਲ ਤੋਂ ਬੇਖਬਰ ਸੀ। ਉਹ ਇਸ ਨਵੀਂ ਤਬਦੀਲੀ ਤੋਂ ਬਾਅਦ ਆਪੋ ਆਪਣੇ ਅੰਨ ਪਾਣੀ ਜਟਾਣ ਦੇ ਜਿਹੜਾ ਉਸ ਦੌੜ ਦੇ ਵਿੱਚ ਲੱਗੇ ਹੋਏ ਸੀ। ਔਰ ਉਧਰ ਦੂਸਰੇ ਪਾਸੇ ਦੇਵੀ ਦੇਵਤੇ ਔਰ ਦੂਸਰਿਆਂ ਦੀ ਪੂਜਾ, ਜਿਵੇਂ ਹੁਣ ਨਵਜੋਤ ਸਿੱਧੂ ਜਿਹੜਾ ਪਿਛਲੇ 10 ਦਿਨਾਂ 'ਚ ਦੂਜੀ ਵਾਰੀ ਵੈਸ਼ਨੋ ਦੇਵੀ ਪਹੁੰਚ ਗਿਆ, ਵਿੱਚ ਹੀ ਛੱਡ ਕੇ ਆਪਣਾ ਗੇੜ। ਔਰ ਮੈਂ ਕੱਲ ਹੀ ਇਹਦਾ TV 84 ਤੇ ਹੀ ਨਿਊਜ਼ ਚੱਲ ਰਹੀਆਂ ਸੀ ਬੀਬੀ ਹਰਸ਼ਰਨ ਕੌਰ ਦੀਆਂ, ਤੇ ਮੈਂ ਉਹਦੇ ਸੁਖਬੀਰ ਬਾਦਲ ਦੇ ਦੇਖਿਆ ਵੀ ਸੱਜੇ ਹੱਥ ਉਹਦੇ ਕੜਾ ਵੀ ਹੈ ਤੇ ਲਾਲ ਮੌਲੀ ਦਾ ਧਾਗਾ ਵੀ ਬੰਨਿਆ ਹੋਇਆ, ਅਕਾਲੀ ਦਲ ਦਾ ਪ੍ਰਧਾਨ ਹੈ। ਸੋ ਇਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਹਾਲਾਤ ਜਦੋਂ ਉਸ ਦੌਰ 'ਚ ਭਾਈ ਦਿੱਤ ਸਿੰਘ ਨੇ ਇਹ ਕਿਹਾ ਸੀ ਉਸ ਵੇਲੇ ਦੇ ਸਿੱਖਾਂ ਵੱਲ ਦੇਖ ਕੇ ਕਿ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਛ ਹਿੜਵਸ ਬਾਬੇ ਨਾਨਕ ਦੀ। ਕਿ ਕੁਛ ਤਾਂ ਉਹ ਨੇ ਜਿਨ੍ਹਾਂ ਨੇ ਇਹੀ ਰੱਖਿਆ ਵੀ 2 ਸੇਰ ਅੰਨ ਪਾੜਨਾ, ਇੱਕ ਸੇਰ ਸਵੇਰੇ ਇੱਕ ਸੇਰ ਸ਼ਾਮ ਨੂੰ, ਅੰਨ ਦੇ ਹੀ ਨੇ, ਖਾਣ ਪਾਣ ਦਾ ਕੀ ਉਹਨਾਂ ਦਾ ਹੈ। ਕੁਛ ਧਨ ਦੇ ਮਾਇਆ ਦੇ ਖੱਟੂ ਨੇ ਕਿ ਪ੍ਰਦੇਸ਼ ਜਾਓ, ਉੱਥੋਂ ਜਾਓ, ਪੈਸੇ ਬਣਾਓ, ਜਿਵੇਂ ਮਰਜ਼ੀ ਬਣਦੇ। ਔਰ ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਜਿਵੇਂ ਹੁਣ ਨਵਜੋਤ ਸਿੱਧੂ ਚੜਿਆ ਹੋਇਆ ਹੈ, ਦੂਜਾ ਸੁਖਬੀਰ ਬਾਦਲ ਰਾਜਸਥਾਨ 'ਚ ਕੋਈ ਪੂਜਾ ਕਰਨ ਦੇ ਲਈ ਗਿਆ ਦੱਸ ਕੇ ਕਿ ਜੀ ਮੈਂ ਵੀ ਇਹ। ਔਰ ਬਾਕੀ ਉਸ ਜ਼ਮਾਨੇ ਦੇ ਵਿੱਚ ਨਗਾਈਆ ਪੀਰ ਦੇ ਨਾਂ ਥੱਲੇ ਸਰਵਰ, ਉਸ ਦੇ ਪੁਜਾਰੀ ਜਿਹੜੇ ਕਿ ਵੱਡੇ ਢੋਲ ਵਜਾਉਂਦੇ ਜਾਂਦੇ ਸੀ। ਦੁਆਬੇ 'ਚ ਅੱਜ ਵੀ ਅਸੀਂ ਉਹਦਾ ਪ੍ਰਭਾਵ ਦੇਖਦੇ। ਉਹਨਾਂ ਕਿਹਾ ਸੀ ਕਿ ਕੁਝ ਹਿੜਵਸ ਬਾਬੇ ਨਾਨਕ ਦੀ, ਕਿ ਵੀ ਜੇ ਤੁਸੀਂ ਅੱਜ ਵੀ ਪੰਜਾਬ ਵੱਲ, ਮੈਂ ਕਿਉਂਕਿ ਉਸ ਸਿਨੇਰੀਓ ਨੂੰ ਜਦੋਂ ਅੱਜ ਦੇ ਇਸ ਦੌਰ ਦੇ ਵਿੱਚ ਦੇਖਦੇ, ਤੁਸੀਂ ਪੰਜਾਬ ਦੇ ਚੋਣ ਮਾਹੌਲ ਨੂੰ ਵੀ ਦੇਖ ਲਓ ਕਿ ਹਰ ਕਿਸਮ ਦੀ ਗੱਲ ਹੋ ਰਹੀ ਹੈ। ਅਸੀਂ ਫ੍ਰੀ ਬੀਜ਼ ਦੀ ਗੱਲ ਕੀਤੀ, ਕਿਵੇਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ, ਔਰ ਜਿਸ ਤੇਜ਼ੀ ਨਾਲ ਬੇਜ਼ਮੀਰਿਆਂ ਦੀ ਇੱਕ ਲੰਬੀ ਭੀੜ ਤੁਹਾਨੂੰ ਨਜ਼ਰ ਆਉਂਦੀ ਹੈ। ਪਰ ਤੁਹਾਨੂੰ ਉਸ ਸਭ ਦੇ ਵਿੱਚ ਪੰਥਕ ਏਜੰਡਾ, ਸਿੱਖੀ ਦੀ ਚੜ੍ਹਦੀ ਕਲਾ, ਸਿੱਖੀ ਦੀ ਗੱਲ, ਪੰਜਾਬ ਨਾਲ ਸੰਬੰਧਿਤ ਮਸਲੇ ਨਜ਼ਰ ਨਹੀਂ ਆਉਂਦੇ। ਸੋ ਇਸ ਸਾਰੇ ਦੌਰ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿਵੇਂ ਸੌਦਾ ਸਾਧ ਦੀ ਫਰਲੋ 21 ਦਿਨਾਂ ਦੀ ਹੋ ਜਾਂਦੀ ਹੈ। ਜਿਸ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੇ ਸਰਵੇ ਪੰਜਾਬ 'ਚ ਲੀਡ ਦੇ ਰਹੇ ਨੇ, ਉਹ ਵੈਲਕਮ ਕਰਦਾ ਹੈ ਉਸ ਦੀ ਆਮਦ ਦੀ, ਜਦੋਂ ਕਿ ਖੁਦ ਉਹ ਦਿੱਲੀ 'ਚ ਬੈਠਾ ਹੈ ਜਿੱਥੇ ਰਿਵਿਊ ਬੋਰਡ 'ਚ ਉਹਦੇ 7 ਮੈਂਬਰ ਉਹਦੀ ਪਾਰਟੀ ਦੇ ਬੈਠੇ ਹੋਏ ਨੇ। ਪ੍ਰੋਫੈਸਰ ਭੁੱਲਰ ਦੀ ਰਿਹਾਈ ਜਿਹੜੀ ਸੁਪਰੀਮ ਕੋਰਟ ਨੇ ਔਰ ਗਵਰਨਮੈਂਟ ਨੇ 2019 ਦੇ ਵਿੱਚ ਆਰਡਰ ਕੀਤੀ ਹੋਈ ਹੈ, ਉਹਨਾਂ ਨੂੰ ਉਹ ਛੱਡਣ ਨੂੰ ਤਿਆਰ ਨਹੀਂ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹ ਸਭ ਦੇ ਚੱਲਦੇ ਆ ਹੁਣ ਜੇ ਤੁਸੀਂ ਇਹ ਬਾਬਾ ਵਾਰਫੇਅਰ ਦੀ ਗੱਲ ਹੀ ਕਰਨੀ ਹੈ ਤੇ ਪਿਛਲੇ ਦਿਨਾਂ 'ਚ ਬਾਬਾ ਹਰਨਾਮ ਸਿੰਘ ਧੁੰਮਾ, ਉਹਨਾਂ ਦੇ ਨਾਲ ਇੱਕ ਪੂਰਾ ਕਰਾਊਡ ਬੈਠੀ ਆ, ਥੱਲੇ ਲਫ਼ਜ਼ ਸੰਤ ਜਾਂ ਬਾਬਾ ਲਿਖਿਆ, ਮੈਂ ਕਿਸੇ ਤੇ ਟਿੱਪਣੀ ਤਾਂ ਨਹੀਂ ਕਰਾਂਗਾ। ਪਰ ਹੁਣ ਉਹਨਾਂ ਦਾ ਇਹ ਕਹਿਣਾ ਕਿ ਜੀ ਬਾਦਲਾਂ ਦੀ ਅਸੀਂ ਹਮਾਇਤ ਕਰਦੇ ਹਾਂ, ਔਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੀ ਬਾਦਲਾਂ ਦੀ ਹਮਾਇਤ ਕਰੋ। ਹਾਲਾਂ ਹਰ ਇੱਕ ਨੂੰ ਹੱਕ ਹੈ ਕਿ ਉਹਨੇ ਕਿਹਦੇ ਮਗਰ ਜਾਣਾ ਹੈ, ਪਰ ਪਹਿਲੀ ਗੱਲ ਕਿ ਜਿਹੜੇ ਆਪਣੇ ਆਪ ਨੂੰ ਖੁਦ ਹੀ ਸੰਤ ਬਾਬਾ, ਕਿਸੇ ਦੇ ਨਾਂ ਨਾਲ 108 ਲੱਗਾ ਹੋਇਆ ਹੈ। ਕੱਲ ਹੀ ਇੱਕ ਸੱਜਣ ਪੁੱਛ ਰਹੇ ਸੀ 108 ਕੀ ਹੈ, ਮੈਂ ਕਿਹਾ ਜੀ ਇਹ ਵੀ ਸਨਾਤਨੀ ਹਿੰਦੂਆਂ ਦਾ, ਉਹਨਾਂ ਦੀਆਂ 108 ਧਾਰਮਿਕ ਪੁਸਤਕਾਂ ਨੇ, ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਪਤਾ ਨਹੀਂ ਹੋਰ ਕੀ ਮਿਲਾ ਕੇ, ਤੇ ਜਿਹਨੇ ਉਹ ਵਿਦਿਆ ਲਈ ਹੁੰਦੀ ਸੀ 108 ਕਿਤਾਬਾਂ ਦੀ, ਉਹਦੇ ਨਾਂ ਨਾਲ 160 ਜੋੜ ਦਿੰਦੇ ਸੀ। ਫਿਰ ਬਹੁਤ ਸਾਰੀਆਂ ਮਾਲਾ ਵੀ ਉਸ ਕਿਸਮ ਦੀਆਂ ਹੁੰਦੀਆਂ ਸੀ ਕਿ ਉਹਨੇ ਮਣਕੇ ਜਿਹੜੇ ਨੇ। ਤੇ ਇਸ ਸਾਰੀ ਦੌੜ ਦੇ ਵਿੱਚ ਇਹ ਜਿਹੜੇ ਬਿਲਕੁਲ ਜੇ ਤੁਸੀਂ ਇਹਨਾਂ ਦੀ ਸਿੱਖੀ ਪ੍ਰੀਚਿੰਗ ਦੇਖੋਗੇ
ਤੇ ਬਹੁਤ ਥੋੜੇ ਨੇ ਜਿਹੜੇ ਗੁਰਮਤ ਦੇ ਪੰਜ ਕਕਾਰੀ ਸਿਧਾਂਤ ਨਾਲ ਜੁੜ ਕੇ ਨਿਰੋਲ ਖਾਲਸਾਈ ਭਾਵਨਾਵਾਂ ਦਾ ਪ੍ਰਚਾਰ ਕਰਨਗੇ। ਉਹੀ ਕਹਾਣੀਆਂ, ਉਹੀ ਮਿਥਿਆਸ, ਉਹੀ ਜਿਹੜਾ ਦੂਜਾ ਜਿਹੜਾ ਤੁਹਾਨੂੰ ਹਿੰਦੂਆਂ ਦੇ ਵਾਲੀ, ਔਰ ਇਹੀ ਕਾਰਨ ਹੈ ਕਿ ਇਹਨਾਂ ਦੇ ਚੱਲਦਿਆਂ ਕੋਈ ਆਰਐਸਐਸ ਨੂੰ ਤਕਲੀਫ ਕਰਨ ਦੀ ਲੋੜ ਹੀ ਨਹੀਂ। ਅਸੀਂ ਕਹਿੰਦੇ ਜ਼ਰੂਰ ਹੈ ਜੀ ਸਾਨੂੰ ਹਿੰਦੂਕਰਨ ਸਾਡਾ ਕਰ ਰਹੇ ਨੇ, ਤੁਸੀਂ ਬਹੁਤ ਸਾਰਿਆਂ ਦੇ ਇੰਟਰਪ੍ਰੀਟੇਸ਼ਨ ਸੁਣੋਗੇ, ਕਈ ਵਾਰ ਤੁਸੀਂ ਸਟੈਂਡ ਹੀ ਨਹੀਂ ਕਰ ਸਕਦੇ ਉਹਨੂੰ। ਹੁਣ ਮੰਨ ਲਓ ਉਹ ਵੀ ਉਹਨਾਂ ਦਾ ਜੋ ਅਕੀਦਾ ਹੈ ਉਹ ਇਵੇਂ ਹੀ ਕਰਨ, ਪਰ ਉਹਨਾਂ ਦਾ ਸਿਆਸਤ ਨਾਲ ਕੀ ਤਾਲੁਕ ਹੈ? ਜੇ ਸਿਆਸਤ ਨਾਲ ਤਾਲੁਕ ਹੈ, ਮੀਰੀ ਪੀਰੀ ਦੀ ਗੱਲ, ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਦੇ ਉਸ ਸੀਟ ਦੇ ਉੱਤੇ ਜਿਹੜਾ ਇਹ ਆਪਣੇ ਆਪ ਨੂੰ ਉਹਨਾਂ ਦੇ ਵਾਰਿਸ ਕਹਾਉਂਦੇ ਨੇ ਬਾਬਾ ਧੁੰਮਾ ਜੀ, ਤੇ ਕੀ ਉਹਨਾਂ ਦੀ ਵਿਚਾਰਧਾਰਾ ਜਿਸ ਗੱਲ ਦੇ ਉੱਤੇ ਲਿਆ ਕੇ ਉਹਨਾਂ ਨੇ ਕੌਮ ਨੂੰ ਖੜਾ ਕੀਤਾ, ਜਦੋਂ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਸੋ ਜ਼ਾਹਰ ਹੈ ਕਿ ਭਾਈ ਤੁਹਾਡਾ ਕੰਮ ਤਾਂ ਸੀ ਕਿ ਉਸ ਰੱਖੀ ਨੀਂਹ ਦੇ ਉੱਤੇ ਮਹਿਲ ਬਣਾਉਣਾ, ਔਰ ਤੁਸੀਂ ਉਹਨਾਂ ਦੇ ਪਿਛਲੱਗ ਬਣ ਰਹੇ ਹੋ ਔਰ ਸਿਆਸੀ ਸਟੇਟਮੈਂਟਾਂ ਦੇ ਰਹੇ ਹੋ ਜਿਨ੍ਹਾਂ ਦੀ ਸਰਕਾਰ ਦੇ ਹੁੰਦਿਆਂ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ। ਘੱਟੋ ਘੱਟ ਸੰਤ ਪਿੰਡਾਂ ਵਾਲਿਆਂ ਦੇ ਹੀ ਇਹ ਲਫ਼ਜ਼ ਦੇਖ ਲਓ ਕਿ ਇਹਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ ਬਾਦਲ ਦੇ। ਉਦੋਂ ਵੀ ਸਿੰਘਾਂ ਦੀ ਸ਼ਹੀਦੀ ਬਾਦਲ ਦੇ ਰਜੀਮ ਵੇਲੇ ਹੁੰਦੀ ਹੈ। 2015 ਦੇ ਵਿੱਚ ਜਿਹੜਾ ਵਾਕਿਆ ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਉਦੋਂ ਵੀ ਬਾਦਲਾਂ ਦੀ ਸਰਕਾਰ ਹੈ ਜਿਨ੍ਹਾਂ ਨੂੰ ਵੋਟਾਂ ਪਾਉਣ ਲਈ ਇਹ ਕਹਿ ਰਹੇ ਨੇ। ਉਹੀ ਬਾਦਲ, ਉਹੀ ਸੁਮੇਧ ਸੈਣੀ, ਉਹੀ ਇਜ਼ਹਾਰ ਆਲਮ, ਉਹੀ ਸਾਰੇ ਜ਼ਾਲਮ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹ ਬਾਦਲ ਦੀ ਸ਼ੈਲਟਰ ਥੱਲੇ ਆਏ। ਉਹੀ ਦਰਬਾਰਾ ਗੁਰੂ ਸਾਕਾ ਨਕੋਦਰ ਲਈ ਜ਼ਿੰਮੇਵਾਰ। ਔਰ ਇਹਨਾਂ ਦੀ ਕੋਈ ਸ਼ਰਮ ਹਿਆ ਨਾਂ ਦੀ ਕੋਈ ਚੀਜ਼ ਨਹੀਂ ਹੈ। ਹਾਲਾਂਕਿ ਠੀਕ ਹੈ ਕਿ ਵੀ ਬਾਬਾ ਸਰਬਜੋਤ ਸਿੰਘ ਬੇਦੀ ਔਰ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਔਰ ਮੈਂ 2-4 ਹੋਰ ਦੀ ਸਟੇਟਮੈਂਟ ਦੇਖ ਰਿਹਾ ਸੀ, ਉਹਨਾਂ ਨੇ ਡਿਸਟੈਂਸ ਕੀਤਾ ਆਪਣੇ ਆਪ ਨੂੰ ਇਸ ਤੋਂ ਕਿ ਭਾਈ ਇਹ ਕਿਸ ਪਾਸੇ ਤੁਰੇ ਹੋਏ ਨੇ। ਪਰ ਇਹ ਬਿਲਕੁਲ ਸਰ ਗਰੇਵਾਲ ਨੇ ਠੀਕ ਕਿਹਾ ਕਿ ਭਾਈ ਇਹਨਾਂ ਸਾਰਿਆਂ ਦੇ ਚੱਲਦੇ ਆ ਸਾਡੇ ਸਾਹਮਣੇ ਕੀ ਬਚਦਾ, ਕਿਹਦੇ ਵੱਲ ਅਸੀਂ ਦੇਖਦੇ ਹਾਂ। ਪਰ ਮੈਂ ਸਮਝਦਾ ਹਾਂ ਵੀ ਜਿਵੇਂ ਭਾਈ ਦਿੱਤ ਸਿੰਘ ਨੇ ਕੁਝ ਹਿੜਵਸ ਬਾਬੇ ਨਾਨਕ ਦੀ, ਬਾਬਾ ਨਾਨਕ ਸਾਡੀ ਸਿੱਖੀ ਵਿਚਾਰਧਾਰਾ, ਗੁਰਮਤ ਵਿਚਾਰਧਾਰਾ ਦੀਆਂ ਜੜ੍ਹਾਂ ਵੀ ਬਹੁਤ ਡੂੰਘੀਆਂ ਨੇ ਉਸ ਧਰਤੀ ਦੇ ਉੱਤੇ। ਪਹਿਲਾਂ ਵੀ ਚੈਲੰਜਸ ਆਏ ਨੇ, ਉਹ ਦੌਰ ਵੀ ਦੇਖਿਆ ਜਦੋਂ ਕਿ ਹਕੂਮਤਾਂ ਦਾ ਰਵੱਈਆ ਹਰ ਨਾਨਕ ਪ੍ਰਸਤ ਨੂੰ ਮਾਰ ਦੇਣ ਦਾ ਉਸ ਕਿਸਮ ਦੇ ਆਰਡਰ ਸੀ। 80s ਦਾ ਦੌਰ ਵੀ ਦੇਖਿਆ ਜਿਹਦੇ 'ਚ ਇਹੀ ਸਰਕੂਲਰ ਇਹਨਾਂ ਦੀ ਫੌਜੀ ਜਿਹੜਾ ਬਾਈ ਵੀਕਲੀ ਜਾਂ ਫੋਰਟਨਾਈਟਲੀ ਪਬਲੀਕੇਸ਼ਨ ਬਾਤਚੀਤ ਦੇ ਵਿੱਚ ਸੀ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ if few people are baptized in the name of religion, they wear a miniature kirpan around their neck and are called Amritdharis. और अगे appeal see an appeal, these Amritdharis, they are very dangerous people. They may appear innocent from outside, but basically they are committed to arson, murder and loot. अगों order ਸੀ ਉਹਨਾਂ ਨੂੰ ਕਿ ਭਾਈ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਏ ਫੌਜੀ ਕੰਟੋਨਮੈਂਟਸ ਦੇ ਵਿੱਚ। 1.5 ਲੱਖ ਤੋਂ ਜ਼ਿਆਦਾ ਗੁਰੂ ਨਾਨਕ ਦੇ ਸਪੁੱਤਰ ਸਪੁੱਤਰੀਆਂ ਜਿਹੜੇ ਇਸ ਰਸਤੇ ਦੇ ਪਾਂਧੀ ਸੀ, ਉਹਨਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ। ਔਰ ਅੱਜ ਅਸੀਂ ਦੁਨੀਆ ਭਰ 'ਚ ਦੇਖਦੇ ਹਾਂ, ਔਰ ਅਸੀਂ ਅੱਜ ਜ਼ਿਕਰ ਵੀ ਕਰਾਂਗੇ ਕਿ ਕਿਵੇਂ ਜਦੋਂ ਅਸੀਂ ਕੱਲ ਗੱਲ ਕੀਤੀ ਕਿ ਇਲੀਨੋਇਸ ਦੇ ਗਵਰਨਰ ਨੇ ਪੰਜਾਬੀ ਜ਼ਬਾਨ ਨੂੰ ਔਰ ਇਸ ਫਰਵਰੀ ਦੇ ਮਹੀਨੇ ਨੂੰ ਪੰਜਾਬੀ ਲੈਂਗੁਏਜ ਮੰਥ ਦੇ ਤੌਰ ਤੇ ਰੈਕਗਨਾਈਜ਼ ਕੀਤਾ ਹੈ। ਔਰ ਅੱਜ ਇੱਕ ਚੰਗੀ ਖਬਰ ਭਾਈ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ, ਅੱਜ ਯੂਟਾ ਸਾਲਟ ਲੇਕ ਸਿਟੀ 'ਚ ਬੈਠੇ ਹੋਏ ਨੇ ਔਰ ਉਹਨਾਂ ਨੇ ਦੱਸਿਆ, ਅਸੀਂ ਇੱਕ ਪੂਰਾ ਸੈਗਮੈਂਟ ਇਸ ਤੇ ਕਰਾਂਗੇ ਕਿ ਕਿਵੇਂ ਯੂਟਾ ਦੀ ਅਸੈਂਬਲੀ ਨੇ ਸਿੱਖ ਕੌਮ ਦੀਆਂ ਪ੍ਰਾਪਤੀਆਂ ਨੂੰ ਰੈਕਗਨਾਈਜ਼ ਕੀਤਾ ਹੈ। ਔਰ ਇਸੇ ਤਰ੍ਹਾਂ ਦੇ ਜਿਹੜੇ ਰੈਜ਼ੋਲੂਸ਼ਨ ਸਟੇਟ ਅਸੈਂਬਲੀਜ਼ ਦੇ ਵਿੱਚ ਉਹ ਕਨੈਟੀਕਟ ਹੋਏ, ਨਿਊ ਜਰਸੀ ਹੋਏ, ਪੈਨਸਿਲਵੇਨੀਆ ਹੋਏ, ਕੈਲੀਫੋਰਨੀਆ ਹੋਏ, ਔਰ ਸਿਟੀਜ਼ ਦੇ ਲਿਹਾਜ਼ ਨਾਲ ਤਾਂ ਡਜ਼ਨਸ ਆਫ ਸਿਟੀਜ਼। ਸੋ ਇਹ ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਇੱਕ ਪਾਸੇ ਹਿੰਦੂਤਵੀ ਤਾਕਤਾਂ ਇਸ ਕਿਸਮ ਦੇ ਜਿਹੜੇ ਬਾਬਾ ਡੰਮ ਨੂੰ ਇਸਤੇਮਾਲ ਕਰਕੇ ਸਿੱਖੀ ਦੇ ਵਿੱਚ ਘੁਸਪੈਠ ਕਰਕੇ ਉਸ ਨੂੰ ਸਨਾਤਨੀ ਰੰਗ ਚਾੜਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਪਰ ਦੂਸਰੇ ਪਾਸੇ ਬਾਬੇ ਨਾਨਕ ਦੀ ਕਲਾ ਵੀ ਵਾਪਰ ਰਹੀ ਹੈ। ਔਰ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਗੱਲ ਉਹੀ ਹੋਏਗੀ। ਇੱਕ ਪਾਸੇ ਪ੍ਰੋਫੈਸਰ ਪੂਰਨ ਸਿੰਘ, ਉਹਨਾਂ ਦੇ ਅਲਫਾਜ਼ ਨੇ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਦੂਸਰੇ ਪਾਸੇ ਸ਼ਾਹ ਮੁਹੰਮਦ 1846 ਦੇ ਵਿੱਚ ਵਿਦ ਕਲੈਰਿਟੀ ਇਹ ਕਹਿੰਦਾ ਵੀ ਕੌਣ ਕੀ ਕਹਿੰਦਾ ਹੈ, ਕੌਣ ਕਿ, ਪਰ
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਸੋ ਅਲਟੀਮੇਟਲੀ ਖਾਲਸਾ ਪੰਥ ਦੀ ਜੈ ਜੈਕਾਰ ਹੋਏਗੀ। ਸਰ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਗੱਲ ਕਰਦੇ ਹਾਂ ਰੋਜ਼ਾਨਾ ਹੀ ਪਿਛਲੇ 9-10 ਸਾਲ ਤੋਂ ਔਰ ਉਸ ਤੋਂ ਵੀ ਪਹਿਲਾਂ ਅੱਜ ਤੋਂ 30 ਸਾਲ ਪਹਿਲਾਂ ਜਦੋਂ ਅਸੀਂ ਆਪਣੀਆਂ ਲਿਖਤਾਂ ਚੜ੍ਹਦੀ ਕਲਾ ਦੇ ਐਡੀਟੋਰੀਅਲ ਦੇ ਤੌਰ ਤੇ ਲਿਖਣੀਆਂ ਸ਼ੁਰੂ ਕੀਤੀਆਂ ਤੇ ਆਰਐਸਐਸ ਦੀ ਸਮੁੱਚੀ ਬਣਤਰ ਨਾਜ਼ੀ ਤਰਜ਼ ਦੇ ਉੱਤੇ ਬੰਚ ਆਫ ਥਾਟਸ ਗੋਲਵਲਕਰ ਦਾ ਹਿਟਲਰ ਦੀ ਐਪਰੀਸ਼ੀਏਸ਼ਨ ਔਰ ਐਪਰੀਸ਼ੀਏਸ਼ਨ ਹੀ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਜੋ ਹੱਲ ਘੱਟ ਗਿਣਤੀਆਂ ਦਾ ਨਾਜ਼ੀਆਂ ਨੇ ਕੱਢਿਆ ਉਹੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ ਕੱਢਿਆ ਜਾਣਾ ਚਾਹੀਦਾ। ਉਸੇ ਵਿਚਾਰਧਾਰਾ ਨੂੰ ਉਸ ਤੋਂ ਪਹਿਲਾਂ ਸਾਵਰਕਰ ਨੇ ਹਿੰਦੂਤਵਾ ਦੇ ਨਾਂ ਥੱਲੇ ਆਪਣੇ ਅੱਡ ਅੰਦਾਜ਼ ਦੇ ਵਿੱਚ ਇਹ ਧਾਰਮਿਕ ਪੱਧਰ ਤੋਂ ਗੱਲ ਕਰਦਾ ਸੀ ਗੋਲਵਲਕਰ, ਕਿਉਂਕਿ ਇਹ ਸਨਾਤਨੀ ਹਿੰਦੂ ਧਰਮ ਦੀ ਗੱਲ ਸੀ। ਸਾਵਰਕਰ ਹਿੰਦੂ ਕਲਚਰ ਜਾਂ ਤਹਿਜ਼ੀਬ ਦੇ ਨਾਂ ਥੱਲੇ, ਕਿਉਂਕਿ ਖੁਦ ਤਾਂ ਉਹ ਕਿਸੇ ਹੱਦ ਤੱਕ ਨਾਸਤਿਕਤਾ ਦੇ ਵੀ ਨੇੜੇ ਪਹੁੰਚ ਜਾਂਦਾ ਹੈ, ਲੇਕਿਨ ਉਹ ਪੋਲੀਟੀਕਲੀ ਇਹ ਕਹਿੰਦਾ ਹੈ ਕਿ ਭਾਈ ਹਿੰਦੂਤਵਾ ਦੀ ਆਈਡੀਓਲੋਜੀ ਔਰ ਜਿਹੜੇ ਬਾਹਰ ਜਿਨ੍ਹਾਂ ਦੀ ਪੁੰਨ ਭੂਮੀਆਂ ਬਾਹਰ ਨੇ ਪਵਿੱਤਰ ਧਰਤੀਆਂ ਜਿਨ੍ਹਾਂ ਦੇ ਫਾਊਂਡਰਸ ਦੀਆਂ ਜ਼ਾਹਰ ਹੈ ਇਸਲਾਮ ਔਰ ਈਸਾਈਅਤ ਦੇ ਹਵਾਲੇ ਨਾਲ ਸੀ, ਉਹਨਾਂ ਨੂੰ ਜਾਂ ਕਨਵਰਟ ਕਰੋ ਤੇ ਜਾਂ ਉਹਨਾਂ ਦਾ ਉਹੀ ਹੱਲ ਕੱਢੋ ਜੋ ਨਾਜ਼ੀਆਂ ਨੇ ਯਹੂਦੀਆਂ ਦਾ ਕੱਢੇ। ਹੁਣ 2014 ਚ ਪੋਲੀਟੀਕਲ ਪਾਵਰ ਦਾ ਆਣਾ ਔਰ ਕਿਵੇਂ ਮੋਹਨ ਭਾਗਵਤ ਤੋਂ ਲੈ ਕੇ ਉਹਨਾਂ ਦੇ ਹਰ ਇੱਕ ਦਾ 1000 ਸਾਲ ਦੀ ਗੁਲਾਮੀ ਬਾਅਦ ਹਿੰਦੂਤਵਾ ਦਾ ਵਾਪਸ ਆਣਾ, ਔਰ ਜਦੋਂ ਅਸੀਂ ਇਹ ਰਿਪੀਟਡਲੀ ਪਹਿਲੀ ਟਰਮ ਵੇਲੇ, ਹਾਲਾਂ ਉਦੋਂ ਇੱਕ ਸਿੰਪਲ ਐਬਸੋਲੂਟ ਮੈਜੋਰਿਟੀ ਤਾਂ ਸੀ ਉਦੋਂ ਵੀ, ਪ੍ਰੋਸੈਸਿਸ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਜਿਹੜੀਆਂ ਆਰਐਸਐਸ ਨੇ ਕਦੇ ਲੁਕੋ ਕੇ ਗੱਲ ਨਹੀਂ ਕੀਤੀ ਹੈ। ਉਹਨਾਂ ਦੇ ਮੈਨੀਫੈਸਟੋਸ ਤੋਂ ਜ਼ਾਹਰ ਹੈ। ਭਾਰਤੀ ਜਨਸੰਘ ਜਿਹੜੀ ਉਹਨਾਂ ਦੀ ਪਹਿਲੀ ਪੋਲੀਟੀਕਲ ਪਾਰਟੀ ਸੀ, ਉਹਨਾਂ ਦਾ ਪਾਰਟੀ ਮੈਨੀਫੈਸਟੋ ਬੀਜੇਪੀ ਦੇ ਥੱਲੇ ਵੀ। ਸੋ ਇੱਕ ਤਾਂ ਪੋਲੀਟੀਕਲ ਮੈਨੀਫੈਸਟੋ ਦੇ ਥੱਲੇ ਜਿਹੜੇ ਉਹਨਾਂ ਦੇ ਪੁਆਇੰਟ ਸੀ ਜੀ ਕਸ਼ਮੀਰ ਆਰਟੀਕਲ 370 ਖਤਮ ਕਰਨਾ, ਇਹ ਤਾਂ ਉੱਥੋਂ ਤੱਕ ਸੀ, ਪਰ ਇਹ ਤਾਂ ਇੱਕ ਸਟੈਪ ਅੱਗੇ ਜਾ ਕੇ 2019 ਚ ਇਹਨਾਂ ਨੇ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ। ਹੁਣ ਡੀਲਿਮਿਟੇਸ਼ਨ ਕਮਿਸ਼ਨ ਬਣਾ ਕੇ ਇਸ ਕਿਸਮ ਦੇ ਹਲਕੇ ਉੱਥੇ ਬਣਾ ਦਿੱਤੇ ਗਏ ਨੇ ਕਿ ਉਹ ਇਹ ਕਰਨ ਜਾ ਰਹੇ ਨੇ ਕਿ ਆਉਣ ਵਾਲੇ ਪੀਰੀਅਡ 'ਚ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦਾ ਚੀਫ ਮਿਨਿਸਟਰ ਵੀ ਹਿੰਦੂ ਬਣ ਸਕਦਾ ਹੈ ਔਰ ਹਿੰਦੂ ਹੋਏਗਾ, ਕਿਉਂਕਿ ਜੰਮੂ ਰੀਜਨ ਦੀਆਂ ਜਿਹੜੀਆਂ ਸੀਟਾਂ ਨੇ ਉਹ ਬਿਨਾਂ ਕਿਸੇ ਕ੍ਰਾਈਟੇਰੀਆ ਤੋਂ ਉਹ ਵਧਾ ਦਿੱਤੀਆਂ ਨੇ। ਸੋ ਇਹ ਤਾਂ ਉਹਨਾਂ ਦਾ ਪੋਲੀਟੀਕਲੀ ਉਹਨਾਂ ਨੇ ਜੋ ਗੱਲ ਸ਼ਿਆਮਾ ਪ੍ਰਸਾਦ ਮੁਖਰਜੀ ਨੇ 1950 ਚ ਕਹੀ ਸੀ, ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀ ਭਾਰਤੀ ਜਨਸੰਘ ਦਾ, ਉਹ ਉਹਨਾਂ ਨੇ ਕਰ ਦਿੱਤਾ ਪੋਲੀਟੀਕਲੀ। ਦੂਸਰੇ ਪਾਸੇ ਟ੍ਰਿਪਲ ਤਲਾਕ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਉਹ ਪੇਸ਼ ਹੁਣ ਇਹ ਵੱਧ ਰਹੇ ਨੇ। ਜਿਹੜਾ ਇਹਨਾਂ ਦਾ ਇਕਰਾਰਨਾਮਾ ਹੈ ਪੋਲੀਟੀਕਲ ਮੈਨੀਫੈਸਟੋ 'ਚ ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨਾ, ਔਰ ਕੱਲਾ ਇਹਦੇ 'ਚ ਅਸੀਂ ਮੁਸਲਿਮ ਪਰਸਨਲ ਲਾਅ ਦੀ ਗੱਲ ਹੀ ਨਹੀਂ ਕਰ ਰਹੇ ਹਾਂ, ਈਵਨ ਕਿਉਂਕਿ ਈਸਾਈਆਂ ਦਾ ਵੀ ਆਪਣਾ ਪਰਸਨਲ ਲਾਅ ਹੈ, ਪਾਰਸੀਆਂ ਦਾ ਵੀ ਹੈ ਔਰ ਸ਼ਾਇਦ ਯਹੂਦੀਆਂ ਦਾ ਵੀ ਹੈ। ਹੁਣ ਉਹਨਾਂ ਸਾਰਿਆਂ ਨੂੰ ਹੀ ਖਤਮ, ਪਰ ਪ੍ਰਭਾਵਿਤ ਕਿਉਂਕਿ ਜਿਹੜਾ ਉਹਨਾਂ ਦੀ ਗਿਣਤੀ ਤਾਂ ਨਿਗੁਣੀ ਹੈ, ਪਾਰਸੀ ਤਾਂ ਬਿਲਕੁਲ ਹੀ ਖਤਮ ਹੋ ਰਹੇ ਨੇ ਔਰ ਦੂਸਰਿਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹ ਤਾਂ ਉਹਨਾਂ ਦੇ ਲਈ ਕਾਮਨ ਲਾਅ ਵੀ ਐਗਜ਼ਿਸਟ ਕਰਦੇ ਨੇ ਈਸਾਈਆਂ ਲਈ। ਹੁਣ ਮੁਸਲਿਮ ਪਰਸਨਲ ਲਾਅ ਜਿਹਦੇ ਥੱਲੇ ਮੁਸਲਮਾਨਾਂ ਦੀ ਵੱਖਰੀ ਹੋਂਦ ਔਰ ਅੰਗਰੇਜ਼ਾਂ ਦੇ ਜ਼ਮਾਨੇ ਦਾ ਇਹ ਲਾਅ ਹੈ, ਜਿਹਦੇ ਥੱਲੇ ਉਹਨਾਂ ਦੀ ਜਦੋਂ ਜਾਇਦਾਦ ਵੰਡੀ ਜਾਣੀ ਹੈ ਜਾਂ ਉਹਨਾਂ ਨੂੰ ਇੱਕ ਤੋਂ ਜ਼ਿਆਦਾ ਵਿਆਹ ਕਰਨ ਦੇ ਹੱਕ ਨੇ, ਜਾਂ ਉਹਨਾਂ ਦਾ ਓਵਰਆਲ ਸਾਰਾ ਸਿਸਟਮ ਜਿਹੜਾ ਹੈ ਮੁਸਲਮਾਨਾਂ ਦਾ ਭਾਰਤੀ ਸੰਵਿਧਾਨ ਦੇ ਥੱਲੇ ਉਹਨਾਂ ਦੇ ਪਰਸਨਲ ਲਾਅ ਦੇ ਥੱਲੇ ਗਵਰਨ ਹੁੰਦਾ ਹੈ। ਹੁਣ ਇਹਨਾਂ ਦੀ ਲਾਈਨ ਕਿ ਜੀ ਯੂਨੀਫਾਰਮ ਸਿਵਲ ਕੋਡ ਕਿ ਜੀ ਬਿਲਕੁਲ ਇੱਕ ਦੇ ਥੱਲੇ, ਮਤਲਬ ਇਹ ਹੈ ਕਿ ਉਹਨਾਂ ਦੀ ਹੋਂਦ ਨੂੰ ਮਿਟਾ ਕੇ ਉਹੀ ਹਿੰਦੂਤਵਾ 'ਚ ਜਜ਼ਬ ਕਰਨਾ। ਹੁਣ ਇੱਕ ਪਾਸੇ ਇਕੱਲਾ ਇਹੀ ਨਹੀਂ ਕਿ ਮੁਸਲਿਮ ਪਰਸਨਲ ਲਾਅ ਜਾਂ ਦੂਜਾ ਸਿੱਖ ਵੀ ਮੰਗਦੇ ਰਹੇ ਨੇ ਜੀ ਸਿੱਖ ਪਰਸਨਲ ਲਾਅ ਬਣਾਓ, ਸਾਨੂੰ ਤਾਂ ਉਹਨਾਂ ਨੇ ਆਰਟੀਕਲ 25(20) ਦੇ ਥੱਲੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਨੂੜਿਆ ਹੀ ਹੋਇਆ ਹੈ ਉਸ ਹਿੰਦੂਤਵਾ ਦੇ ਵਿੱਚ ਜਾਂ ਹਿੰਦੂ ਡੈਫੀਨੇਸ਼ਨ ਦੇ ਵਿੱਚ। ਪਰ ਦੂਸਰੇ ਪਾਸੇ ਜਿਹੜੀ ਇੱਕ ਮੰਗ ਜਿਹੜੀ ਆਨੰਦ ਮੈਰਿਜ ਐਕਟ ਦੀ 1909 ਚ ਐਗਜ਼ਿਸਟ ਕਰਦਾ ਸੀ, ਇਹਨਾਂ ਨੇ ਹਿੰਦੂ ਮੈਰਿਜ ਐਕਟ ਦੇ ਥੱਲੇ ਕਲੱਬ ਕੀਤਾ। ਹੁਣ ਇਹਨਾਂ ਦਾ ਯਤਨ ਇਹ ਹੈ ਕਿ ਵੀ ਇੱਕ ਪਾਸੇ ਇਹਨੂੰ ਖਤਮ ਕਰੋ, ਲੇਕਿਨ ਉਹਦੇ ਲਈ ਜਿਹੜਾ ਉਸ ਕਿਸਮ ਦਾ ਯੂਨੀਫਾਰਮ ਸਿਵਲ ਕੋਡ ਲਿਆਉਣ ਤੋਂ ਪਹਿਲਾਂ ਉਹ ਉਹਨਾਂ ਹਰਡਲਸ ਨੂੰ ਖਤਮ ਕਰਨਾ ਚਾਹੁੰਦੇ ਨੇ, ਮੈਸੇਜ ਵੀ ਦੇਣਾ ਚਾਹੁੰਦੇ ਨੇ ਧਰੁਵੀਕਰਨ ਦਾ। ਪਰ ਇਹ ਜਿਹੜੀ ਹਿਜਾਬ ਨੂੰ ਲੈ ਕੇ ਕੰਟਰੋਵਰਸੀ ਸ਼ੁਰੂ ਕਰਵਾਈ ਗਈ ਕਰਨਾਟਕਾ ਦੇ ਵਿੱਚ, ਜਿੱਥੇ ਜਿਹੜੀ ਬੀਜੇਪੀ ਰੂਲਡ ਸਟੇਟ ਹੈ, ਇਹ ਐਵੇਂ ਨਹੀਂ ਹੋਈ, ਉੱਥੇ ਚੱਲ ਹੀ ਰਿਹਾ ਕਰਨਾਟਕਾ 'ਚ ਪਹਿਲਾਂ ਵੀ ਬੀਜੇਪੀ ਐਨ ਚੋਣਾਂ ਦੇ ਮੌਕੇ। ਔਰ ਦੂਸਰਾ ਪਾਰਟ ਇਹ ਹੈ ਕਿ ਹੁਣ
ਕਰਨਾਟਕਾ ਹਾਈ ਕੋਰਟ ਦੀ ਸੁਣਵਾਈ ਕਰ ਰਿਹਾ ਔਰ ਉਹ ਅਸੀਂ ਅਗਲੇ ਸੈਗਮੈਂਟ 'ਚ ਡੀਟੇਲ 'ਚ ਗੱਲ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ। ਲੇਕਿਨ ਮੈਂ ਇਸ ਨੂੰ ਇੱਥੋਂ ਪਿਕ ਕਰਨਾ ਚਾਹੁੰਦਾ ਕਿ ਇਸ ਸਭ ਦੇ ਚੱਲਦੇ ਆ ਜਦੋਂ ਕਿ ਮੁਸਲਮਾਨ ਬੱਚੀਆਂ ਕਾਲਜ ਦੇ ਵਿੱਚ, ਔਰ ਇਹ ਕਾਲਜ ਗਵਰਨਮੈਂਟ ਕਾਲਜ ਸ਼ਿਵਾ ਮੋਗਾ ਕਰਨਾਟਕਾ ਦੇ ਵਿੱਚ ਉਹ ਦਾਖਲ ਹੋ ਰਹੇ, ਪਹਿਲਾਂ ਤਾਂ ਉਹਨਾਂ ਨੇ ਗੇਟ ਬੰਦ ਕਰਕੇ ਜਿਹੜਾ 4 ਬੱਚੀਆਂ ਵੈਸੇ ਮੋੜ ਦਿੱਤੀਆਂ ਉਹ ਰੋਣ ਹਾਕੀਆਂ ਕਰਕੇ। ਫਿਰ ਇੱਕ ਬੱਚੀ ਮੁਸਕਾਨ, ਜਿਹਦਾ ਨਾਮ ਹੈ ਮੁਸਕਾਨ ਖਾਨ, ਜਿਹੜੀ ਦੁਨੀਆ ਭਰ 'ਚ ਟ੍ਰੈਂਡ ਹੋਈ ਹੈ, ਜਦੋਂ ਉਹ ਐਂਟਰ ਕੀਤੀ ਜਿਵੇਂ ਇਹਨਾਂ ਭਗਵਾਧਾਰੀ ਗੁੰਡਿਆਂ ਦੀ, ਔਰ ਉਹ ਬਾਹਰੋਂ ਲਿਆਂਦੇ ਹੋਏ ਲੋਕ, ਉਹਨਾਂ 'ਚ ਬਹੁਤ ਥੋੜੇ ਸਟੂਡੈਂਟ ਨੇ ਉਸ ਕਾਲਜ ਦੇ, ਜਿਵੇਂ ਉਹਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਜੈ ਸ਼੍ਰੀ ਰਾਮ ਉਹਨੇ, ਜਿਸ ਉਹ ਸੈਕੰਡ ਈਅਰ ਦੀ ਲੜਕੀ ਹੈ ਬੀਕਾਮ ਦੀ, ਔਰ ਉਹਨੇ ਜਿਵੇਂ ਆਪਣੀ ਖੱਬੀ ਬਾਹ ਉੱਚੇ ਕਰਕੇ ਅੱਲਾਹੂ ਅਕਬਰ ਦੇ ਨਾਲ ਪੂਰਾ ਜਿਹੜਾ ਉਹ ਆਪਣੀ ਡਿਫਾਈਂਸ ਦਿੱਤੀ। ਔਰ ਜ਼ਾਹਰ ਹੈ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਹੁਣ ਬਹੁਤ ਸਾਰੀਆਂ ਖਬਰਾਂ ਵੀ ਨੇ ਉਹਨਾਂ ਨੂੰ ਉਸੇ ਹੀ, ਔਰ ਇਹ ਠੀਕ ਹੈ ਕਈ ਵਾਰ ਜਿੱਥੇ ਮਰਦ ਡਰ ਕੇ ਬਹਿ ਜਾਂਦੇ ਨੇ, ਔਰ ਹੁੰਦਾ ਇਹ ਸੀ, ਹਾਲਾਂ ਇਹ ਵੀ ਵਿਮਨ ਨੂੰ ਕਮਜ਼ੋਰ ਭਾਵ 'ਚ ਦਿਖਾਇਆ ਜਾਂਦਾ ਕਿ ਜਿਹੜੇ ਮਰਦ ਕੁਝ ਨਹੀਂ ਕਰਦੇ ਕਿਸੇ ਸਿਚੁਏਸ਼ਨ ਨੂੰ, ਹੁੰਦਾ ਸੀ ਇਹਨੂੰ ਚੂੜੀਆਂ ਦਿਓ। ਉਹਨੇ ਦੱਸਿਆ ਤਾਂ ਇਹੀ ਜਾਂਦਾ ਜੀ ਚੂੜੀਆਂ ਪਾਉਣ ਵਾਲੀ ਕਮਜ਼ੋਰ ਹੈ ਔਰਤ, ਵੀ ਤੂੰ ਮਰਦ ਨਹੀਂ ਹੈ ਤੂੰ ਤਾਂ। ਪਰ ਇੱਥੇ ਹੁਣ ਹਾਲਤ ਇਹ ਹੈ ਕਿ ਵੀ ਵਾਕਿਆ ਹੀ ਉਸ ਬੀਬੀ ਮੁਸਕਾਨ ਖਾਨ ਨੇ ਜਿਹੜੀ ਡਿਫਾਈਂਸ ਦਿੱਤੀ ਹੈ, ਉਹਦੇ ਘਰ ਜਾ ਕੇ ਉਹਨਾਂ ਦੇ ਵੱਡੇ ਵੱਡੇ ਮੁਸਲਮਾਨ ਟਾਈਗਰ ਦੇ ਰਹੇ ਨੇ, ਉਹਨੂੰ ਸ਼ੇਰ ਦਾ ਮਾਡਲ ਭੇਟ ਕਰ ਰਹੇ ਨੇ ਔਰ ਬਾਕੀ ਤੋਹਫੇ ਲੈ ਕੇ ਜਾ ਰਹੇ ਨੇ। ਹਾਲਾਂਕਿ ਇਹ ਇੱਕ ਡਿਫਾਈਂਸ ਹੈ ਔਰ ਇਹਨੇ ਮੈਸੇਜ ਵੀ ਦਿੱਤਾ ਹੈ ਕਿ ਭਾਈ ਇਹ ਐਵੇਂ ਕਾਇਰਾਂ ਦੀ ਤਰ੍ਹਾਂ ਇਹਨਾਂ ਦੇ ਹੱਥਾਂ 'ਚ ਖਵਾਰ ਹੋਣ ਦੀ ਲੋੜ ਨਹੀਂ ਹੈ, ਉਹਨੂੰ ਚੈਲੰਜ ਕਰੋ। ਲੇਕਿਨ ਗੱਲ ਇੱਥੋਂ ਤੱਕ ਨਹੀਂ ਹੈ ਕਿ ਉਹਨਾਂ ਨੇ ਜਦੋਂ ਉਸ ਕਿਸਮ ਦੀ ਗੁੰਡਾਗਰਦੀ ਭਗਵਾ ਉਸ ਧਾਰੀ ਉਹਨਾਂ ਹਿੰਦੂਤਵੀ ਗੁੰਡਿਆਂ ਨੇ ਦਿਖਾਈ, ਇੱਕ ਨੇ ਕਾਲਜ ਦੇ ਉੱਪਰ ਚੜ੍ਹ ਕੇ ਜਿੱਥੇ ਕਿ ਤਿਰੰਗਾ ਲਹਿਰਾ ਰਿਹਾ ਸੀ ਪੋਲ ਦੇ ਉੱਤੇ, ਤਿਰੰਗਾ ਲਾ ਕੇ ਉਹਦੀ ਥਾਂ ਤੇ ਭਗਵਾ ਝੰਡਾ ਜਿਹੜਾ ਬੀਜੇਪੀ ਦਾ ਹੈ ਔਰ ਜਿਹੜਾ ਨਾਗਪੁਰ ਹੈੱਡਕੁਆਰਟਰ 'ਚ ਲਹਿਰਾਉਂਦਾ ਹੈ ਉਹ ਚੜਾ ਦਿੱਤਾ ਹੈ। ਹੁਣ ਉਹੀ ਸੈਕੂਲਰ ਆਪਣੇ ਆਪ ਨੂੰ ਕਹਾਉਣ ਵਾਲੇ ਲੈਫਟਿਸਟ, ਲਿਬਰਲ, ਫੈਮਿਨਿਸਟ, ਜਿਨ੍ਹਾਂ ਨੇ ਚੀਖ ਝਾੜਾ ਪਾਇਆ ਸੀ 26 ਜਨਵਰੀ 2021 ਨੂੰ, ਜਦੋਂ ਭਾਈ ਜਗਰਾਜ ਸਿੰਘ ਨੇ ਦਿੱਲੀ ਦੇ ਲਾਲ ਕਿਲੇ ਦੇ ਇੱਕ ਖਾਲੀ ਪੋਲ ਦੇ ਉੱਤੇ ਜਿਹੜਾ ਉਹ ਖਾਲਸੇ ਦਾ ਨਿਸ਼ਾਨ ਸਾਹਿਬ ਲਹਿਰਾਇਆ ਸੀ। ਉਹਨਾਂ ਨੇ ਕੋਈ ਤਿਰੰਗਾ ਨਹੀਂ ਸੀ ਲਾਇਆ ਉੱਤੇ ਤਿਰੰਗਾ ਲਹਿਰਾ ਰਿਹਾ ਸੀ, ਪਰ ਉਹਨੂੰ ਕਿਵੇਂ ਇਹਨਾਂ ਨੇ ਇੱਕ ਰੰਗ ਦਿੱਤਾ ਕਿ ਐਨ ਉਸ ਮੌਕੇ ਤੇ ਲੱਗਦਾ ਸੀ ਕਿ ਭਾਈ ਇਹ ਹੁਣ ਹਿੰਦੂਤਵੀ ਭੀੜਾਂ ਜਿਹੜੀਆਂ ਨੇ ਉਹ ਗੁੰਡਿਆਂ ਦੀਆਂ ਉਹ ਸਿੱਖਾਂ ਦੇ ਉੱਤੇ ਹਮਲੇ ਕਰਨਗੀਆਂ, ਉਹ ਮਾਹੌਲ ਸਿਰਜ ਦਿੱਤਾ ਸੀ। ਲੇਕਿਨ ਹੁਣ ਇਹਨੂੰ ਲੈ ਕੇ ਉਹਨਾਂ ਨੇ ਤਾਂ ਕੋਈ ਡਿਬੇਟ ਜਾਂ ਮੇਨ ਚੈਨਲ ਵੀ ਸੁੱਤੇ ਹੋਏ ਨੇ, ਪਰ ਜਦੋਂ ਕਰਨਾਟਕਾ ਸਟੇਟ ਜਿੱਥੇ ਵਾਪਰਦਾ ਹੈ, ਉਹਨਾਂ ਦਾ ਮਿਨਿਸਟਰ ਹੈ KS ਐਸ਼ਵਾ ਬਾਪੇ, ਰੂਰਲ ਡਿਵੈਲਪਮੈਂਟ ਤੇ ਪੰਚਾਇਤ ਮਿਨਿਸਟਰ ਹੈ, ਉਹਨੂੰ ਇਹ ਪੁੱਛਿਆ ਜਾਂਦਾ ਹੈ ਕਿ ਜੀ ਇਹ ਤਿਰੰਗੇ ਦਾ ਅਪਮਾਨ ਕੀਤਾ ਹੈ, ਹਿਜਾਬ ਦੀ ਡਿਬੇਟ ਤਾਂ ਆਪਣੀ ਥਾਂ ਤੇ ਉਹਦਾ ਜਵਾਬ ਕੀ ਹੈ? ਕਰਨਾਟਕਾ ਮਿਨਿਸਟਰ ਐਸ਼ਵਰਪਾ ਸੇਜ਼ ਸੈਫਰਨ ਫਲੈਗ ਵਿਲ ਰੀਪਲੇਸ ਟ੍ਰਾਈ ਕਲਰ ਇਨ ਫਿਊਚਰ। ਉਹ ਕਹਿੰਦਾ ਜੇ ਲਹਿਰਾ ਦਿੱਤਾ ਭਗਵਾ ਲਾ ਦਿੱਤਾ ਤਿਰੰਗਾ, ਫਿਰ ਕੀ ਗੱਲ ਹੋ ਗਈ ਕਿ ਅਲਟੀਮੇਟਲੀ ਜਿਹੜਾ ਲਹਿਰਾਣਾ ਹੈ ਇੱਥੇ ਉਹ ਭਗਵਾ ਹੀ ਲਹਿਰਾਣਾ ਹੈ। ਔਰ ਉਹਨੇ ਇਸ ਦੀ ਜਸਟੀਫਿਕੇਸ਼ਨ ਦਿੱਤੀ ਕਿ ਵੀ ਟੁਡੇ ਔਰ ਇਹਨਾਂ ਦੀ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ, ਟੁਡੇ ਇਨ ਦਿਸ ਕੰਟਰੀ ਵੀ ਆਰ ਡਿਸਕਸਿੰਗ ਹਿੰਦੂਤਵਾ ਐਂਡ ਹਿੰਦੂ ਵਿਚਾਰ, ਕਿ ਅੱਜ ਡਿਸਕਸ਼ਨ ਹੋ ਰਹੀ ਹੈ, ਕਦੇ ਪਹਿਲਾਂ ਸੋਚਿਆ ਸੀ ਕਿ ਹੋਏਗੀ? ਇਹ ਉਹ ਕਹਿ ਰਹੇ people used to laugh at one point when we said a Ram Mandir will be constructed in Ayodhya. Are not we constructing it now? ਕਿ ਲੋਕ ਹੱਸਦੇ ਹੁੰਦੇ ਸੀ ਜਦੋਂ ਅਸੀਂ ਕਹਿੰਦੇ ਸੀ ਜੀ ਕਿ ਅਸੀਂ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਉਣਾ ਹੈ, ਹੁਣ ਕਹਿੰਦਾ ਬਣ ਨਹੀਂ ਰਿਹਾ। ਫਿਰ ਉਹ ਕਹਿ ਰਹੇ ਹਨ ਦਾ ਸੇਮ ਵੇ ਸਮ ਟਾਈਮ ਇਨ ਫਿਊਚਰ ਭਗਵਾ ਤੋਂ ਅੱਜ ਮੇ ਬਿਕਮ ਦਾ ਨੈਸ਼ਨਲ ਫਲੈਗ, ਕਿ ਵੀ ਆਉਣ ਵਾਲੇ ਪੀਰੀਅਡ 'ਚ ਜਿਹੜਾ ਇਹ ਭਗਵਾ ਝੰਡਾ ਹੈ ਇਹ ਰਾਸ਼ਟਰੀ ਝੰਡਾ ਬਣੇਗਾ। ਫਿਰ ਇਹ ਕਹਿ ਰਿਹਾ ਹੈ hundreds of years ago the chariots of Shri Ramchandra and Maruti had saffron flags on them. Was the tricolor flag there in our country then? ਕਿ ਸਦੀਆਂ ਪਹਿਲਾਂ ਜਿਹੜਾ ਭਗਵਾਨ ਰਾਮਚੰਦਰ ਔਰ ਮਾਰੂਥੀ ਹੋ ਸਕਦਾ ਇਹਨਾਂ ਦਾ ਕਰਨਾਟਕਾ ਦਾ ਕੋਈ ਦੇਵਤਾ ਹੋਏ, ਕਿ ਉਹਨਾਂ ਦੇ ਜਿਹੜੇ ਰੱਥ ਸੀ ਉਸ ਦੇ ਉੱਤੇ ਭਗਵੇ ਝੰਡੇ ਸੀ, ਉਦੋਂ ਕੋਈ ਤਿਰੰਗਾ ਹੁੰਦਾ ਸੀ। ਹੁਣ ਇਸ ਲੈਵਲ ਤੱਕ ਜਦੋਂ ਇਹ ਗੱਲ ਜਾ ਚੁੱਕੀ ਹੈ ਕਿ ਇਹ ਗੱਲ ਕਰਨਾਟਕਾ ਦਾ ਮਿਨਿਸਟਰ ਬਜਾਏ ਕਿ ਕੋਈ ਕੇਸ ਰਜਿਸਟਰ ਹੋਏ ਉਹਨਾਂ ਤੇ ਜਿਨ੍ਹਾਂ ਨੇ ਉਸ ਝੰਡੇ ਨੂੰ ਲਾਇਆ, ਉਹ ਜਸਟੀਫਾਈ ਵੀ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਕਿ ਭਾਈ ਫਿਊਚਰ ਦਾ
ਝੰਡਾ ਤੇ ਭਗਵਾ ਹੀ ਹੈ। ਔਰ ਫਿਰ ਦਿੱਲੀ ਦੇ ਵਿੱਚ ਮਿਨਿਸਟਰ ਆਫ ਸਟੇਟ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਐਲ ਮੁਰੂਗਰਾਮ ਕਹਿ ਰਿਹਾ ਹੈ ਗਵਰਨਮੈਂਟ ਵਿਲ ਐਕਟ ਅਗੇਂਸਟ ਦੋਜ਼ ਹੂ ਰਾਈਟ ਅਗੇਂਸਟ ਸੋਵਰਨਿਟੀ ਆਫ ਦਾ ਨੇਸ਼ਨ, ਕਿ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜਾ ਭਾਰਤੀ ਸਟੇਟ ਦੀ ਸੋਵਰਨਿਟੀ ਦੇ ਖਿਲਾਫ ਗੱਲ ਕਰੇਗਾ। ਔਰ ਇਹ ਉਸ ਜਵਾਬ 'ਚ ਕਹਿ ਰਿਹਾ ਕਿ ਇੱਕ ਹੋਰ ਐਮਪੀ ਉਹਨੂੰ ਪੁੱਛ ਰਿਹਾ ਹੈ ਕਿ ਜੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜੀ ਇਹ ਜਿਹੜਾ ਹਿਜਾਬ ਜਿਹੜਾ ਹੋਏ ਜਾਂ ਕੋਈ ਬਿਕਿਨੀ ਪਾ ਕੇ ਆਏ ਜਾਂ ਕੋਈ ਹੋਰ ਜੀਨ ਪਾਏ ਜਾਂ ਕੋਈ ਹੋਏ ਵਿਮਨ ਦਾ ਹੱਕ। ਮੈਂ ਇਹ ਦੇਖ ਰਿਹਾ ਹਾਂ ਕਿ ਈਵਨ ਕਾਂਗਰਸ ਵੀ ਮਜ਼ਹਬੀ ਰੰਗ ਦੇ ਥੱਲੇ ਕਿ ਭਾਈ ਇਹ ਕਨਸਟੀਟਿਊਸ਼ਨਲ ਹੱਕ ਹੈ, ਕਿਨੇ ਪੱਗ ਬੰਨਣੀ ਹੈ, ਕਿਨੇ ਹਿਜਾਬ ਪਹਿਨਣਾ ਹੈ, ਕਿਨੇ ਕੋਈ ਹੋਰ ਪਹਿਰਾਵਾ ਪਹਿਨਣਾ ਹੈ, ਉਹਨੂੰ ਵਿਮਨ ਆਜ਼ਾਦੀ ਨਾਲ ਤਾਂ ਜੋੜ ਰਹੇ ਨੇ। ਹੁਣ ਉਹ ਜ਼ਾਹਰ ਹੈ ਕਿ ਜਦੋਂ ਤੁਸੀਂ ਇਸ ਕਿਸਮ ਦੀ ਗੱਲ ਕਰੋਗੇ ਬਿਕਿਨੀ ਜਾਂ ਫਲਾਣਾ ਟਿਮਕਾ ਤੇ ਤੁਸੀਂ ਉਸ ਟੌਪਿਕ ਨੂੰ ਹੀ ਡਿਫਰੈਂਟ ਰੰਗਤ ਦੇ ਰਹੇ ਹੋ। ਲੇਕਿਨ ਮਿਨਿਸਟਰ ਇਹ ਕਹਿ ਰਿਹਾ ਕਿ ਵੀ ਜਿਹੜਾ ਵੀ ਭਾਰਤ ਦੀ ਸੋਵਰਨਿਟੀ ਦੇ ਖਿਲਾਫ, ਇਹ ਵੀ ਉਹਨੂੰ ਸੋਵਰਨਿਟੀ ਦੇ ਖਿਲਾਫ ਲੱਗ ਰਿਹਾ। ਔਰ ਆਲਰੇਡੀ ਇਸ ਦੇ ਉੱਤੇ ਜਿਵੇਂ ਤੁਸੀਂ ਮੈਂਸ਼ਨ ਰਾਣਾ ਅਯੂਬ, ਇਹ ਉਹ ਜਰਨਲਿਸਟ ਬਿਲਕੁਲ ਬੇਖੌਫ ਜਿਹਨੇ ਬੜੀ ਦਲੇਰੀ ਦੇ ਨਾਲ ਜੋ 2002 ਚ ਮੋਦੀ ਦਾ ਅਮਿਤ ਸ਼ਾਹ ਦਾ ਇਹਨਾਂ ਦੇ ਪੁਲਿਸ ਆਫੀਸਰ ਵਣਜਾਰਾ ਔਰ ਦੂਜੇ ਤੀਜਿਆਂ ਦਾ ਰੋਲ ਸੀ, ਕਿਵੇਂ ਇਸ ਬੀਬੀ ਨੇ ਗੁਜਰਾਤ ਫਾਈਲਸ ਨਾਂ ਦੀ ਕਿਤਾਬ ਜਿਹੜੀ ਉਹਨੇ ਫਿਰ ਖੁਦ ਹੀ ਪਬਲਿਸ਼ ਕੀਤੀ, ਕਿਉਂਕਿ ਜਿਨ੍ਹਾਂ ਨੇ ਉਹਨੂੰ ਇਹ ਟਾਸਕ ਦਿੱਤੀ ਸੀ ਜਿਹੜੇ ਗਰੁੱਪ ਨੇ ਤਹਿਲਕਾ ਔਰ ਦੂਜੇ ਉਹ ਵੀ ਦੌੜ ਗਏ ਇਹਨੂੰ ਛਾਪਣ ਤੋਂ। ਲੇਕਿਨ ਇਹ ਬਹਾਦਰ ਬੀਬੀ ਨੇ ਰਾਣਾ ਅਯੂਬ ਨੇ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ ਕਿ ਕਿਵੇਂ ਮੁਸਲਮਾਨਾਂ ਦੀ ਨਸਲਕੁਸ਼ੀ 2002 ਚ ਇੱਕ ਪਲਾਨਡ ਤਰੀਕੇ ਨਾਲ ਮੋਦੀ ਔਰ ਅਮਿਤ ਸ਼ਾਹ ਦੀ ਅਗਵਾਈ, ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਹੁਣ ਰਾਣਾ ਅਯੂਬ ਬਾਹਰ ਦੁਨੀਆ 'ਚ ਵੀ ਉਹਨੂੰ ਇੱਕ ਪ੍ਰੋਮਿਨੈਂਟ ਜਰਨਲਿਸਟ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਂਦਾ ਹੈ। ਉਹਨੇ ਆਪਣੀਆਂ NGOs ਵੀ ਬਣਾਈਆਂ ਹੋਈਆਂ ਜਿਨ੍ਹਾਂ ਰਾਹੀਂ ਉਹ ਜਿਹੜੇ ਡਿਜ਼ਾਸਟਰਸ ਦੇ ਵਿੱਚ ਮਦਦ ਵੀ ਕਰਦੇ ਨੇ। ਔਰ ਪਿਛਲੇ ਪੀਰੀਅਡ 'ਚ 3 ਥਾਵਾਂ ਦੇ ਉੱਤੇ, ਇੱਕ ਉਹਨਾਂ ਨੇ ਸਲਮ ਡਿਵੈਲਪਰਸ ਐਂਡ ਫਾਰਮਰਸ ਦੇ ਮਦਦ ਲਈ ਅਪ੍ਰੈਲ-ਮਈ 2020 ਚ ਫੰਡ ਕੈਂਪੇਨਿੰਗ ਕੀਤੀ ਬਾਹਰ, ਫਿਰ ਰਿਲੀਫ ਵਰਕ ਫਾਰ ਅਸਾਮ, ਬਿਹਾਰ ਐਂਡ ਮਹਾਰਾਸ਼ਟਰ ਡਿਊਰਿੰਗ ਜੂਨ-ਸੈਪਟੈਂਬਰ, ਔਰ ਕੋਵਿਡ-19 ਇੰਪੈਕਟ ਦੇ ਵੇਲੇ ਵੀ ਉਹਨਾਂ ਨੇ ਕੀਤੀ। ਔਰ ਕਿਉਂਕਿ ਰਾਣਾ ਅਯੂਬ ਇੱਕ ਵੱਡਾ ਨਾਂ ਹੈ ਦੁਨੀਆ ਦੇ ਵਿੱਚ, ਬਹੁਤ ਸਾਰੇ ਲੋਕ ਕੰਟਰੀਬਿਊਟ ਕਰਦੇ ਨੇ ਔਰ ਉਸ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਨਾਂ NGOs ਦੇ ਥੱਲੇ ਉਹਨੇ ਕ੍ਰੀਏਟ ਕੀਤਾ 1 ਕਰੋੜ 77 ਲੱਖ ਰੁਪਈਆ ਸੀ। ਔਰ ਉਸੇ ਨੂੰ ਇਹ ਜਦੋਂ ਹੁਣ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਵੀ ਅਸੀਂ ਉਹ ਆਵਾਜ਼ ਦੱਬ ਦਿਆਂਗੇ ਜਿਹੜੀ ਸੋਵਰਨ, ਉਹਨਾਂ ਨੂੰ ਡਾਈਸੈਂਟ ਜਿਹੜਾ ਵੀ ਉਹਨਾਂ ਨੂੰ ਚੈਲੰਜ ਕਰੇ। ਔਰ ਇਹ ਜਿਹੜਾ ਕੁਝ ਅਰਸਾ ਪਹਿਲਾਂ ਦਿੱਲੀ ਬੇਸਡ ਹਿੰਦੂ IT ਸੈੱਲ ਦੇ ਇੱਕ ਬੰਦੇ ਨੇ ਗਾਜ਼ੀਆਬਾਦ ਦੇ ਵਿੱਚ ਰਿਪੋਰਟ ਦਰਜ ਕਰਾਈ, ਵਿਕਾਸ ਸਮਕ੍ਰਿਤਮ ਨੇ, ਔਰ ਇਹ ਸਪਟੈਂਬਰ 2021 ਦੇ ਵਿੱਚ। ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀਆਂ ਫੰਡ ਕਲੈਕਸ਼ਨ ਉਹਨੇ ਰਾਣਾ ਅਯੂਬ ਨੇ ਕੀਤੀ ਆ ਉਹਦੇ 'ਚ ਇਰਰੈਗੂਲੈਰਿਟੀਜ਼ ਨੇ। ਔਰ ਇਹ ਜਿਹੜਾ ਉਹਨੇ ਆਨਲਾਈਨ ਕਰਾਊਡ ਫੰਡਿੰਗ ਇਕੱਠੀ ਕੀਤੀ 2 ਕਰੋੜ 69 ਲੱਖ ਰੁਪਈਆ ਉਹਨੇ ਇਕੱਠਾ ਕੀਤਾ ਸੀ। ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨਾਂ ਨੇ ਹਰਾਸ ਕਰਨਾ ਸ਼ੁਰੂ ਕੀਤਾ। ਔਰ ਅੱਜ ਮੇਨ ਖਬਰ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਅਟੈਚਸ ਜਰਨਲਿਸਟ ਰਾਣਾ ਅਯੂਬ's funds worth over rupees 1.77 ਕਰੋੜ ਇਨ ਮਨੀ ਲਾਂਡਰਿੰਗ ਕੇਸ। ਹੁਣ ਉਹਨਾਂ ਨੇ ਕੇਸ ਮਨੀ ਲਾਂਡਰਿੰਗ ਦਾ ਬਣਾ ਦਿੱਤਾ ਹੈ, ਹਾਲਾਂਕਿ ਹਰ ਚੀਜ਼ ਦੀ ਰਸੀਦ ਹੈ, ਪ੍ਰੋਪਰ ਫੰਡਿੰਗ ਟ੍ਰਾਂਸਫਰ ਹੋਈ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਪਹਿਲਾਂ ਇਹ ਕੇਸ ਰਜਿਸਟਰ ਕੀਤਾ ਉਹ ਹਿੰਦੂ ਸੈੱਲ ਦੇ ਨਾਂ ਦੇ ਉੱਤੇ, ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਇਹ ਸਾਰੀ ਮਨੀ ਜਿਹੜੀ ਹੈ, ਹਾਲਾਂਕਿ ਉਹਨਾਂ ਦੇ ਬੈਂਕਾਂ 'ਚ ਹੀ ਪਈ ਹੋਈ ਹੈ, ਫਿਕਸ ਡਿਪੋਜ਼ਿਟ ਨੇ ਦੂਜੇ ਨੇ, ਲੇਕਿਨ ਇਹ ਹੁਣ ਦੱਸ ਰਹੇ ਨੇ ਕਿ ਭਾਈ ਇਹਨਾਂ ਨੇ ਆਪਣਾ ਭਗਵਾ ਝੰਡਾ ਵੀ ਲਹਿਰਾਣਾ, ਇਹਨਾਂ ਨੇ ਕਿਸੇ ਨੂੰ ਖਿਲਾਫ ਵੀ ਨਹੀਂ ਬੋਲਣ ਦੇਣਾ। ਤੇ ਜਿਹੜੇ ਬੋਲ ਕੇ ਹਟੇ ਨੇ 15, 18, 20 ਸਾਲ ਪਹਿਲਾਂ ਗੁਜਰਾਤ ਫਾਈਲਸ 2002 ਦੀ ਮੁਸਲਿਮ ਨਸਲਕੁਸ਼ੀ ਦੇ ਉੱਤੇ ਹੀ ਬੇਸਡ ਸੀ, ਉਹਨਾਂ ਨੂੰ ਵੀ ਤੁਸੀਂ ਦੇਖ ਲਓ ਕਿ ਵੀ ਉੱਥੇ ਉਹਨਾਂ ਦਾ ਕੀ ਇਹਨਾਂ ਨੇ ਕਰਨਾ ਹੈ। ਔਰ ਜਿੱਥੇ ਇਹਨਾਂ ਨੂੰ ਗੌਰੀ ਲੰਕੇਸ਼ ਜਾਂ ਚਤੁਰਭੁਜ ਔਰ ਦੂਸਰੇ ਉਹ ਤਾਂ ਐਲੀਮੀਨੇਟ ਹੀ ਕਰ ਦਿੱਤੇ। ਇਹ ਹਿੰਦੂਤਵਾਦੀ ਨਾਜ਼ੀ ਆਈਡੀਓਲੋਜੀ ਜਿਹੜੀ ਬਿਲਕੁਲ ਉਹੀ ਤੌਰ ਤਰੀਕੇ ਅਪਣਾ ਰਹੀ ਹੈ ਜੋ ਨਾਜ਼ੀਆਂ ਨੇ ਡਾਈਸੈਂਟ ਦੀ ਆਵਾਜ਼ ਨੂੰ ਖਤਮ ਕਰਨ ਦੇ ਲਈ ਵਰਤੇ ਸਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ
ਪੰਥਕ ਚੈਨਲ ਹੈ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਟ੍ਰਾਈਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ ਮੁਸਲਮਾਨ ਔਰਤਾਂ ਲਈ ਹਿਜਾਬ ਦੀ ਜਿਹੜੀ ਅਹਿਮੀਅਤ ਨੂੰ ਛੁਟਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਪ੍ਰਧਾਨ ਮੰਤਰੀ ਨੇ ਵੀ ਬੜੇ ਚਲਾਕ ਅੰਦਾਜ਼ ਵਿੱਚ ਹਿਜਾਬ ਨੂੰ ਮੁਸਲਮਾਨ ਔਰਤਾਂ ਦੇ ਹੱਕਾਂ ਤੇ ਛਾਪੇ ਵਾਂਗ ਪੇਸ਼ ਕੀਤਾ ਹੈ ਔਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਖਾਮਖਾਹ ਦੀਆਂ ਬਹਿਸਾਂ ਛੇੜ ਕੇ ਮੁਸਲਮਾਨ ਔਰਤਾਂ ਦੇ ਹੱਕਾਂ ਨੂੰ ਮਹਿਦੂਦ ਕਰ ਰਹੀਆਂ ਹਨ ਔਰ ਮੋਦੀ ਦਾ ਕਹਿਣਾ ਹੈ ਕਿ ਇਵੇਂ ਹੀ ਕਹਿਣਾ ਹੈ ਜਿਵੇਂ ਉਹ 3 ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਭਲੇ ਵਿੱਚ ਦੱਸ ਰਿਹਾ ਸੀ, ਸੋ ਇਵੇਂ ਹੀ ਉਹ ਹਿਜਾਬ ਦੇ ਪਾਬੰਦੀ ਨੂੰ ਮੁਸਲਮਾਨ ਔਰਤਾਂ ਲਈ ਆਜ਼ਾਦੀ ਵਜੋਂ ਪੇਸ਼ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਰਨਾਟਕਾ ਦੇ ਇੱਕ ਕਾਲਜ ਤੋਂ ਸ਼ੁਰੂ ਹੋਇਆ ਇਹ ਹਿਜਾਬ ਤੇ ਬੈਨ ਦਾ ਸਿਲਸਿਲਾ, ਗੁੰਡਾਗਰਦੀ, ਹਿੰਦੂਤਵੀ ਗੁੰਡਿਆਂ ਦੀ, ਉਹ ਹੌਲੀ-ਹੌਲੀ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਫੈਲੀ ਕਰਨਾਟਕਾ ਦੇ। ਫਿਰ ਮੱਧ ਪ੍ਰਦੇਸ਼ ਦੇ ਐਜੂਕੇਸ਼ਨ ਮਿਨਿਸਟਰ ਨੇ ਇਹ ਕਿਹਾ ਕਿ ਅਸੀਂ ਯੂਨੀਫਾਰਮ ਪਾਲਿਸੀ ਦੇ ਥੱਲੇ ਸਕੂਲਾਂ 'ਚ ਜਿਹੜੀ ਇੱਕ ਯੂਨੀਫਾਰਮ ਦੇ ਰਹੇ ਹਾਂ, ਹਿਜਾਬ ਦੀ ਉਹਦੇ 'ਚ ਕੋਈ ਥਾਂ ਨਹੀਂ, ਕੋਈ ਮੁਸਲਮਾਨ ਬੱਚੀਆਂ ਨੂੰ ਹੱਕ ਨਹੀਂ ਹੋਏਗਾ। ਔਰ ਇਹ ਇੰਨੀ ਤੇਜ਼ੀ ਨਾਲ ਜਿਹੜੀ ਨੈਗੇਟਿਵਿਟੀ ਜੋ ਉਹਨਾਂ ਨੇ ਇਸਲਾਮ ਦੇ ਹਵਾਲੇ ਨਾਲ ਸ਼ੁਰੂ ਕੀਤੀ, ਉਸ ਦਾ ਹੀ ਨਤੀਜਾ ਸੀ ਕਿ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਇੰਡੀਆ ਦੇ ਚਾਰਜ ਡੀ ਅਫੇਅਰ ਐਨਵੋਏ ਨੂੰ ਇਸਲਾਮਾਬਾਦ 'ਚ ਤਲਬ ਕਰਕੇ ਜਿਹੜਾ ਉਸ ਨੂੰ ਪ੍ਰੋਟੈਸਟ ਕੀਤਾ। ਨਾਲ ਦੀ ਨਾਲ ਉਹਨਾਂ ਨੇ OIC ਔਰ ਯੂਨਾਈਟਿਡ ਨੇਸ਼ਨਸ ਔਰ ਇੰਟਰਨੈਸ਼ਨਲ ਬਾਡੀਜ਼ ਨੂੰ ਕਿਹਾ ਕਿ ਇਹ ਮੁਸਲਮਾਨ ਔਰਤਾਂ ਦੀ ਹਰਾਸਮੈਂਟ ਔਰ ਉਹਨਾਂ ਨੂੰ ਡਿਮੋਨਾਈਜ਼ ਕਰਨਾ। ਹੁਣ ਜਿੱਥੇ ਇਸ ਲੈਵਲ ਦਾ ਸਾਰਾ ਜਿਹੜਾ ਉਹ ਚਰਚਾ ਛਿੜ ਪਈ,
ਹੁਣ ਹੁੰਦਾ ਇਹ ਹੈ ਕਿ ਜੇ ਲੋਅਰ ਲੈਵਲ ਤੇ ਕੋਈ ਆਪਣੇ ਤੌਰ ਤੇ ਕੁਝ ਕਰ ਰਿਹਾ, ਔਰ ਅਸੀਂ ਜਿਵੇਂ ਜ਼ਿਕਰ ਕੀਤਾ ਪਿਛਲੇ ਸੈਗਮੈਂਟ 'ਚ ਕਿ ਇਸ ਦੇ ਚੱਲਦੇ ਆ ਈਵਨ ਹਿੰਦੂਤਵੀ ਗੁੰਡਿਆਂ ਨੇ ਕਾਲਜ ਦੇ ਉਸ ਪੋਲ ਤੋਂ ਤਿਰੰਗਾ ਲਾ ਕੇ ਆਪਣਾ ਭਗਵਾ ਝੰਡਾ ਵੀ ਲਾ ਦਿੱਤਾ, ਔਰ ਕਰਨਾਟਕਾ ਦੇ ਜਿਹੜਾ ਮਿਨਿਸਟਰ ਰੂਰਲ ਡਿਵੈਲਪਮੈਂਟ ਉਹਨੇ ਕਿਹਾ ਜੀ ਇਹ ਤਾਂ ਉਹ ਨੀਅਰ ਫਿਊਚਰ ਦਾ ਝੰਡਾ ਹੈ। ਪਹਿਲਾਂ ਵੀ ਤਾਂ ਜਦੋਂ ਰਾਮਚੰਦਰ ਜੀ ਔਰ ਦੂਸਰਿਆਂ ਦੇ ਰੱਥ ਤੇ ਸੀ ਉਦੋਂ ਤਿਰੰਗਾ ਕਿੱਥੇ ਸੀ। ਹੁਣ ਇੱਕ ਪਾਸੇ ਇਹ ਡਿਬੇਟ ਹੈ ਔਰ ਲੋਕ ਇਹ ਐਕਸਪੈਕਟ ਕਰ ਰਹੇ ਸੀ ਕਿ ਭਾਈ ਸੈਂਟਰਲ ਲੀਡਰਸ਼ਿਪ ਮੋਦੀ ਜਾਂ ਉਹਨਾਂ ਦੇ ਹਾਇਰ ਦੂਸਰੇ ਲੋਕ ਉਹ ਇਸ ਦੇ ਉੱਤੇ ਕੋਈ ਨਾ ਕੋਈ ਬਿਆਨ ਦੇਣਗੇ, ਔਰ ਹਾਲਾਂਕਿ ਉਹਨਾਂ ਨੇ ਆਪਣਾ ਜਿਹੜਾ RSS ਦਾ ਮੁਸਲਿਮ ਵਿੰਗ ਇਹਨਾਂ ਨੇ ਖੜਾ ਕੀਤਾ ਹੋਇਆ ਹੈ, ਉਹਨਾਂ ਨੇ ਤਾਂ ਇਹ ਕਿਹਾ ਕਿ ਜੀ ਬੁਰਕਾ ਕਿ ਜਿਹੜੀ ਹੈ ਪਰਦਾ ਪਾਰਟ ਆਫ ਇੰਡੀਅਨ ਕਲਚਰ, ਉਹਨਾਂ ਨੇ ਇਸਲਾਮ ਤੋਂ ਪਾਸੇ ਕਰਨ ਕਿਹਾ ਜੀ ਪਰਦਾ। ਪਰ ਮੋਦੀ ਯੂਪੀ ਦੇ ਵਿੱਚ ਚੋਣਾਂ ਦਾ ਪਹਿਲਾ ਗੇੜ ਖਤਮ ਹੋ ਗਿਆ, ਜਿੱਥੇ ਵੈਸਟਰਨ ਯੂਪੀ 'ਚ ਜਾਟ ਬੈਲਟ ਜਿਹੜੀ ਹੈ ਉਸ 'ਚ ਵੋਟਾਂ ਪਈਆਂ ਨੇ। ਹਾਲਾਂ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਮੁਸਲਮਾਨਾਂ ਦਾ ਪਿੰਡ ਹੈ ਉੱਥੇ ਪਿਛਲੀਆਂ ਚੋਣਾਂ 'ਚ 700 ਵੋਟਰ ਸੀ ਤੇ ਇਸ ਵਾਰ 500 ਗਾਇਬ ਵੀ ਕਰ ਦਿੱਤੇ ਨੇ। ਉਹ ਬੰਦੇ ਉੱਥੇ ਪਹੁੰਚਦੇ ਨੇ, ਬੀਬੀਆਂ ਉਹਨਾਂ ਦੀਆਂ ਵੋਟਾਂ ਹੀ ਨਹੀਂ ਹੈਗੀਆਂ। ਔਰ ਕੁਝ ਈਵਨ ਦੂਸਰੇ ਵੀ ਜਿਵੇਂ ਜਾਟ ਬੈਲਟ 'ਚ ਵੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਸਾਡੇ ਹੱਕ 'ਚ ਨਹੀਂ ਨੇ। ਇੱਕ ਫੌਜੀ ਜਿਹੜਾ ਪਿਛਲੇ 30 ਸਾਲ ਤੋਂ ਵੋਟ ਪਾ ਰਿਹਾ, 8 ਵੋਟਾਂ ਉਹਨਾਂ ਦੇ ਪਰਿਵਾਰ ਦੀਆਂ, ਉੱਥੇ ਪਹੁੰਚਦੇ ਨੇ ਤਾਂ ਕਹਿੰਦੇ ਜੀ ਤੁਹਾਡੀ ਵੋਟ ਤਾਂ ਕੋਈ ਹੋਰ ਪਾ ਗਿਆ ਪਹਿਲਾਂ। ਪੋਸਟਲ ਵੋਟਾਂ ਦਾ ਇਹਨਾਂ ਨੇ ਡਰਾਮਾ ਸ਼ੁਰੂ ਕੀਤਾ ਸੀ ਜੀ, ਕੋਵਿਡ ਦੇ ਚਲਦਿਆਂ ਉਹ ਪੋਸਟਲ 'ਚ ਸਾਰੀਆਂ ਉਹਨਾਂ ਨੇ ਆਪਣੀਆਂ ਪਵਾਈਆਂ ਹੋਈਆਂ, ਔਰ ਜਿਹੜਾ ਕੋਈ ਜਾ ਰਿਹਾ ਉਹਨੂੰ ਕਹਿ ਰਹੇ ਤੇਰੀ ਪੋਸਟਲ ਵੋਟ ਕਿਸੇ ਨੇ ਪਾ ਦਿੱਤੀ। ਸੋ ਉਹ ਉਹਨਾਂ ਨੇ ਜਾਂ EVM ਮਸ਼ੀਨਾਂ ਅਲਟੀਮੇਟਲੀ ਉਹ ਇਸੇ ਕੰਮ ਲਈ ਰੱਖੀਆਂ ਨੇ। ਪਰ ਇਸ ਸਭ ਦੇ ਚਲਦਿਆਂ ਕਿਵੇਂ ਇਸ ਫਿਰਕੂ ਗੰਦੇ ਪ੍ਰਚਾਰ ਨੂੰ ਜੋ ਕਰਨਾਟਕਾ 'ਚ ਐਨ ਘਟਨਾ ਇਸ ਮੌਕੇ ਤੇ ਵਪਰਾਈ ਗਈ, ਕਿਉਂਕਿ ਉਹਨਾਂ 'ਚ ਹਕੂਮਤ ਹੈ ਕਰਨਾਟਕਾ 'ਚ BJP ਦੀ। ਹੁਣ ਮੋਦੀ ਜਿਹੜਾ ਹੈ ਪਹਿਲੀ ਪਬਲਿਕ ਰੈਲੀ ਆਊਟਸਾਈਡ ਜਿਹੜੀ ਉਹ ਕਰ ਰਿਹਾ ਯੂਪੀ ਚੋਣਾਂ ਦੇ ਹਵਾਲੇ ਨਾਲ, ਹੁਣ ਇਹ ਸੀ ਕਿ ਵੀ ਉਹ ਕੰਡੈਮ ਕਰੇਗਾ ਉਹ ਧਾਰਮਿਕ ਆਜ਼ਾਦੀ, ਜਾਂ ਉਹ ਇਹ ਕਹਿ ਰਿਹਾ ਹੈ ਐਮਿਡ ਹਿਜਾਬ ਰੋ ਪ੍ਰਾਈਮ ਮਿਨਿਸਟਰ ਮੋਦੀ ਸੇਜ਼ opposition parties finding new ways to block the rights of Muslim women, Muslim sisters and daughters. Understand our clear intentions. We made them free of triple talaq and gave them protection. ਹੁਣ ਤੁਸੀਂ ਇਹ ਦੇਖੋ, ਉਹ ਕਹਿ ਰਿਹਾ ਹੈ ਕਿ ਜੀ ਦੇਖੋ ਅਸੀਂ ਟ੍ਰਿਪਲ ਤਲਾਕ ਖਤਮ ਕਰਕੇ ਮੁਸਲਮਾਨ ਜਿਹੜੇ ਔਰਤਾਂ ਨੂੰ ਆਜ਼ਾਦੀ ਦਿੱਤੀ ਹੈ, ਔਰ ਹੁਣ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹ ਨਵੇਂ ਤਰੀਕੇ ਲੱਭ ਰਹੇ ਨੇ ਮੁਸਲਮਾਨ ਔਰਤਾਂ ਦੀ ਤਰੱਕੀ ਨੂੰ ਰੋਕਣ ਦਾ। ਹੁਣ ਇਹ ਕਿਸ ਇਸ਼ੂ ਨੂੰ ਕਹਿ ਰਿਹਾ, ਉਹ ਮੈਂਸ਼ਨ ਨਹੀਂ ਕਰ ਰਿਹਾ ਹਿਜਾਬ ਜਾਂ ਕਰਨਾਟਕਾ, ਪਰ ਇੱਕ ਚਲਾਕ ਅੰਦਾਜ਼ ਦੇ ਵਿੱਚ ਉਸ ਸਾਰੇ ਨੂੰ ਹੀ ਜਸਟੀਫਾਈ ਕਰ ਰਿਹਾ ਹੈ ਕਿ ਜੋ ਉਸ ਦੇ ਉੱਤੇ ਹਿਜਾਬ ਦੇ ਉੱਤੇ ਪਾਬੰਦੀ ਹੈ, ਉਸ ਨੂੰ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਸਪੀਕਿੰਗ ਐਟ ਸਹਾਰਨਪੁਰ। ਹੁਣ ਸਹਾਰਨਪੁਰ ਦੇ ਵਿੱਚ ਵੱਡੀ ਗਿਣਤੀ 'ਚ ਮੁਸਲਮਾਨ ਵੋਟਰ ਵੀ ਹੈ, ਲੇਕਿਨ ਉੱਥੇ ਹੀ ਜਾ ਕੇ ਜਦੋਂ ਤੁਸੀਂ ਜ਼ਖਮਾਂ ਤੇ ਲੂਣ ਛਿੜਕਣਾ ਹੈ ਤਾਂ ਉੱਥੇ ਖਲੋ ਕੇ ਕਹਿ ਰਿਹਾ ਆਵਰ ਗਵਰਨਮੈਂਟ ਸਟੈਂਡਸ ਵਿਦ ਹਰ ਮਜ਼ਲੂਮ, ਅਸੀਂ ਹਰ ਵਿਕਟਮ ਦੇ ਨਾਲ ਖੜੇ ਹਾਂ। ਦੋਜ਼ ਪੀਪਲ ਆਰ ਟਰਾਈਂਗ ਟੂ ਟ੍ਰਿਕ ਮੁਸਲਿਮ ਸਿਸਟਰਸ ਟੂ ਪੁਸ਼ them ਬੈਕ ਇਨ देयर ਲਾਈਵਸ, ਕਿ ਜੀ ਇਹ ਜਿਹੜੀ ਆਪੋਜੀਸ਼ਨ ਵਾਲੇ ਨੇ ਇਹ ਮੁਸਲਮਾਨ ਔਰਤਾਂ ਨੂੰ ਪੁਸ਼ ਬੈਕ ਕਰ ਰਹੇ ਨੇ। ਅਸੀਂ ਦੇਖੋ ਫਿਰ ਉਹ ਕਹਿ ਰਿਹਾ reminding BJP government freed the Muslim sisters and daughters from the menace of triple talaq, ਕਿ ਜੀ ਅਸੀਂ ਉਹਨਾਂ ਨੂੰ ਟ੍ਰਿਪਲ ਤਲਾਕ ਦੇ ਉਸ ਤੋਂ ਆਜ਼ਾਦ ਕੀਤਾ। ਔਰ ਮੁਸਲਿਮ ਸਿਸਟਰਸ ਐਂਡ ਡਾਟਰਸ ਅੰਡਰਸਟੈਂਡ ਆਵਰ ਕਲੀਅਰ ਇੰਟੈਂਸ਼ਨਸ, ਉਹ ਤਾਂ ਸਾਡੀਆਂ ਬਹੁਤ ਐਡਮਾਇਰਰ ਨੇ ਮੁਸਲਮਾਨ ਔਰਤਾਂ ਡਾਟਰਸ ਐਂਡ ਮਦਰ, ਕਿਉਂਕਿ ਉਹ ਸਮਝਦੇ ਨੇ ਵੀ ਅਸੀਂ ਕਿੰਨੇ ਇਮਾਨਦਾਰ ਹੈ। ਵੀ ਮੇਡ them free of triple talaq and gave them protection, ਅਸੀਂ ਤਾਂ ਉਹਨਾਂ ਨੂੰ ਤਹਫੁਜ਼ ਦਿੱਤਾ। ਉਹ ਨਜ਼ਰ ਆ ਰਿਹਾ ਜੋ ਤਹਫੁਜ਼ ਉਹ ਗੁੰਡੇ ਔਰ ਦੂਸਰੇ ਜਿਹੜੇ ਨੇ ਉਹ ਜੋ ਕਰ ਰਹੇ ਨੇ। when the BJP received support from Muslim women, these ਠੇਕੇਦਾਰਸ got restless, ਕਿ ਜਦੋਂ ਮੁਸਲਮਾਨ ਔਰਤਾਂ ਸਾਡੀ ਹਮਾਇਤ ਤੇ ਉਤਰ ਆਈਆਂ ਇਹ ਜਿਹੜੇ ਠੇਕੇਦਾਰ ਬਣੇ ਹੋਏ ਨੇ ਇਹ ਬੇਚੈਨ ਹੋ ਗਏ। and seeing them chant ਮੋਦੀ ਮੋਦੀ, they are trying to trick our Muslim sisters, ਕਿ ਇਹ ਹੁਣ ਸਾਡੀਆਂ ਮੁਸਲਮਾਨ ਭੈਣਾਂ ਨੂੰ ਗੁੰਮਰਾਹ ਕਰ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਕਿਸ ਹੱਦ ਤੱਕ ਇਹ ਝੂਠੇ ਫਰਾਡੀਏ ਔਰ ਜਿਹੜਾ ਜ਼ੁਲਮ ਹੈ ਉਸ ਨੂੰ ਵੀ ਉਹ ਇੱਕ ਨਿਮਤ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਹੇ ਨੇ। ਇਹ ਠੀਕ ਕਿਵੇਂ ਹੀ ਹੈ, ਤੁਸੀਂ ਜਿਵੇਂ ਕਿਹਾ ਕਿ 3 ਖੇਤੀ ਕਾਨੂੰਨ ਬਿਨਾਂ ਪੁੱਛੇ ਕਿਸਾਨਾਂ ਨੂੰ, ਉਸ ਤੋਂ ਕਾਨੂੰਨ ਵੀ ਬਣਨ ਤੋਂ ਪਹਿਲਾਂ ਜਿਹੜੇ ਸਾਈਲੋ ਨੇ ਜਿੱਥੇ ਉਹ ਸਟੋਰ ਕਰਨਾ ਸਟਫ ਅੰਬਾਨੀਆਂ ਅਡਾਨੀਆਂ ਦੇ ਪੰਜਾਬ ਹਰਿਆਣੇ 'ਚ ਬਣਾ ਦਿੱਤੇ। ਹੁਣ ਜਦੋਂ ਕਿਸਾਨਾਂ ਨੇ ਕਿਹਾ ਕਿ ਭਾਈ ਇਹ ਵਾਪਸ ਲਓ, ਕਹਿੰਦੇ ਇਹ ਤੁਹਾਨੂੰ ਪਤਾ ਨਹੀਂ ਇਹ ਤੁਹਾਡੇ ਭਲੇ ਲਈ ਨੇ। ਹੁਣ ਇਹ ਇਵੇਂ ਹੀ, ਔਰ
ਮੁਸਲਮਾਨ ਔਰਤਾਂ ਨੂੰ ਇਹ ਕਹਿ ਰਿਹਾ ਕਿ ਦੇਖੋ ਇਹ ਜਿਹੜਾ ਅਸੀਂ ਹਿਜਾਬ ਤੇ ਪਾਬੰਦੀ ਲਾਉਣ ਦੀ ਹੁਣ ਗੱਲ ਕਰ ਰਹੇ ਤੁਹਾਡੇ ਭਲੇ ਲਈ ਹੈ, ਤੁਸੀਂ ਇਹ ਤੁਹਾਡੀ ਤਰੱਕੀ ਦੇ ਰਾਹ 'ਚ ਇਹ ਜਿਹੜੇ ਨੇ ਵਿਰੋਧ ਕਰ ਰਹੇ ਨੇ ਉਹ ਰੁਕਾਵਟ ਪਾ ਰਹੇ ਨੇ। ਔਰ ਦੂਸਰੇ ਪਾਸੇ ਅਦਾਲਤਾਂ ਕਿਵੇਂ ਇਹਨਾਂ ਨੂੰ ਸਪੋਰਟ ਕਰ ਰਹੀਆਂ ਹੁਣ, ਕਿਉਂਕਿ ਇਹ ਜਿਹੜਾ ਹਿਜਾਬ ਰੋ ਹੈ ਇਹ ਹਾਈ ਕੋਰਟ ਕਰਨਾਟਕਾ 'ਚ ਪਹੁੰਚਿਆ, ਸਿੰਗਲ ਬੈਂਚ ਤੋਂ ਚੀਫ ਜਸਟਿਸ ਕੋਲ ਆਇਆ, ਹੁਣ ਉਹਦੇ ਤੇ ਉਹ ਸੁਣਵਾਈ ਕਰ ਰਿਹਾ। ਪਰ ਤੁਸੀਂ ਦੇਖੋ ਕਿ ਹਿਜਾਬ ਰੋ ਹਾਈ ਕੋਰਟ ਆਸਕਸ ਸਟੂਡੈਂਟਸ not to insist on wearing religious things till matter is resolved. Court also said education institutions can resume classes for students. ਕੋਰਟ ਕਹਿ ਰਿਹਾ ਜੀ ਕਲਾਸਾਂ ਸ਼ੁਰੂ ਕਰੋ ਕਾਲਜ। ਹੁਣ ਉਹ ਮੁਸਲਮਾਨ ਬੱਚਿਆਂ ਨੂੰ ਕਹਿ ਰਿਹਾ ਜੀ ਤੁਸੀਂ ਜਦੋਂ ਤੱਕ ਸਾਡੀ ਸੁਣਵਾਈ ਖਤਮ ਨਹੀਂ ਹੁੰਦੀ ਇਸ ਗੱਲ ਤੇ ਇਨਸਿਸਟ ਨਾ ਕਰੋ ਕਿ ਜੀ ਤੁਸੀਂ ਰਿਲੀਜੀਅਸ ਥਿੰਗਸ ਦਾ ਮਤਲਬ ਹੈ ਐਵੇਂ ਜਿਵੇਂ ਕੋਈ ਜੁਐਲਰੀ ਪਾਈ ਹੁੰਦੀ ਆ ਉਹਨਾਂ ਨੇ, ਉਹ ਬਾਈਂਡਿੰਗ ਹੈ ਰਿਲੀਜਨ ਵਾਈਜ਼। ਹਾਂਜੀ, ਹਿਜਾਬ 'ਚ ਰਹਿਣਾ, ਹਿਜਾਬ ਪਰਦਾ ਇਸਲਾਮ ਦਾ ਕੋਰ ਇਨ ਕੁਰਾਨ ਸ਼ਰੀਫ ਪ੍ਰਿੰਸੀਪਲ ਹੈ, ਇਹ ਕੋਈ ਹਦੀਸਾਂ 'ਚੋਂ ਆਈ ਹੋਈ ਚੀਜ਼ ਨਹੀਂ ਹੈ। ਲੇਕਿਨ ਹੁਣ ਉਹ ਇਹ ਹਾਈ ਕੋਰਟ ਕਹਿ ਰਿਹਾ ਜੀ ਕੋਈ ਨਹੀਂ, ਮਤਲਬ ਇਹ ਹੈ ਵੀ ਤੁਸੀਂ ਜਦੋਂ ਇੱਕ ਵਾਰੀ ਉਹ ਚਲੀਆਂ ਗਈਆਂ ਹਿਜਾਬ ਲਾ ਕੇ ਫਿਰ ਉਹਨਾਂ ਦਾ ਹੁੰਦਾ ਜੀ ਜੇ ਤੁਸੀਂ 4 ਦਿਨ ਲਾ ਸਕਦੇ ਹੋ ਹਿਜਾਬ ਤੇ ਫਿਰ ਪੱਕਾ ਵੀ ਲਾਇਆ ਜਾ ਸਕਦਾ, ਉਹਨੂੰ ਕਿਹੜਾ ਇਹ ਮੈਂਡੇਟਰੀ ਤੁਸੀਂ ਹੁੰਦਾ ਤੇ। ਔਰ ਉਹਦਾ ਉਹਨਾਂ ਨੇ ਹੁਣ ਕਿਵੇਂ ਬੱਚੀਆਂ ਕਰਨਗੇ, ਮੈਂ ਸਮਝਦਾ ਵੀ ਉਹਨਾਂ ਨੂੰ ਬਿਲਕੁਲ ਇਸ ਗੱਲ ਨੂੰ ਨਹੀਂ ਮੰਨਣਾ ਚਾਹੀਦਾ। ਕਲਾਸਾਂ ਮਿਸ ਹੋ ਜਾਂਦੀਆਂ ਨੇ ਕੋਈ ਗੱਲ ਨਹੀਂ ਹੈ, ਲੇਕਿਨ ਇਸ ਸਭ ਦੇ ਚੱਲਦੇ ਆ ਗੱਲ ਜੋ ਮਾਹੌਲ ਇਹਨਾਂ ਨੇ ਬਣਾਇਆ ਹੋਇਆ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਹਰਿਆਣਾ ਕੈਬਨਿਟ ਨੋਡ ਫॉर एंटी कन्वर्शन बिल कि हरियाणे ਦੀ ਸਰਕਾਰ umpteen केसेस ऑफ रिलीजियस कन्वर्शनस रिकॉर्डेड। ਉਹ ਹਰਿਆਣੇ ਦਾ ਚੀਫ ਮਿਨਿਸਟਰ ਉਹ ਖੱਚਰ ਉਹ ਕਹਿ ਰਿਹਾ ਕਿ ਜੀ ਬਹੁਤ ਕਨਵਰਸ਼ਨਸ ਹੋ ਰਹੀਆਂ। ਹੁਣ ਕਨਵਰਸ਼ਨਸ ਦਾ ਉਹ ਪਿੰਡਾਂ ਦੇ ਪਿੰਡ ਮੁਸਲਮਾਨਾਂ ਦੇ ਹਿੰਦੂ ਬਣਾ ਰਹੇ ਨੇ। ਉਹ ਕਹਿੰਦੇ ਜੀ ਅਸੀਂ ਅੱਗੋਂ ਆਲਰੇਡੀ ਐਂਟੀ ਕਨਵਰਸ਼ਨ ਲਾਅ ਐਗਜ਼ਿਸਟ ਕਰਦਾ ਹੈ ਪਰ ਉਹਦੇ 'ਚ ਹੋਰ ਸਜ਼ਾ ਦਾ ਜਾਂ ਦੂਸਰਾ ਕੋਈ ਵਾਅਦਾ ਕਰਨਗੇ। ਸੋ ਕੁੱਲ ਮਿਲਾ ਕੇ ਆਲਰੇਡੀ ਜਿਵੇਂ ਅਸੀਂ ਕਿਹਾ ਵੀ ਇਹ ਹਿੰਦੂ ਸਟੇਟ ਬਣ ਚੁੱਕਾ ਹੈ। ਝੰਡਾ ਵੀ ਹੁਣ ਜੇ ਤਿਰੰਗੇ ਦੀ ਥਾਂ ਉਹ ਲੱਗ ਜਾਂਦਾ ਉਹ ਕਹਿੰਦੇ ਫਿਰ ਕੀ ਹੋਇਆ ਜੀ, ਪਹਿਲਾਂ ਵੀ ਤਾਂ ਭਗਵਾ ਹੀ ਹੁੰਦਾ ਸੀ ਰਾਮਚੰਦਰ ਦੇ ਰੱਥ ਤੇ, ਉਦੋਂ ਕਿਹੜਾ ਤਿਰੰਗਾ ਐਗਜ਼ਿਸਟ ਕਰਦਾ ਸੀ। ਸੋ ਇਹ ਹਾਲਤ ਹੈ ਜੋ 1930ਵਿਆਂ ਦੇ ਨਾਜ਼ੀ ਜਰਮਨੀ ਦੀ ਸੀ, ਅੱਜ ਭਾਰਤ ਦੇ ਵਿੱਚ ਸਿੱਖ, ਮੁਸਲਮਾਨ, ਈਸਾਈ, ਦਲਿਤ, ਟਰਾਈਬਲ ਉਹੀ ਫੇਸ ਕਰ ਰਹੇ ਨੇ ਜੋ ਨਾਜ਼ੀ ਜਰਮਨੀ ਦੇ ਵਿੱਚ ਯਹੂਦੀ, ਜਿਪਸੀ, ਰੋਮਨ ਕੈਥੋਲਿਕ, ਕਮਿਊਨਿਸਟ, ਲਿਬਰਟੇਰੀਅਨਸ ਉਹਨਾਂ ਦੇ ਨਾਲ ਜੋ ਵਾਪਰਦਾ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਪੀ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਦਾ ਅਮਲ ਖਤਮ ਹੋ ਗਿਆ ਹੈ। ਠੀਕ ਇਸ ਮੌਕੇ ਤੇ ਲਖੀਮਪੁਰ ਖੀਰੀ ਵਿੱਚ 4 ਕਿਸਾਨਾਂ ਨੂੰ ਗੱਡੀਆਂ ਹੇਠ ਰੋਂਦਣ ਵਾਲੇ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸੋ ਜ਼ਾਹਿਰ ਹੈ ਕਿ ਅਜਿਹਾ ਯੂਪੀ ਦੇ ਅਗਲੇ ਗੇੜ ਦੀਆਂ ਵੋਟਾਂ ਵਿੱਚ ਬ੍ਰਾਹਮਣ ਵੋਟਾਂ ਲੈਣ ਲਈ ਕੀਤਾ ਗਿਆ ਹੈ। ਪਰ ਇਸ ਨਾਲ ਬੀਜੇਪੀ ਨੇ ਸਿੱਖ ਕੌਮ ਅਤੇ ਕਿਸਾਨਾਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਤੁਹਾਡੀਆਂ ਜਾਨਾਂ ਦੀ ਜਿਹੜੀ ਕੋਈ ਵੀ ਕੀਮਤ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਖਿੱਚ ਧੂ ਕੇ ਇਧਰੋਂ ਕਰੀਏ ਉਧਰੋਂ ਕਰੀਏ, ਕੰਨ ਸਿੱਧਾ ਫੜੀਏ, ਘੁਮਾ ਕੇ ਫੜੀਏ, ਗੱਲ ਉੱਥੇ ਹੀ ਚਲੀ ਜਾਂਦੀ ਹੈ। ਅੱਛਾ।
ਕਿ ਜਦੋਂ ਇੱਕ ਸਟੇਟ ਉਹਨਾਂ ਗੁੰਡਿਆਂ ਦੇ ਹਵਾਲੇ ਹੋਏ ਜਿਹੜੇ ਗੁੰਡਾਗਰਦੀ ਨੂੰ ਕਾਨੂੰਨ ਤੋਂ ਬਾਲਾਤਰ ਸਮਝਦੇ ਨੇ ਔਰ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਭਾਈ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਜਿਹੜਾ ਗੁੰਡਾ ਲੈਵਲ ਥੱਲੇ ਹੁੰਦਾ ਤੇ ਜਿਹੜੇ ਕੋਤਵਾਲ ਸਈਆਂ ਨੇ, ਜੇ ਤੁਸੀਂ ਇਹਨਾਂ ਦੀ ਪਾਰਲੀਮੈਂਟ ਤੋਂ ਲੈ ਕੇ ਅਸੈਂਬਲੀਆਂ 'ਚ ਜਿਹੜੇ ਲੋਕ MP ਜਾਂ MLA ਚੁਣ ਕੇ ਆਉਂਦੇ ਨੇ, ਤੁਸੀਂ ਦੇਖੋ ਤੇ ਉਹਨਾਂ 'ਚ ਲਗਭਗ ਅੱਧੇ ਜਿਹੜੇ ਨੇ ਉਹ ਸੀਰੀਅਸ ਕ੍ਰਾਈਮਸ ਕਰਨ ਵਾਲੇ ਕ੍ਰਿਮੀਨਲ ਨੇ। ਉਹਨਾਂ ਸੀਰੀਅਸ ਕ੍ਰਾਈਮਸ 'ਚ ਮਰਡਰ ਵੀ ਸ਼ਾਮਲ ਨੇ, ਰੇਪਸ ਵੀ ਨੇ ਔਰ ਕਈ ਦਹਾਕਿਆਂ ਤੋਂ ਕੇਸ ਜਿਹੜੇ ਨੇ ਉਹਨਾਂ ਦੀਆਂ ਫਾਈਲਾਂ ਬੰਦ ਪਈਆਂ ਔਰ ਉਹ ਆਪਣੇ ਜਿਹੜਾ ਪੋਲੀਟੀਕਲ ਇਨਫਲੂਐਂਸ ਦਾ ਇਸਤੇਮਾਲ ਕਰਕੇ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਔਰ ਇਹ ਵੀ ਦੁਨੀਆ ਦੀ ਡੈਮੋਕ੍ਰੇਸੀ ਦੇ ਵਿੱਚ ਇੱਕ ਯੂਨੀਕ ਐਗਜ਼ਾਮਪਲ ਬਣ ਗਈ ਕਿ ਯੋਗੀ ਆਦਿੱਤਿਆਨਾਥ ਜਿਹੜਾ 3-4 ਵਾਰ MP ਵੀ ਰਿਹਾ ਉੱਥੋਂ ਗੋਰਖਪੁਰ ਤੋਂ, ਉਹਦੇ ਖਿਲਾਫ ਮਰਡਰ, ਰੇਪ ਔਰ ਅਗਜ਼ਨੀ ਔਰ ਦੂਸਰੇ ਦੇ ਕੇਸ ਸੀ। ਉਹ ਜਦੋਂ ਚੀਫ ਮਿਨਿਸਟਰ ਬਣਦਾ UP ਦੇ ਵਿੱਚ, ਇਹ ਵੀ ਪਹਿਲੀ ਉਦਾਹਰਣ ਦੁਨੀਆ 'ਚ ਕਿਤੇ ਹੋਏਗੀ ਕਿ ਉਹ ਆਪਣੇ ਖਿਲਾਫ ਕੇਸ ਜਿਹੜੇ ਸੀ ਮਰਡਰ ਔਰ ਦੂਜੇ ਦੇ, ਉਹ ਸਾਰੇ ਹੀ ਵਾਪਸ ਲੈ ਲੈਂਦਾ ਅਸੈਂਬਲੀ 'ਚ ਉਹਨੂੰ ਕਰਕੇ ਔਰ ਸਭ ਕੁਝ ਖਤਮ ਹੋ ਗਿਆ। ਸੋ ਜਦੋਂ ਇਸ ਲੈਵਲ ਦੇ ਉੱਤੇ ਔਰ ਇਹਨਾਂ ਦੇ ਤੁਸੀਂ ਹਾਇਰ ਐਸ਼ਲੀਓਨ ਦੇ ਵਿੱਚ ਦੇਖੋ ਜਿਹੜੇ ਲੋਕ ਪ੍ਰਾਗਵੀ ਸਾਧਵੀ ਪ੍ਰਗਿਆ, ਕਰਨਲ ਪ੍ਰੋਤ, ਸੀਮਾਨੰਦ, ਜਿਹੜੇ ਬੰਬ ਧਮਾਕਿਆਂ ਲਈ ਜ਼ਿੰਮੇਵਾਰ, ਦਰਜਨਾਂ ਮੌਤਾਂ ਦੇ ਲਈ ਜ਼ਿੰਮੇਵਾਰ, ਇਹੀ ਨਹੀਂ ਵੀ ਕਾਨੂੰਨ ਨੂੰ ਮੂਟ ਕਰ ਦਿੱਤਾ ਗਿਆ, ਲੈਜਿਸਲੇਚਰ ਪ੍ਰੋਸੈਸ ਰਾਹੀਂ MP ਮਿਨਿਸਟਰਸ ਔਰ ਬਿਲਕੁਲ ਜਿਹੜਾ ਔਰ ਜੇ ਵੱਡੇ ਪੈਮਾਨੇ ਤੇ ਦੇਖਣਾ ਹੈ ਤੇ 2002 ਚ ਜਿਹੜੀ ਕਾਤਲਾਂ ਦੀ ਜੋੜੀ ਬਿੱਲੇ ਰੰਗੇ ਦੀ, ਮੋਦੀ ਔਰ ਅਮਿਤ ਸ਼ਾਹ ਦੀ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਵਹਾਇਆ ਗੁਜਰਾਤ ਦੇ ਵਿੱਚ, ਉਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨੇ, ਹੋਮ ਮਿਨਿਸਟਰ ਨੇ। ਹੁਣ ਜਿਹੜਾ ਮੋਦੀ 12 ਸਾਲ 2002 ਤੋਂ 2014 ਤੱਕ ਦੁਨੀਆ ਦੇ ਕਿਸੇ ਮੁਲਕ 'ਚ, ਅਮਰੀਕਾ, UK, ਕੈਨੇਡਾ 'ਚ ਨਹੀਂ ਆ ਸਕਿਆ, ਪਾਬੰਦੀਆਂ ਲੱਗੀਆਂ, ਅੱਜ ਉਸ ਦੀ ਹਕੂਮਤ ਦੂਸਰੀ ਵਾਰ ਬਣੀ ਹੈ ਔਰ ਉਹਦੇ 'ਚ ਫਿਰ ਕਿਹਨੇ ਸਜ਼ਾ ਦੇਣੀ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਸਾਨ ਅੰਦੋਲਨ ਜਿਹਦਾ ਆਧਾਰ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ, ਇਹੀ ਉਹਨਾਂ ਦਾ ਇੱਕ ਮੇਨ ਮੁੱਦਾ ਸੀ। ਦੂਸਰੇ ਇਸ਼ੂ ਸੀ MSP ਜਾਂ ਪਰਾਲੀ ਜਾਂ ਬਿਜਲੀ ਔਰ ਦੂਜੇ, ਪਰ ਮੇਨ ਮੁੱਦਾ ਇਹੀ ਸੀ। ਜਦੋਂ ਉਹ ਉਹਨਾਂ ਨੂੰ ਜਿਹੜਾ ਵਾਪਸ ਮੋੜਨ 'ਚ ਜਾਂ ਕੁਚਲਣ 'ਚ ਨਾਕਾਮਯਾਬ ਰਹੇ, ਹਰਿਆਣੇ ਤੋਂ ਲੈ ਕੇ ਦਿੱਲੀ ਤੱਕ, ਤੇ ਇਹਨਾਂ ਨੇ UP ਦਾ ਲਖੀਮਪੁਰ ਖੀਰੀ ਬੈਲਟ ਉਸ ਨੂੰ ਚੁਣਿਆ, BJP ਇਹਨਾਂ ਦੀਆਂ ਏਜੰਸੀਆਂ ਨੇ, ਕਿਉਂਕਿ ਜਿਹੜਾ ਗਾਜ਼ੀਪੁਰ ਬਾਰਡਰ ਦੇ ਉੱਤੇ ਜਿੱਥੇ ਕਿ ਟਕੈਤ ਭਰਾ ਲੀਡ ਕਰ ਰਹੇ ਸੀ ਮੂਵਮੈਂਟ ਨੂੰ, ਉਹਨਾਂ ਦਾ ਜਿਹੜਾ ਸੈਂਟਰਲ ਫੀਡਿੰਗ ਲਾਈਨ ਸੀ ਹਰ ਪੱਖ ਤੋਂ, ਫਾਈਨੈਂਸ਼ੀਅਲ ਵੀ ਔਰ ਇਨ ਨੰਬਰਸ ਵੀ, ਉਹ ਲਖੀਮਪੁਰ ਖੀਰੀ, ਇਹ ਉਹ ਬੈਲਟ ਹੈ ਜਿੱਥੇ ਕਿ ਬਹੁਤ ਸਾਰੇ ਮਾਝੇ ਦੇ ਸਿੱਖ ਕਿਸਾਨ ਪੰਜਾਬ ਦੇ ਕਈ ਦਹਾਕਿਆਂ ਤੋਂ ਉੱਥੇ ਵਸੇ ਹੋਏ ਨੇ ਔਰ ਉਹਨਾਂ ਦੇ ਹੀ ਪ੍ਰੈਜ਼ੈਂਸ ਵੀ ਸੀ। ਔਰ ਅਸੀਂ ਫਿਰ ਦੇਖਦੇ ਹਾਂ ਕਿ ਕਿਵੇਂ ਉਸ ਦਿਨ ਨੂੰ ਚੁਣਿਆ ਗਿਆ ਔਰ ਇਸ ਦੇ ਲਈ ਉਹਨਾਂ ਨੇ ਕਿਵੇਂ ਉੱਥੋਂ ਦਾ, ਕਿਉਂਕਿ ਉਹ ਇਹ ਬੈਲਟ ਹੈ ਲਖੀਮਪੁਰ ਖੀਰੀ ਦੀ ਜਿੱਥੇ ਬ੍ਰਾਹਮਣ ਪੋਪੂਲੇਸ਼ਨ ਕਾਫੀ ਵੱਡੀ ਗਿਣਤੀ 'ਚ, ਔਰ ਉੱਥੋਂ ਦੇ ਜਦੋਂ ਅਸੀਂ UP ਦੇ ਜਦੋਂ ਆਮ ਤੌਰ ਤੇ ਬ੍ਰਾਹਮਣ ਲਫ਼ਜ਼ ਆਉਂਦਾ ਹੈ ਤਾਂ ਬਹੁਤ ਵਾਰ ਸਾਨੂੰ ਲੱਗਦਾ ਹੈ ਕਿ ਵੀ ਖੀਰ ਖਾਣ ਵਾਲਾ, ਪਤਲੀ ਜਿਹੀ ਧੋਤੀ, ਰਾਮ ਕਰਨ ਵਾਲਾ ਡਰਾਕਲ, ਪਰ UP ਦੀ ਇਸ ਬੈਲਟ ਦਾ ਜਿਹੜਾ ਬ੍ਰਾਹਮਣ ਹੈ ਉਹ ਜੇ ਉੱਥੇ ਗੈਂਗਾਂ ਦੀ ਗੱਲ ਕਰੀਏ, ਗੈਂਗਸਟਰ ਤੇ ਜਿਹੜੀਆਂ ਪ੍ਰੋਮੀਨੈਂਟ ਗੈਂਗਾਂ ਨੇ ਉਹਨਾਂ ਦੇ ਵਿੱਚ ਬ੍ਰਾਹਮਣਾਂ ਦੇ ਗੈਂਗਸਟਰ ਨੇ ਬਹੁਤੇ। ਔਰ ਇਹ ਕਿਉਂਕਿ ਆਦਿੱਤਿਆਨਾਥ ਯੋਗੀ ਦਾ ਸੰਬੰਧ ਰਾਜਪੂਤ ਕਬੀਲੇ ਨਾਲ ਹੈ, ਇਸ ਦੇ ਉੱਤੇ ਇੱਕ ਇਲਜ਼ਾਮ ਇਹ ਵੀ ਰਿਹਾ ਵੀ ਇਹਨੇ ਜਿਹੜੇ ਨੇ ਬ੍ਰਾਹਮਣਾਂ ਨੂੰ ਮਾਰਿਆ, ਕਿਉਂਕਿ ਮੁਸਲਮਾਨਾਂ ਤੋਂ ਬਾਅਦ ਦੂਜੇ ਗੈਂਗਸਟਰ ਦੇ ਨਾਂ ਥੱਲੇ ਜਿਨ੍ਹਾਂ ਨੂੰ ਐਲੀਮੀਨੇਟ ਕੀਤਾ ਪੁਲਿਸ ਨੇ ਫੇਕ ਐਨਕਾਊਂਟਰ 'ਚ, ਉਹ ਬ੍ਰਾਹਮਣ ਸੀ। ਔਰ ਬ੍ਰਾਹਮਣ ਵੋਟ ਬੈਂਕ ਵੀ UP ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 17-18% ਬ੍ਰਾਹਮਣ ਵੋਟ ਹੈ। ਹੁਣ ਇਹਨਾਂ ਨੇ ਦੇਖਦੇ ਆ ਕਿ ਭਾਈ ਇਹ ਕੱਲ ਨੂੰ ਇਹ ਬ੍ਰਾਹਮਣ ਵੋਟ ਬੈਂਕ ਵੀ ਖਿਲਾਫ ਹੋ ਰਿਹਾ ਹੈ। ਇੱਕ ਸਟੇਜ ਤੇ ਮਾਇਆਵਤੀ ਨੇ ਵੀ ਜਦੋਂ ਉਹਨੇ ਸਰਕਾਰ ਬਣਾਈ, ਉਹਨੇ ਆਪਣੇ ਜਿਹੜਾ ਦਲਿਤ ਵੋਟਰ ਦੇ ਨਾਲ, ਬ੍ਰਾਹਮਣਾਂ ਦੇ ਨਾਲ ਸਮਝੌਤਾ ਕੀਤਾ ਸੀ। ਇਹ ਇੱਕ ਬੈਕ ਸਾਈਡ ਪੋਲਿਟਿਕਸ ਹੈ ਕਿ ਵੀ ਉੱਥੇ ਕੀ ਚੱਲ ਰਿਹਾ। ਹੁਣ ਇਸ ਪੀਰੀਅਡ 'ਚ ਉਹਨਾਂ ਨੇ ਕਿਸਾਨਾਂ ਨੂੰ, ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਇਸ ਨੂੰ, ਅਜੇ ਮਿਸ਼ਰਾ ਨੂੰ, ਜਿਹੜਾ ਉਸ ਲਖੀਮਪੁਰ ਖੀਰੀ ਦਾ ਉੱਥੋਂ MP ਬਣਿਆ ਸੀ, ਉਹਨੂੰ ਜਿਹੜਾ ਇੰਟਰਨਲ ਸਿਕਿਉਰਿਟੀ ਦਾ ਜਾਂ ਮਿਨਿਸਟਰ ਆਫ ਸਟੇਟ ਜਿਹਨੂੰ ਉੱਥੇ ਕਹਿੰਦੇ ਨੇ, ਹੋਮ ਮਿਨਿਸਟਰੀ ਦੇ ਵਿੱਚ ਡਿਪਟੀ ਮਿਨਿਸਟਰ ਬਣਾਇਆ। ਅਜੇ ਮਿਸ਼ਰਾ ਜਿਹੜਾ ਉਹ ਕਿਵੇਂ ਫਿਰ ਧਮਕਾ ਰਿਹਾ ਕਿ ਭਾਈ ਅਸੀਂ, ਔਰ ਉਹਦਾ ਉੱਥੇ
ਇੱਕ ਗੈਦਰਿੰਗ ਹੁੰਦੀ ਹੈ ਟੂਰਨਾਮੈਂਟ 'ਚ ਆਪਣੇ ਇਲਾਕੇ 'ਚ ਕਰਵਾਉਂਦੇ ਸੀ, ਉੱਥੇ ਕਿਸਾਨ ਵਿਰੋਧ ਕਰਦੇ ਨੇ ਔਰ ਉੱਥੇ ਉਹ ਧਮਕਾਉਂਦਾ ਹੈ ਕਿ ਜੀ ਇਹ ਪਤਾ ਨਹੀਂ ਹੈ ਵੀ ਮੈਂ ਕੌਣ ਹੈ, ਕਿਉਂਕਿ ਇਹ ਗੁੰਡੇ ਦੇ ਤੌਰ ਤੇ ਅਜੇ ਮਿਸ਼ਰਾ ਰਿਹਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਅਗਲੇ ਦਿਨਾਂ ਦੇ ਵਿੱਚ ਅਜੇ ਮਿਸ਼ਰੇ ਦਾ ਮੁੰਡਾ ਜਿਹੜਾ ਜਿਸ ਦਾ ਨਾਂ ਆਸ਼ੀਸ਼ ਮਿਸ਼ਰਾ ਹੈ, ਉਹ ਕਿਵੇਂ ਆਪਣੇ ਨਾਲ ਇੱਕ ਗੱਡੀਆਂ ਦੀ ਧਾੜ ਗੁੰਡਿਆਂ ਦੀ ਲੈ ਕੇ ਜਦੋਂ ਕਿ ਕਿਸਾਨ ਵਿਰੋਧ ਤੋਂ ਬਾਅਦ ਵਾਪਸ ਮੁੜ ਰਹੇ ਨੇ ਉਹਨਾਂ ਨੂੰ ਕੁਚਲ ਦਿੰਦਾ ਹੈ। 4 ਕਿਸਾਨ ਮਾਰੇ ਜਾਂਦੇ ਨੇ ਮੌਕੇ ਦੇ ਉੱਤੇ, ਉਹਨਾਂ ਨੂੰ ਉਹਨਾਂ ਦੇ ਗੱਡੀਆਂ ਥੱਲੇ ਕੁਚਲਿਆ ਜਾਂਦਾ ਹੈ, ਜ਼ਖਮੀ ਹੁੰਦੇ ਨੇ ਦਰਜਨਾਂ ਔਰ ਜਿਹੜੇ 2-3 ਇੱਕ ਗੱਡੀ ਦਾ ਡਰਾਈਵਰ ਔਰ 2-3 ਉਹਨਾਂ ਦੇ ਇੱਕ ਪੱਤਰਕਾਰ ਵੀ ਮਾਰਿਆ ਜਾਂਦਾ ਹੈ ਜਿਹੜਾ ਕਵਰ ਕਰ ਰਿਹਾ ਸੀ। ਔਰ ਇਹ ਸਾਰਾ ਉੱਥੋਂ ਉਹ ਦੌੜ ਜਾਂਦਾ ਹੈ ਆਸ਼ੀਸ਼ ਮਿਸ਼ਰਾ ਔਰ ਬੜੀ ਦੇਰ ਤੱਕ ਜਦੋਂ ਤੱਕ ਸੁਪਰੀਮ ਕੋਰਟ ਇੰਟਰਵੀਨ ਕਰਦਾ ਹੈ, ਸਪੈਸ਼ਲ ਇੱਕ ਸਿੱਟ ਬਣਾਈ ਜਾਂਦੀ ਹੈ, ਉਹ ਪੁਆਇੰਟ ਆਊਟ ਕਰਦੇ ਨੇ ਕਿ ਕਿਵੇਂ ਜਿਹੜੀਆਂ ਗਨ ਇਸਤੇਮਾਲ ਹੋਈਆਂ ਆਸ਼ੀਸ਼ ਮਿਸ਼ਰਾ ਦੀਆਂ ਸੀ ਉਹ ਉੱਥੇ ਮੌਕੇ ਤੇ ਮੌਜੂਦ ਸੀ, ਪਹਿਲਾਂ ਤਾਂ ਡਿਨਾਈ ਕਰਦੇ ਰਹੇ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਹੋਪ ਵੱਜੀ ਬਹੁਤਿਆਂ ਨੂੰ ਕਿ ਸ਼ਾਇਦ ਜਸਟਿਸ ਹੋਏ ਕਿ ਜੇ ਹੁਣ ਸੁਪਰੀਮ ਕੋਰਟ ਸੁਪਰਵਾਈਜ਼ ਕਰ ਰਿਹਾ ਹੈ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ, ਇਹਦੇ ਬਾਵਜੂਦ ਕਿ ਡਿਮਾਂਡ ਕਿਸਾਨਾਂ ਵੱਲੋਂ ਹੁੰਦੀ ਰਹੀ ਕਿ ਅਜੇ ਮਿਸ਼ਰਾ ਜਿਹੜਾ ਕਰਨ ਕਰਾਉਣ ਵਾਲਾ ਹੈ ਸਾਰਾ ਉਹਦਾ ਰਿਜ਼ਾਈਨ ਲਓ, ਉਹਨੂੰ ਬਾਹਰ ਕੱਢੋ। ਲੇਕਿਨ ਉਹਨੂੰ ਤਾਂ ਬਾਹਰ ਕੀ ਕੱਢਣਾ ਸੀ ਜਿਹਨੂੰ ਆਸ਼ੀਸ਼ ਮਿਸ਼ਰੇ ਨੂੰ ਗ੍ਰਿਫਤਾਰ ਕਰਨਾ ਇਹਨਾਂ ਦੀ ਮਜਬੂਰੀ ਬਣ ਗਿਆ ਸੀ। ਅੱਜ ਜਦੋਂ ਕਿ ਪਹਿਲਾ ਚਰਨ ਵੋਟਾਂ ਦਾ ਖਤਮ ਹੋਇਆ ਕਿਉਂਕਿ 5-6 ਫੇਜ਼ਸ ਦੇ ਵਿੱਚ ਵੋਟਾਂ ਪੈਣੀਆਂ ਨੇ, ਉਹ ਬੈਲਟ ਲਖੀਮਪੁਰ ਖੀਰੀ ਔਰ ਦੂਜੀ ਉਹ ਸ਼ਾਇਦ ਤੀਸਰਾ ਜਾਂ ਚੌਥਾ ਪੜਾਅ ਹੈ ਜਿੱਥੇ ਬ੍ਰਾਹਮਣ ਵੋਟਾਂ ਵੱਡੀ ਗਿਣਤੀ 'ਚ ਨੇ। ਐਨ ਠੀਕ ਇਸ ਮੌਕੇ ਦੇ ਉੱਤੇ ਇਲਾਹਾਬਾਦ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਨਾਂ ਦੇ ਇਸ ਗੁੰਡੇ ਨੂੰ ਜਿਹੜਾ ਅਜੇ ਮਿਸ਼ਰਾ ਵਜ਼ੀਰ ਦਾ ਮੁੰਡਾ ਹੈ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਣ ਜ਼ਮਾਨਤ 4 ਮਹੀਨੇ ਦੇ ਵਿੱਚ ਮਿਲ ਜਾਣ ਦਾ ਮਤਲਬ ਹੈ ਕਿ ਕੇਸ ਦੇ ਵਿੱਚ ਵੀ ਕੋਈ ਸਜ਼ਾ ਨਹੀਂ ਹੋਏਗੀ ਔਰ ਆਰਗੂਮੈਂਟ ਇਹ ਦਿੱਤੇ ਗਏ ਕਿ ਜੀ ਉਹਦੇ ਨਾਲ ਦੇ ਡਰਾਈਵਰ ਨੇ ਕੁਚਲਿਆ ਹੋ ਸਕਦਾ ਹੈ ਔਰ ਉਹ ਤਾਂ ਮਾਰ ਦਿੱਤਾ, ਉਹ ਹੈ ਹੀ ਨਹੀਂ ਔਰ ਕੋਈ ਐਸਾ ਸਬੂਤ ਨਹੀਂ ਹੈ ਕਿ ਬਈ ਇਹਦੀ ਇਨਵੋਲਵਮੈਂਟ। ਹੁਣ ਜ਼ਾਹਰ ਹੈ ਕਿ ਵੀ ਇਹ ਹੈ ਕਿ ਜੀ ਸੁਪਰੀਮ ਕੋਰਟ 'ਚ ਇਹਨੂੰ ਕਿਹਾ ਜਾਏਗਾ ਵੀ ਪਰ ਕੁਝ ਨਹੀਂ ਹੋਣਾ। ਇਹ ਉਹੀ ਕਹਾਣੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜੇ 1984 ਨਵੰਬਰ ਦੀ ਸਿੱਖ ਨਸਲਕੁਸ਼ੀ ਦੇ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਮਿਲੀ ਹੁੰਦੀ ਤੇ ਫਿਰ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਨਹੀਂ ਸੀ ਹੋਣੀ। ਤੇ ਜਦੋਂ ਲਗਾਤਾਰਤਾ ਦੇ ਨਾਲ ਵਿਹਾਰ ਹੀ ਇਹ ਹੈ ਕਿ ਭਾਈ ਜੇ ਤੁਸੀਂ ਗੁੰਡਾਗਰਦੀ ਕਰਦੇ ਹੋ ਤੇ ਜਿਹੜੇ ਤੁਹਾਡੇ ਹਾਕਮ ਜਿਨ੍ਹਾਂ ਲਈ ਤੁਸੀਂ ਕਰਦੇ ਹੋ ਉਹ ਤੁਹਾਨੂੰ ਤੱਤੀ ਵਾਹ ਨਹੀਂ ਲੱਗਣ ਦੇਣਗੇ। ਅਦਾਲਤਾਂ ਜੱਜ ਸੁਪਰੀਮ ਕੋਰਟ 'ਚ ਜੇ ਮੰਦਰ ਦੇ ਮਾਮਲੇ 'ਚ ਬਾਬਰੀ ਮਸਜਿਦ ਨੂੰ ਬਿਲਕੁਲ ਸਾਫ਼ ਕਰਾਉਣ ਦੀ ਲਾਈਨ ਦੇ ਥੱਲੇ ਇਹ ਆਪਣੇ ਹੱਕ 'ਚ ਫੈਸਲਾ ਲੈ ਸਕਦੇ ਨੇ ਔਰ ਬਾਕੀ ਸਾਰੇ ਮਾਮਲਿਆਂ 'ਚ ਜੋ ਜਿਨ੍ਹਾਂ ਨੇ ਢਾਈ ਬਾਬਰੀ ਮਸਜਿਦ ਅਡਵਾਨੀ ਤੋਂ ਲੈ ਕੇ ਮੁਰਲੀ ਮਨੋਹਰ ਜੋਸ਼ੀ ਉਹ ਸਾਰੇ ਬਰੀ ਹੋ ਸਕਦੇ ਨੇ। ਨਵੰਬਰ 84 ਦਾ ਤੁਸੀਂ ਦੇਖ ਲਓ ਕਿਉਂਕਿ ਰਲੇ ਹੋਏ ਨੇ ਅੱਜ ਤੱਕ ਵੀ। ਇੱਕ ਸੱਜਣ ਕੁਮਾਰ ਨੂੰ ਉੱਥੇ ਜ਼ਰੂਰ ਜੇਲ੍ਹ ਹੋਈ ਹੈ, ਬਾਕੀ ਹਜ਼ਾਰਾਂ ਸਿੱਖਾਂ ਦੇ ਕਾਤਲ ਕਿਸੇ ਨੂੰ। ਤੇ ਇਹ ਕਿਹਨਾਂ ਨੂੰ ਇਹ ਆਸ ਸੀ ਕਿ ਵੀ ਇਹ ਲਖੀਮਪੁਰ ਖੀਰੀ ਔਰ ਇਸ ਸਾਰੇ ਦੇ ਵਿੱਚ ਹਾਲਾਂਕਿ ਇਸ ਨੇ ਕਿਸਾਨਾਂ ਦੇ ਵਿੱਚ ਗੁੱਸਾ ਵੀ ਭਰਿਆ ਪਰ ਇਹਨੇ ਇੱਕ ਇਹ ਮੈਸੇਜ ਵੀ ਦਿੱਤਾ ਹੈ ਕਿ ਵੀ ਡੋਂਟ ਗਿਵ ਏ ਡੈਮ to the Sikhs, to the farmers, to the judds, to the jats, no matter what। ਔਰ ਇਹੀ ਮੈਸੇਜ ਔਰ ਇਹਦੇ ਥੱਲੇ ਬ੍ਰਾਹਮਣਾਂ ਦੀਆਂ ਵੋਟਾਂ ਵੀ ਮਿਲ ਜਾਣਗੀਆਂ ਪਰ ਇਸ ਤੋਂ ਵੱਡਾ ਮੈਸੇਜ ਉਹਨਾਂ ਨੇ ਆਪਣੇ ਗੁੰਡਿਆਂ ਨੂੰ ਇਹ ਦਿੱਤਾ ਹੈ ਕਿ ਜੇ ਇਸ ਲੈਵਲ ਦੀ ਜਿਹੜੀ ਹੈ ਉਹ ਕ੍ਰਿਮੀਨਲ ਐਕਟੀਵਿਟੀ ਵੀ ਹੋਏ ਕਿ ਸੁਪਰੀਮ ਕੋਰਟ ਇੰਟਰਵੀਨ ਕਰਾ ਕੇ ਸਿੱਟ ਬਣਾ ਕੇ ਗ੍ਰਿਫਤਾਰੀ ਕਰਵਾਏ, ਸਟਿਲ ਅਸੀਂ ਜਿਹੜਾ ਆਫ ਦਾ ਹੁੱਕ ਕਰ ਸਕਦੇ ਹਾਂ। ਔਰ ਇਸ ਆਸ਼ੀਸ਼ ਮਿਸ਼ਰੇ ਦੀ ਹਾਈ ਕੋਰਟ ਵੱਲੋਂ ਇਲਾਹਾਬਾਦ ਵੱਲੋਂ ਬੇਲ ਇਹਨੂੰ ਇਸੇ ਕੜੀ ਦੇ ਵਿੱਚ ਹੀ ਦੇਖਿਆ ਜਾਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣਾ ਬ੍ਰੇਕ पे व्यूअर्स तो साना इसी तरह बने रहना। मिलते हैं छोटे जे ब्रेक के बाद। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਟ੍ਰਾਈ ਸਟੇਟ ਦੀਆਂ ਸਟੇਟ ਅਸੈਂਬਲੀ ਵੱਲੋਂ ਸਿੱਖ ਕੌਮ ਨੂੰ ਮਾਨਤਾ ਦਿੰਦਿਆਂ ਇੱਕ ਸਾਂਝਾ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਵਜੋਂ ਤਸਲੀਮ ਕੀਤਾ ਗਿਆ ਹੈ, ਉੱਥੇ ਕੋਵਿਡ ਕ੍ਰਾਈਸਿਸ ਦੇ ਦੌਰਾਨ ਸਿੱਖ ਕੌਮ ਦੀਆਂ ਸੇਵਾਵਾਂ ਦੀ ਵੀ ਭਾਰੀ ਸ਼ਲਾਘਾ ਵੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬ੍ਰੇਕ ਦੇ ਦੌਰਾਨ ਆਪਣੇ ਜ਼ੁਬੇਰ ਯਾਕੂਬ ਸਾਹਿਬ ਨੇ ਸਾਡੇ ਤੋਂ ਪੁੱਛਿਆ ਕਿ ਅਕਾਲੀ ਕੌਣ ਨੇ, ਇਹਨਾਂ ਦਾ ਪਿਛੋਕੜ ਕੀ ਹੈ, ਇਹ ਖਾਲਿਸਤਾਨੀ ਨੇ ਕਿ ਨਹੀਂ। ਇਹ ਅਕਾਲੀ ਦਲ ਦੀ ਹਿਸਟਰੀ ਔਰ ਇਸ ਸਾਰੇ ਦੇ ਨਾਲ ਜੁੜਿਆ ਪਾਰਟ ਜਿਹੜਾ ਹੈ ਉਹ ਅਸੀਂ ਫੇਰ ਕਿਸੇ ਦਿਨ ਡਿਟੇਲ ਡਿਸਕਸ ਕਰਾਂਗੇ, ਕਿਉਂਕਿ ਇਸ ਸੈਗਮੈਂਟ 'ਚ ਅਸੀਂ ਇੱਕ ਇੰਪੋਰਟੈਂਟ ਅਚੀਵਮੈਂਟ, ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀਆਂ ਅਚੀਵਮੈਂਟਸ ਦੀ ਗੱਲ ਕਰ ਰਹੇ ਹਾਂ ਤੇ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਜਿੱਥੇ ਵੀ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਬੈਠੇ ਨੇ, ਆਰਥਿਕ ਤੌਰ ਤੇ ਜਿਹੜੇ ਹੁਣ ਅੱਗੇ ਨਾਲੋਂ ਇੱਕ ਜਨਰੇਸ਼ਨ ਨੇ ਮਜ਼ਬੂਤੀ ਨਾਲ ਆਪਣੀ ਥਾਂ ਬਣਾਈ ਹੈ, ਉਹ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਵੀ ਇਨਵੋਲਵ ਹੋਏ ਨੇ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਕਿ ਕਿਵੇਂ ਉਹ ਸਟੇਟ ਆਫ ਨਿਊ ਜਰਸੀ ਹੋਏ, ਕਨੈਟੀਕਟ ਹੋਏ, ਪੈਨਸਿਲਵੇਨੀਆ ਹੋਏ ਔਰ ਕੈਲੀਫੋਰਨੀਆ ਹੋਏ, ਜਿਨ੍ਹਾਂ ਨੇ ਸਿੱਖਾਂ ਨੂੰ ਰੈਕਗਨਾਈਜ਼ ਕਰਦਿਆਂ ਖਾਲਸਾ ਸਾਜਨਾ ਦਿਵਸ ਨੂੰ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ, ਔਰ ਇਹ ਸਾਰੇ ਦੇ ਉੱਤੇ ਜਿਹੜੇ ਨੇ ਉਹਨਾਂ ਦੇ ਹਾਊਸਿਸ ਨੇ, ਸੈਨੇਟਸ ਨੇ ਰੈਜ਼ੋਲੂਸ਼ਨ ਕੀਤੇ ਨੇ। ਔਰ ਇਲੀਨੋਇਸ ਦੇ ਹਵਾਲੇ ਨਾਲ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਇਲੀਨੋਇਸ ਦੇ ਗਵਰਨਰ ਨੇ ਪੰਜਾਬੀ ਜ਼ਬਾਨ ਨੂੰ ਮਦਰ ਲੈਂਗੁਏਜ ਦੇ ਤੌਰ ਤੇ ਫਰਵਰੀ ਦਾ ਮਹੀਨਾ ਜਿਹੜਾ ਉਹ ਪੰਜਾਬੀ ਮਦਰ ਲੈਂਗੁਏਜ ਡੇ ਦੇ ਤੌਰ ਤੇ ਉੱਤੇ ਰੈਕਗਨਾਈਜ਼ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਇੱਕ ਵੱਡੀ ਪ੍ਰਾਪਤੀ, ਔਰ ਇਹਦੇ 'ਚ 2015 ਦੇ ਸਰਬੱਤ ਖਾਲਸਾ 'ਚੋਂ ਇੱਕ ਵੱਡੀ ਪ੍ਰਾਪਤੀ ਜਿਹੜੀ ਸੀ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਕਾਨਸੈਪਟ ਦੀ ਨਿਕਲੀ ਸੀ। ਔਰ ਇਹ ਕਾਲ ਸੀ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ, ਜਿਹੜੀ ਕਿ ਰਿਲੀਜੀਅਸ, ਸੋਸ਼ਲ, ਕਲਚਰਲ, ਪੋਲੀਟੀਕਲ ਹਰ ਸ਼ੋਬੇ ਦੇ ਵਿੱਚ, ਔਰ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ ਨਿਊਯਾਰਕ ਦੇ ਵਿੱਚ, ਲੰਡਨ ਦੇ ਵਿੱਚ, ਪੈਰਿਸ ਦੇ ਵਿੱਚ ਹੋਏ। ਫਿਰ ਕੋਵਿਡ ਦੇ ਚੱਲਦਿਆਂ ਪਿਛਲੇ ਲਗਭਗ 1.5-2 ਸਾਲ ਤੋਂ ਜਿਹੜੀ ਐਕਟੀਵਿਟੀ ਹਿਊਮੈਨਿਟੇਰੀਅਨ ਸੀ, ਲੰਗਰ ਦੀ ਸੇਵਾ ਔਰ ਥਾਂ-ਥਾਈਂ, ਉਸ ਦੇ ਵਿੱਚ ਆਪਣੀ ਰੈਕਗਨੀਸ਼ਨ ਹੋਈ। ਲੇਕਿਨ ਹੁਣ ਜਿਹੜੀ ਹੈ ਪੋਲੀਟੀਕਲ ਲੌਬੀ ਦੇ ਜਿਹੜਾ ਹੈ ਉਸ 'ਚ ਜਿਵੇਂ ਨਿਊਯਾਰਕ ਦੇ ਵਿੱਚ ਨਿਊਯਾਰਕ ਅਸੈਂਬਲੀ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਦੇ ਤੌਰ ਤੇ ਲੈਣਾ, ਔਰ ਭਾਈ ਹਿੰਮਤ ਸਿੰਘ ਜਿਹੜੇ ਸੱਚਮੁੱਚ ਹੀ ਜਿਹੜੇ ਆਪਣੇ ਨਾਂ ਨਾਲ ਇਨਸਾਫ ਕਰਦੇ ਨੇ, ਹਿੰਮਤ ਵਾਲੇ ਨੇ, ਔਰ ਉਹ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਨੇ ਜਿਹੜਾ ਇਸ ਫੀਲਡ ਦੇ ਵਿੱਚ ਕਾਫੀ ਪੇਸ਼ਕਦਮੀ ਕੀਤੀ ਹੈ। ਔਰ ਅੱਜ ਜਿਹੜਾ ਰੈਜ਼ੋਲੂਸ਼ਨ ਯੂਟਾ ਸਟੇਟ ਉਹਨਾਂ ਦੀ ਸੈਨੇਟ ਵੱਲੋਂ, ਹਾਲਾਂਕਿ ਜੁਆਇੰਟ ਰੈਜ਼ੋਲੂਸ਼ਨ ਹੈ ਉਹਨਾਂ ਦੀ ਲੈਜਿਸਲੇਚਰ ਵੱਲੋਂ ਔਰ ਦੂਸਰੇ ਹਾਊਸ 'ਚ ਜਾਏਗਾ, ਪਰ ਅੱਜ ਇਸ ਨੂੰ ਪਾਸ ਕੀਤਾ ਗਿਆ, ਜਿਹੜਾ ਬਹੁਤ ਕਮੈਂਡੇਬਲ ਹੈ। ਜਦੋਂ ਅਸੀਂ ਉਸ ਦੇ ਲੈਂਗੁਏਜ ਦੇਖਦੇ ਹਾਂ, ਉਸ ਦੇ ਵਿੱਚ ਜਿਹੜੀ ਉਹਦੀ ਪ੍ਰੈਜੈਂਟੇਸ਼ਨ ਹੈ, ਔਰ ਇਸ ਸੈਗਮੈਂਟ ਦੇ ਐਂਡ 'ਚ ਅਸੀਂ ਜਿਹੜੀ 4 ਮਿੰਟ ਦੀ ਵੀਡੀਓ ਹੈ ਉਹ ਵੀ ਆਪਣੇ ਵਿਊਅਰਸ ਨਾਲ ਸ਼ੇਅਰ ਕਰਾਂਗੇ। ਪਰ ਉਸ ਤੋਂ ਪਹਿਲਾਂ ਕਿ ਵੀ ਇਸ ਦੇਖੋ ਇਹਨਾਂ ਰੈਜ਼ੋਲੂਸ਼ਨਸ ਦੀ ਕੀ ਅਹਿਮੀਅਤ ਹੈ। ਹੁਣ ਕਦੇ ਕੋਈ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਯੂਟਾ ਵਰਗੀ ਸਟੇਟ, ਕਿਉਂਕਿ ਹੁਣ ਇਹ ਉਹ ਸਟੇਟਸ ਨੇ, ਜਦੋਂ ਅਸੀਂ ਯੂਟਾ ਦੀ ਗੱਲ ਕਰਦੇ ਹਾਂ, ਸਾਲਟ ਲੇਕ ਸਿਟੀ, ਮੈਂ ਵੀ ਟਰੈਵਲ ਕਰਦੇ ਹਾਂ ਕਨੈਕਟਿੰਗ ਫਲਾਈਟਸ ਤੋਂ ਤਾਂ ਗੁਜ਼ਰਿਆ, ਇਹ ਇੱਕ ਮੋਰਮਨ ਸਟੇਟ ਦੇ ਤੌਰ ਤੇ ਜਦੋਂ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਆਪਸੀ ਚੱਲ ਰਿਹਾ ਸੀ ਨੇਟਿਵ ਅਮਰੀਕਨਸ ਨਾਲ ਔਰ
ਮੋਰਮਨਸ ਜਿਨ੍ਹਾਂ ਨੂੰ ਲੇਟਰ ਡੇ ਸੇਂਟਸ ਵੀ ਕਹਿੰਦੇ ਨੇ, ਔਰ ਮੇਨ ਸਟ੍ਰੀਮ ਕ੍ਰਿਸਚੀਅਨਿਟੀ ਉਹਨਾਂ ਨੂੰ ਐਕਸੈਪਟ ਨਹੀਂ ਕਰਦੀ, ਔਰ ਇੱਥੇ ਉਹਨਾਂ ਦੇ ਖਿਲਾਫ ਹਿੰਸਾ ਵੀ ਹੁੰਦੀ ਰਹੀ, ਉਹਨਾਂ ਦੇ ਮਰਡਰ ਵੀ ਹੋਏ ਉਹਨਾਂ ਦੇ। ਫਿਰ ਉਹਨਾਂ ਨੂੰ ਖਿੱਚ ਕੇ ਉਹਨਾਂ ਨੇ ਇੱਕ ਖੁੰਝੇ 'ਚ ਉਹਨਾਂ ਨੇ ਕਿਹਾ ਜੀ ਆਹ ਤੁਹਾਡੀ ਥਾਂ ਹੈ, ਔਰ ਉਹਦੇ 'ਚ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਰਹੀ, ਔਰ ਪੋਲੀਟੀਕਲੀ ਵੀ ਹੁਣ ਤਾਂ ਉਹ ਕਾਫੀ ਇੰਪੋਰਟੈਂਟ ਨੇ। ਔਰ ਮੋਰਮਨ ਬੈਕਗਰਾਊਂਡ ਦੇ ਮਿਸਟਰ ਮਿਟ ਰੋਮਨੀ ਉਹ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਵੀ ਆਏ ਸੀ। ਪਰ ਯੂਟਾ ਦੇ ਵਿੱਚ ਸਿੱਖ ਪਹੁੰਚਣਗੇ, ਕਾਰੋਬਾਰ ਵੀ ਕਰਨਗੇ, ਸਕਸੈਸਫੁਲ ਹੋਣਗੇ, ਔਰ ਪੋਲੀਟੀਕਲੀ ਇੰਨਾ ਕੁ ਇਨਫਲੂਐਂਸ ਹੋਏਗਾ ਉਹਨਾਂ ਦਾ ਕਿ ਉਹਨਾਂ ਦੀ ਸਟੇਟ ਲੈਜਿਸਲੇਚਰ ਸਿੱਖ ਕਮਿਊਨਿਟੀ ਨੂੰ ਆਨਰ ਕਰਨ ਵਾਲਾ ਰੈਜ਼ੋਲੂਸ਼ਨ ਕਰੇਗੀ। ਇਹ ਗੁਰੂ ਦੀ ਬਲੇਸਿੰਗ ਹੈ। ਔਰ ਅਸੀਂ ਸਮਝਦੇ ਹਾਂ ਵੀ ਜਿੱਥੇ ਪੰਜਾਬ ਦੇ ਹਵਾਲੇ ਨਾਲ ਬਹੁਤ ਕੁਝ ਸਾਨੂੰ ਉਦਾਸ ਕਰਨ ਵਾਲਾ ਨਜ਼ਰ ਆਉਂਦਾ ਹੈ, ਫਿਰ ਚਮਕ ਵੀ ਨਜ਼ਰ ਆਉਂਦੀ ਹੈ, ਉੱਥੇ ਇਹ ਸਾਡੀ ਸਟਰੈਂਥ ਹੈ ਡਾਇਸਪੋਰਾ। ਔਰ ਵਰਲਡ ਸਿੱਖ ਪਾਰਲੀਮੈਂਟ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਇਸ ਸਾਰੇ ਐਫਰਟ ਦੇ ਵਿੱਚ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ US ਕਾਂਗਰੈਸ਼ਨਲ ਸਿੱਖ ਕਾਕਸ ਦੇ ਥੱਲੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਦੋਨੋਂ ਹੀ ਬਾਈ ਪਾਰਟੀਸਨ ਨੇ, ਲੌਬੀ ਦੇ ਫੀਲਡ ਨੂੰ ਹੋਰ ਵੀ ਅੱਗੇ ਤੋਰਿਆ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਹਨੇ ਹੋਰ ਪ੍ਰੋਗਰਾਮਾਂ ਦੇ ਨਾਲ ਨਾਲ ਆਪਣੀ ਪਛਾਣ ਬਣਾਉਣ ਵਾਲੇ, ਜਿਵੇਂ ਹੁਣ 9 ਅਪ੍ਰੈਲ ਦਾ ਦਿਨ ਚੁਣਿਆ ਗਿਆ ਕਿ ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ ਹੋਏਗਾ। ਸੋ ਇਸ ਗੱਲ ਦਾ ਧਿਆਨ ਰਹੇ ਕਿ ਵਰਲਡ ਸਿੱਖ ਪਾਰਲੀਮੈਂਟ ਜਿੱਥੇ ਵਿਦਨ ਦਾ ਸਿਸਟਮ ਆਪਣੀ ਪ੍ਰੈਜ਼ੈਂਸ ਰੱਖਦੀ ਹੈ ਔਰ ਉਹਦੇ ਤੇ ਲੌਬੀ ਕਰਦੀ ਹੈ, ਉੱਥੇ ਅਲਟੀਮੇਟ ਗੋਲ ਜਿਹੜਾ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੈ, ਫਰੀडम ਦਾ ਹੈ, ਖਾਲਿਸਤਾਨ ਦਾ। ਔਰ ਇਹ ਜਿਹੜਾ ਰੈਜ਼ੋਲੂਸ਼ਨ ਅੱਜ, ਕਿਉਂਕਿ ਭਾਈ ਹਿੰਮਤ ਸਿੰਘ ਔਰ ਉੱਥੇ ਹੀ ਮੌਜੂਦ ਨੇ ਔਰ ਉੱਥੋਂ ਹੀ ਉਹਨਾਂ ਨੇ ਭੇਜਿਆ, ਉਹਨਾਂ ਨੇ ਜਦੋਂ ਅਸੀਂ ਇਹ ਮਤਾ ਪੜ੍ਹ ਰਹੇ ਹੋਵਾਂਗੇ, ਜਦੋਂ ਉਹਨਾਂ ਨੇ ਅੰਦਰ ਰੈਕਗਨਾਈਜ਼ ਕੀਤਾ ਉਹ ਵੀ, ਔਰ ਬਾਹਰ ਜਦੋਂ ਕਿ ਸਿੱਖਾਂ ਦੇ ਨੇ ਇੱਕ ਦੂਸਰੇ ਨੂੰ ਜਿਹੜਾ ਹੈ ਉਹ ਰੈਕਗਨਾਈਜ਼ ਕਰਦੇ ਆ, ਉਹਨਾਂ ਦਾ ਥੈਂਕ ਯੂ ਕੀਤਾ ਕਾਂਗਰਸਮੈਨ ਜਿਹੜੇ ਅਸੈਂਬਲੀਮੈਨ ਔਰ ਸੈਨੇਟਰ ਨੇ। ਸੋ ਦਰਸ਼ਕ ਨਾਲ ਦੀ ਨਾਲ ਬੈਕ ਦੇ ਉੱਤੇ ਪਿਕਚਰਸ ਦੇਖ ਰਹੇ ਨੇ। ਔਰ ਇਹ ਜਿਹੜਾ ਜੁਆਇੰਟ ਰੈਜ਼ੋਲੂਸ਼ਨ ਆਨਰਸ ਦਾ ਸਿੱਖ ਕਮਿਊਨਿਟੀ, ਇਹ ਡਿਸਕ੍ਰਿਪਸ਼ਨ ਹੈ ਉਸ ਰੈਜ਼ੋਲੂਸ਼ਨ ਦੀ। ਔਰ ਉਹਦੇ 'ਚ ਜਿਹੜੀਆਂ ਹਾਈਲਾਈਟਡ ਪ੍ਰੋਵੀਜ਼ਨਸ ਨੇ, ਹਾਈਲਾਈਟਸ ਦਾ ਹਿਸਟਰੀ and significant contribution of Sikh community, though express support for the Sikh community in the state. So ਇਹ ਅਸੀਂ ਯੂਟਾ ਸਟੇਟ ਦੇ ਸਿੱਖਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਐਕਟਿਵ ਲੌਬੀ ਦੇ ਨਾਲ ਆਪਣੀ ਥਾਂ ਬਣਾਈ ਹੈ। ਔਰ ਬੀ ਇਟ ਰਿਜ਼ੋਲਵਡ ਬਾਈ ਦਾ ਲੈਜਿਸਲੇਚਰ ਆਫ ਦਾ ਸਟੇਟ ਆਫ ਯੂਟਾ, ਲੈਜਿਸਲੇਚਰ ਨੇ ਪਾਸ ਕੀਤਾ। ਵੇਅਰ ਐਜ਼ ਫਾਊਂਡਡ ਬਾਈ ਗੁਰੂ ਨਾਨਕ in 15th century Punjab, India, the Sikh monotheistic tradition teaches its adherents to practice the universal principles of truthful living, service to humanity and devotion to God. ਕਿ 15ਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਉਸ ਵੇਲੇ ਦੇ ਭਾਰਤ ਦੇ ਵਿੱਚ ਆਏ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ, ਜਿਹੜਾ ਇੱਕ ਰੱਬ 'ਚ ਯਕੀਨ ਰੱਖਣ ਵਾਲਾ ਮਜ਼ਹਬ ਹੈ, ਮੋਨੋਥੀਸਟਿਕ ਹੈ, ਔਰ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਸੱਚਾਈ ਦੇ ਨਾਲ ਆਪਣੀ ਰੋਜ਼ੀ ਕਮਾਉਣਾ ਹੈ, ਇਨਸਾਨੀਅਤ ਦੀ ਖਿਦਮਤ ਔਰ ਰੱਬ ਨੂੰ ਸਮਰਪਿਤ ਹੋਣਾ, ਇਹ ਸਿੱਖੀ ਦੇ ਮੁੱਢਲੇ ਅਸੂਲ ਨੇ। Whereas the Sikh community began immigrating to United States in the late 1800s and has played an important role in developing this country and the state of Utah while enriching American culture, history, economy and diversity. ਕਿ ਸਿੱਖ ਕੌਮ ਅਮਰੀਕਾ ਦੇ ਵਿੱਚ 80s ਦੇ ਵਿੱਚ, ਯਾਨੀ ਕਿ 19ਵੀਂ ਸਦੀ ਦੇ ਅਖੀਰ ਦੇ ਵਿੱਚ ਆਉਂਦੀ ਹੈ, ਔਰ ਇਸ ਮੁਲਕ ਔਰ ਇਸ ਸਟੇਟ ਦੇ ਡਿਵੈਲਪਮੈਂਟ ਦੇ ਵਿੱਚ ਉਹਦੀ ਤਹਿਜ਼ੀਬ, ਇਤਿਹਾਸ, ਆਰਥਿਕਤਾ ਔਰ ਜਿਹੜੀ ਡਾਈਵਰਸਿਟੀ ਹੈ, ਵਿਭਿੰਨਤਾ ਹੈ, ਉਸ ਦੇ ਵਿੱਚ ਉਹਨਾਂ ਨੇ ਰੋਲ ਅਦਾ ਕੀਤਾ ਹੈ। Whereas Sikhism is the 5th largest religion in the world with more than 25 million Sikhs worldwide, including more than 1 million in the United States. ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ 25 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਦੀ ਆਬਾਦੀ ਹੈ। ਹਾਲਾਂਕਿ ਲਾਸਟ ਟਾਈਮ ਵੀ ਫਿਗਰ ਅਸੀਂ ਇਹ ਕਿਹਾ ਸੀ ਕਿ ਓਵਰ 30 ਮਿਲੀਅਨ ਹੈ, ਇਸ ਵੇਲੇ 35 ਮਿਲੀਅਨ ਦੇ ਲਗਭਗ ਹੈ, ਔਰ ਇਹਨੂੰ ਕਰੈਕਟ ਕਰਨਾ ਚਾਹੀਦਾ। ਲੇਕਿਨ ਅਮਰੀਕਾ ਦੇ ਵਿੱਚ ਓਵਰ 1 ਮਿਲੀਅਨ, 10 ਲੱਖ ਤੋਂ ਜ਼ਿਆਦਾ ਇਹ ਫਿਗਰ ਠੀਕ ਹੈ। Whereas Sikh Americans distinguish themselves by fostering respect among all people through faith and service, ਕਿ ਉਹਨਾਂ ਨੇ ਆਪਣਾ ਈਮਾਨ ਕਾਇਮ ਰੱਖਦੇ ਆ ਔਰ ਖਿਦਮਤ ਕਰਕੇ ਆਪਣੀ ਥਾਂ ਬਾਕੀਆਂ ਦੇ ਵਿੱਚ ਵੀ ਇੱਜ਼ਤ ਵਾਲੀ ਬਣਾਈ ਹੈ। Whereas the religion's emphasis on loving service to humanity also inspired Sikhs living in Utah to make lasting social contributions, ਕਿ ਜਿਹੜੀ ਸਿੱਖ ਧਰਮ ਦੀ ਬੁਨਿਆਦ ਹੈ ਇਨਸਾਨੀਅਤ ਦੀ ਸੇਵਾ, ਉਸ ਦੀ ਬਦੌਲਤ ਸਿੱਖਾਂ ਨੇ ਯੂਟਾ ਦੇ ਵਿੱਚ ਵੀ ਆਪਣੀ ਯੂਨੀਕ ਕੰਟਰੀਬਿਊਸ਼ਨ ਦਿੱਤੀ ਹੈ।
whereas the 10th Sikh Guru, Guru Gobind Singh Ji, left the world and indicated to the generations ahead to avoid idol worship and recognize Shri Guru Granth Sahib Ji, the principal scripture of Sikhism, as the living and eternal Guru of the Sikh religion. कि 10वें गुरु गुरु गोबिंद सिंह साहब इस दुनिया तो जाण तो पहला उन्होंने सिखां नूं वर्जित किया कि कोई बुत परस्ती नहीं करनी, किसी होर सरीरक गुरु नहीं मनना, और गुरु ग्रंथ साहिब नूं ही लिविंग के और एटरनल हमेशा लई शब्द गुरु के तौर पर जिहड़ा ये गुरु साहब ने हुक्म किया. वेयर एज एन एसेंशियल पार्ट ऑफ सिखिज्म इज लंगर, द प्रैक्टिस ऑफ प्रिपेयरिंग एंड सर्विंग ए फ्री मील टू प्रमोट द सिख टैनेट ऑफ सेवा और सैल्फलैस सर्विस. के लंगर जिहड़ी सेवा दा एक पिलर है और ये सिखिज्म दा आधार है. वेयर एज एनीवन सिख और नॉट कैन विजिट ए गुरुद्वारा एंड पार्टेक इन लंगर विद द दरबार साहिब इन अमृतसर सर्विंग मोर दैन 100,000 पीपल एवरी डे. कि हर गुरुद्वारे दे विच लंगर हुंदा है, जोड़ा भी कोई भी जाएगा सिख है या नहीं है उहदे लई लंगर है. और दरबार साहिब अमृतसर च जिहड़ा रोजाना 1 लाख तो ज्यादा लोग जिहड़े ने वो लंगर छकते हैं. वेयर एज वर्ल्ड सिख पार्लियामेंट, द गवर्निंग बॉडी ऑफ द सिख्स एंड सिख कम्युनिटीज थ्रू आउट द कंट्री हैव प्रोवाइडेड फ्री मील्स, ग्रोसरीज, मास्क, हैंड सैनिटाइजर्स एटसेट्रा टू मैनी कम्युनिटीज एंड ऑर्गेनाइजेशंस ड्यूरिंग द पैंडेमिक. कि वर्ल्ड सिख पार्लियामेंट ने इस सारे पीरीयड च सारियां चीज़ां जिहड़ियां उन्होंने गणाइयां ये प्रोवाइड कीतियां. वेयर एज यूटा रिकग्नाइजेज द कल्चरल, रिलीजियस एंड इंटरफेथ इंपॉर्टेंस ऑफ श्री गुरु ग्रंथ साहिब जी एज लिविंग गुरु ऑफ सिख्स in promoting peace and declaring Sikhs as a distinct ethnic and religious minority. कि यूटा रिकग्नाइज करती है कि भाई की इंपॉर्टेंस है गुरु ग्रंथ साहिब जी की सिखां दे लई, लिविंग गुरु, एटरनल गुरु, और वो सिखां नूं एक अड एथनीसिटी और एक मजहबी जिहड़ी है वो अकलीयत के तौर पर मानता दिंदी है. हुण एथनीसिटी का इस गल का ध्यान रहे कि इस बार ईवन US की सेंसस दे विच भी सिखां नूं सैपरेट एथनीसिटी के खाने च रखा गया है. वेयर एज ऑल्दो सिख्स हैव मेड इमेंस कंट्रीब्यूशन थ्रू आउट हिस्टरी, दे हैव लॉन्ग फेस्ड ऑपरेशन एंड डिस्क्रिमिनेशन थ्रू आउट द रेस्ट ऑफ द वर्ल्ड. भावें सिखां ने बहुत कंट्रीब्यूट किया पर उन्होंने उत्ते जुल्म तशद्दद हुंदे रहे ने, अज भी हो रहे हैं. वेयर एज अकॉर्डिंग टू सिख रिलीजन एंड हिस्टरी सिख्स शेयर ए यूनीक सैट ऑफ बिलीव्स एंड प्रैक्टिसेस दैट आर ऑल टुगेदर डिफरेंट फ्रॉम अदर रिलीजन. कि सिख धर्म किसी की शाख नहीं है, किसी ते डिपेंडेंट नहीं है, एक अड धर्म है क्योंकि उसदियां बिल्कुल डिस्टिंक्ट प्रैक्टिसेस ने. वेयर एज द यूनाइटेड नेशंस ऑफिस ऑफ हाई कमिश्नर फॉर ह्यूमन राइट्स हैज रिकग्नाइज सिख होली स्क्रिप्चर गुरु ग्रंथ साहिब जी एज स्क्रिप्चर मेंट टू प्रमोट द इंटरफेथ एंड इंटर रिलीजियस हारमोनी, पीस एंड ह्यूमन राइट्स. ज़ाहिर है भी उन्होंने गुरु ग्रंथ साहिब के उत्ते ये सारी जिहड़ी है डिक्लेरेशन दे विच रेजोल्यूशन काफी एम्फेसिस है. वेयर एज द स्टेट ऑफ यूटा इज कमिटेड टू एजुकेटिंग सिटीजन्स अबाउट द वर्ल्ड्स रिलीजन्स, द वैल्यू ऑफ रिलीजियस डाइवर्सिटी, टॉलरेंस ग्राउंडेड इन फर्स्ट अमेंडमेंट प्रिंसिपल्स, ए कल्चर ऑफ म्यूचुअल अंडरस्टैंडिंग, इंपॉर्टेंस ऑफ रिड्यूसिंग वायलेंस, ऑल ऑफ विच आर कंसिस्टेंट विद श्री गुरु ग्रंथ साहिब जी टीचिंग. कि जिहड़ी स्टेट ऑफ यूटा कमिटेड है कि दुनिया के मजहबां बारे जानकारी दी जाए, स्टेट दे विच भी रिलीजियस डाइवर्सिटी है, फर्स्ट अमेंडमेंट के प्रिंसिपल्स इस मुल्क नूं गाइड करते हैं, और ये सारियां जिहड़ियां वैल्यूज़ ने अमेरिकनस ये कंसिस्टेंट ने, बिल्कुल माकूल ने, अनुकूल ने गुरु ग्रंथ साहब दीयां टीचिंग्स दे. वेयर एज द स्टेट ऑफ यूटा सीक्स टू फर्दर द डाइवर्सिटी ऑफ इट्स कम्युनिटी एंड अफोर्ड ऑल रेजिडेंट्स द अपॉर्चुनिटी फॉर बेटर अंडरस्टैंडिंग to better understand, recognize and appreciate the rich history and shared experiences of Sikhs, to enforce laws for access to equal opportunity of humans. और स्टेट ऑफ यूटा जिहड़ी है वो अपनी डाइवर्सिटी ते फख्र करती है और वो अपने सारे ही रेजिडेंट्स नूं मौका देना चाहती है कि वो अंडरस्टैंड करन, रैकगनाइज करन कि सिखां दी किवें एक यूनीक हिस्टरी है और किवें उन्हां दे एक्सपीरियंसिस ने जिहड़े वो शेयर करते हैं दूजियां दे नाल, ताकि सारियां दे लई इक्वल अपॉर्चुनिटीज होण. और ये जिहड़ी है उन्होंने इक्वल अपॉर्चुनिटी ह्यूमन इररिस्पेक्टिव ऑफ देयर कास्ट, क्रीड, कलर और अपीयरेंस. सो ये कह के ये सारा वेयर एज है. नाउ देयरफॉर बी इट रिजॉल्व्ड दैट द लेजिस्लेचर ऑफ स्टेट ऑफ यूटा recognizes and pays just tribute to cultural heritage of the ethnic groups which comprise and contribute to the richness and diversity of the community of the state of Utah. ये उन्होंने कहा कि
whereas, but be it further resolved that the legislature recognizes and acknowledges the significant contributions made by Utahs of Sikh heritage to our state, ਉਹਨਾਂ ਨੂੰ recognize ਕੀਤਾ ਹੈ। ਜੀ Be it further resolved that the legislature encourages all Sikhs to practice their faith freely and fearlessly। ਬਿਲਕੁਲ ਔਰ ਇਹ ਭਾਈ ਹਿੰਮਤ ਸਿੰਘ ਫੋਨ ਤੇ ਦੱਸ ਰਹੇ ਸੀ ਕਿ ਯੂਟਾ ਦੀ ਲੈਜਿਸਲੇਚਰ ਦੇ ਵਿੱਚ 75 ਅਸੈਂਬਲੀਮੈਨ ਨੇ ਔਰ ਅੱਜ ਜਦੋਂ ਇਹ ਰੈਜ਼ੋਲੂਸ਼ਨ ਜੁਆਇੰਟ ਪੇਸ਼ ਹੋਇਆ ਤੇ 69 ਹਾਊਸ ਦੇ ਵਿੱਚ ਪ੍ਰੈਜ਼ੈਂਟ ਸੀ ਔਰ 69 ਨੇ ਸਾਰਿਆਂ ਨੇ ਯੂਨੈਨਿਮਸਲੀ ਇਸ ਨੂੰ ਐਂਡੋਰਸ ਕੀਤਾ। ਸੋ So ਇੱਕ ਵੀ ਡਾਈਸੈਂਟਿੰਗ ਨਹੀਂ ਸੀ। ਔਰ ਹੁਣ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਜਿਹੜੀ ਬਰੀਫ ਇਸ ਦੇ ਉੱਤੇ ਵੀਡੀਓ ਹੈ ਉਹ ਚਲਾ ਦੇਣ। ਜੀ We're here to celebrate and acknowledge the contributions that the Utah Sikh community have made to the state of Utah. Sikhs live by 3 cardinal values: to live in divine consciousness, to earn a living honestly, and to share generously. I have witnessed whenever there is a need in my community, you will see members of the Sikh community helping and providing assistance wherever needed, from delivering food and supplies to offering a kind word of encouragement. They are business owners, they are job creators, and they are wonderful neighbors. Utah is an inclusive state, and that is why it is fitting that today we recognize and celebrate Utah's Sikh community. Thank you, Mr. Speaker. Thank you, Representative Collard, for your presentation. Discussion to this resolution. Representative Acton. Thank you, Mr. Speaker Pro Tem. I just wanted to rise in support of this resolution. I have a Sikh temple in my district and have found them to be wonderful, wonderful residents in our area. And those 3 principles that you mentioned, consciousness, generosity, their graciousness, I just think they're a wonderful asset to Utah, and I am grateful to have the Sikhs here with us. Thank you. Thank you, Representative. Further discussion to this resolution. Representative Kwan. Thank you very much, Mr. Speaker Pro Tem. I rise in support of this resolution. I also have a temple in my district, and everything that has been said is what I have found as well, such graciousness and love coming from the community. Thank you. Thank you, Representative. Further discussion to the resolution. Not seeing any other lights, we'll go back to you, Representative Collard, for summation. I'll waive. Waiving summation, voting is now open on second substitute of HJR 7. That all members have voted. Voting is now closed. Second HJR 7, second substitute of HJR 7 passes this body with 67 yeas. Representative Irie asking leave of the body to cast a vote as well as Stratton. Without objection, we'll allow that to happen. Thank you, gentlemen. So let's try that again. Second substitute of HJR 7 passes this body with 69 yeas, 0 nays, and will be signed by the Speaker, returned to this, excuse me. ਹਾਂ ਵੀਅਰਸ, ਹੁਣ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਸੋ ਆਪਾਂ ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। Signature Truck Service,
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਮੁੱਦੇ ਤੇ ਰੂਸ ਅਤੇ ਅਮਰੀਕਾ ਸਮੇਤ ਨਾਟੋ ਦੇਸ਼ਾਂ ਦੇ ਤਣਾਅ ਬਣਿਆ ਹੋਇਆ ਹੈ ਔਰ ਦੂਸਰੇ ਪਾਸੇ ਆਸਟ੍ਰੇਲੀਆ ਵਿੱਚ ਕੁਆਡ ਦੇਸ਼ਾਂ ਜਿਸ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਸ਼ਾਮਲ ਹਨ ਦੀ ਮੀਟਿੰਗ ਹੋਣ ਜਾ ਰਹੀ ਹੈ। ਸੋ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ 21ਵੀਂ ਸਦੀ ਵਿੱਚ ਇੰਡੋ ਪੈਸੀਫਿਕ ਦਾ ਜਿਹੜਾ ਖਿੱਤਾ ਹੀ ਦੁਨੀਆ ਦੀ ਸਿਆਸਤ ਡਿਸਾਈਡ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ, ਬਚਪਨ ਚੋਂ ਜਵਾਨੀ ਵੱਲ ਤੁਰ ਰਹੇ ਸੀ, ਤੇ ਉਦੋਂ ਅਕਸਰ ਇਹੀ ਲਫ਼ਜ਼ ਠੰਡੀ ਜੰਗ, ਸ਼ੀਤ ਜੰਗ ਵੀ ਉਹਨੂੰ ਕਹਿੰਦੇ ਸੀ, ਕੋਲਡ ਵਾਰ। ਔਰ ਜ਼ਾਹਰ ਹੈ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਦੋ ਵੱਡੀਆਂ ਪਾਵਰਸ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜੀਆਂ ਉੱਭਰੀਆਂ, ਬ੍ਰਿਟਿਸ਼ ਇੰਪੀਰੀਅਲਿਜ਼ਮ ਦਾ ਥੱਲਾ ਲੱਗ ਗਿਆ, ਜਰਮਨ ਵੈਸੇ ਹੀ ਦੋ ਹਿੱਸਿਆਂ 'ਚ ਵੰਡਿਆ ਗਿਆ, ਵੈਸਟ ਔਰ ਈਸਟ। ਯੂਰਪ ਵੀ, ਯੂਰਪ ਦਾ ਇੱਕ ਹਿੱਸਾ ਹੈ ਜਿਨ੍ਹਾਂ 'ਚ ਪੋਲੈਂਡ, ਚੈਕੋਸਲੋਵਾਕੀਆ, ਹੰਗਰੀ, ਇਹ ਸਾਰੇ ਸੋਵੀਅਤ ਯੂਨੀਅਨ, ਕਮਿਊਨਿਜ਼ਮ ਦਾ ਉਭਾਰ ਹੋਇਆ। ਔਰ ਜਿਹੜੀ ਸ਼ੀਤ ਜੰਗ ਜਾਂ ਕੋਲਡ ਵਾਰ ਸੀ, ਉਹਦੇ 'ਚ ਇੱਕ ਪਾਸੇ ਅਮਰੀਕਾ ਦੁਨੀਆ ਦੇ ਵਿੱਚ ਆਪਣੇ ਅਸਰ ਨੂੰ ਪਸਾਰ ਰਿਹਾ ਸੀ, ਉਹਦੇ ਲਈ ਪੋਲੀਟੀਕਲ ਅਸੈਸੀਨੇਸ਼ਨਸ ਕਰਨੀਆਂ ਪੈਣ, CIA ਦੇ ਡਰਟੀ ਆਪਰੇਸ਼ਨ। ਫਿਰ ਉਹਦਾ ਨਤੀਜਾ ਦੁਨੀਆ 'ਚ 70 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਇੱਕ ਪਾਸੇ ਕਮਿਊਨਿਸਟ ਆਪਣੇ ਕਾਮਰੇਡਾਂ ਨੂੰ ਖੜੇ ਕਰ ਰਹੇ ਸੀ। ਔਰ ਜੇ ਅਸੀਂ ਸਿਵਲ ਵਾਰਸ ਦੀ ਹਿਸਟਰੀ ਦੇਖੀਏ, ਉਹ ਇਕੱਲੀ ਬਹੁਤ ਵਾਰ ਵਿਤਨਾਮ ਜਾਂ ਕੋਰੀਆ ਦੇ ਹਵਾਲੇ ਨਾਲ ਹੀ ਹੁੰਦਾ ਕਿ ਪ੍ਰੌਕਸੀ ਵਾਰ ਸੀਗੀਆਂ, ਲੇਕਿਨ ਇਸ ਤੋਂ ਇਲਾਵਾ ਜਿਹੜੀਆਂ ਇੰਟਰਨਲ ਸਟ੍ਰਾਈਫਸ ਦੇ ਵਿੱਚ ਉਹ ਕੰਬੋਡੀਆ ਹੋਏ, ਉਹ ਚਿਲੀ ਹੋਏ, ਇਕਵਾਡੋਰ ਤੋਂ ਲੈ ਕੇ ਜਿਹੜਾ ਇਹ ਸਾਰੇ ਸਾਊਥ ਅਮਰੀਕਾ ਦੇ ਖਿੱਤੇ ਦੇ ਵਿੱਚ ਇਹ ਉਹ ਦੌਰ ਸੀ ਜਿਹਦੇ 'ਚ ਕਿ ਜੇ ਇਹਨਾਂ ਸਿਵਲ ਵਾਰਸ ਜਿਨ੍ਹਾਂ ਦੇ ਪਿੱਛੇ ਦੋ ਤਾਕਤਾਂ ਹੀ ਸੀ ਕਿ ਉਹਨਾਂ ਨੇ ਕਿੱਥੇ ਕੀ ਗੜਬੜ ਕਰਨੀ ਹੈ, ਕਿਉਂਕਿ ਅਮਰੀਕਾ ਸਾਊਥ ਅਮਰੀਕਾ ਨੂੰ ਆਪਣਾ ਬੈਕਯਾਰਡ ਸਮਝਦਾ ਸੀ, ਸੋਵੀਅਤ ਯੂਨੀਅਨ ਆਪਣੇ ਪੈਰ ਪਸਾਰ ਰਿਹਾ ਸੀ। ਔਰ ਇੱਥੇ ਵੀ ਅਸੀਂ ਜੇ ਕਿਊਬਾ ਦੇ ਹਵਾਲੇ ਨਾਲ ਦੇਖੀਏ, ਜਿਹੜੀ ਲਾਸਟ ਪੋਸਟ ਅਜੇ ਤੱਕ ਵੀ ਕਿਤੇ ਨਾ ਕਿਤੇ ਕਮਿਊਨਿਸਟ ਹੋਲਡ ਕਰਦੇ ਨੇ। ਔਰ ਫਿਰ 1960 ਦਾ ਕਿਊਬਾ ਮਿਸਲ ਕ੍ਰਾਈਸਿਸ ਯਾਦ ਆਉਂਦਾ ਹੈ, ਜਦੋਂ ਕਿ ਦੁਨੀਆ ਇੱਕਦਮ ਤਬਾਹੀ ਦੇ ਜਿਹੜੀ ਹੈ ਕਗਾਰ ਤੇ ਖੜੀ ਸੀ। ਔਰ ਉਹ ਮਿਸਾਈਲ ਜਿਹੜੀਆਂ ਨਿਊਕਲੀਅਰ ਟ੍ਰਿਪਡ ਨੇ, ਜੇ ਰਸ਼ੀਆ ਬੈਕ ਮੂਵ ਨਾ ਕਰਦਾ ਤੇ ਨਿਊਕਲੀਅਰ ਜੰਗ ਹੋ ਜਾਣੀ ਸੀ। ਲੇਕਿਨ ਉਹ ਸਾਰੇ ਦਾ ਦੌਰ 1999-90 ਤੱਕ ਪਹੁੰਚਦਿਆਂ ਖਤਮ ਹੋ ਗਿਆ। ਸੋਵੀਅਤ ਯੂਨੀਅਨ ਕਲੈਪਸ, 15 ਹਿੱਸਿਆਂ 'ਚ ਵੰਡਿਆ ਗਿਆ। ਅਮਰੀਕਾ ਓਨਲੀ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ। ਤੇ ਜੇ ਕਹਿਣਾ ਹੋਏ ਕਿ ਉਹ ਸੁਪਰ ਪਾਵਰ ਅਮਰੀਕਾ ਦਾ ਦੌਰ ਵੀ ਲਗਭਗ 10-11 ਸਾਲ ਜ਼ਰੂਰ ਰਿਹਾ, ਚਮਦੀਆਂ ਚਲਾਈਆਂ ਇਹਨਾਂ ਨੇ, ਪਰ 9/11 ਤੋਂ ਬਾਅਦ ਜਿਹੜਾ ਅਮਰੀਕਾ ਦੇ ਮੇਨਲੈਂਡ ਦੇ ਉੱਤੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ, ਵਰਜੀਨੀਆ ਦੇ ਵਿੱਚ ਆਰਲਿੰਗਟਨ 'ਚ ਇਹ ਹਮਲੇ ਸੀ, ਉਹਨੇ ਅਮਰੀਕਾ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਵੱਲ ਤੋਰਿਆ। ਚੈਲੰਜ ਹੋਇਆ ਉਸ ਤੋਂ ਪਹਿਲਾਂ ਕਦੇ ਵੀ ਅਮਰੀਕਨ ਮੇਨਲੈਂਡ ਤੇ ਜਿਹੜਾ ਕਲੋਜ਼ੈਸਟ ਸੈਕੰਡ ਵਰਲਡ ਵਾਰ ਜਿਹਦੀ ਵਜ੍ਹਾ ਕਰਕੇ ਅਮਰੀਕਾ ਉਸ ਪਾਸੇ ਝੁਕਿਆ ਸੀ, ਉਹ ਪਰਲ ਹਾਰਬਰ ਸੀ। ਲੇਕਿਨ ਇਸ ਤੋਂ ਬਾਅਦ ਲਗਭਗ ਅਸੀਂ ਦੇਖਦੇ ਹਾਂ ਕਿ ਉਹੀ ਅਫਗਾਨਿਸਤਾਨ ਜਿਹੜਾ ਗ੍ਰੇਵਯਾਰਡ ਬਣਿਆ ਸੀ ਸੋਵੀਅਤ ਯੂਨੀਅਨ ਦੀ 20 ਸਾਲ,
ਅਮਰੀਕਾ ਨੈਟੋ ਫੋਰਸਿਸ, ਕਿਉਂਕਿ ਨੈਟੋ ਅਮਰੀਕਨ ਇਨਸਪਾਇਰਡ ਹੀ ਜਾਂ ਅਮਰੀਕਾ ਦੀ ਖੜੀ ਕੀਤੀ ਬਾਡੀ ਸੀ ਯੂਰਪ ਦੇ ਵਿੱਚ, ਉਹਨਾਂ ਨੂੰ 20 ਸਾਲ ਬਾਅਦ ਉੱਥੋਂ ਜਿਵੇਂ ਰਿਟਰੀਟ ਹੋਇਆ, ਅਸੀਂ 15 ਅਗਸਤ ਪਿਛਲੇ 2021 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਉਹ ਇੱਕ ਹਿਊਮਿਲੇਸ਼ਨ ਵੀ ਸੀ, ਪਰ ਅਮਰੀਕਾ ਘੱਟੋ ਘੱਟ ਸੋਵੀਅਤ ਯੂਨੀਅਨ ਵਾਂਗ ਕਲੈਪਸ ਨਹੀਂ ਹੋਇਆ, ਉਸ ਚੋਂ ਉਹਨਾਂ ਨੇ ਜਿਹੜਾ ਉਹ ਵਿਦਡਰਾ ਕੀਤਾ, ਉਹ ਰੀਐਸਰਟ ਕਰਨ ਦੀ ਲਾਈਨ। ਪਰ ਇਸ ਸਾਰੇ ਪੀਰੀਅਡ 'ਚ ਇਰਾਕ ਵਾਰ 2003-2004 ਜਿਹੜੀ ਜੂਨੀਅਰ ਬੁਸ਼ ਨੇ ਆਪ ਸਹੇੜੀ, ਮਿਡਲ ਈਸਟ 'ਚ ਅਮਰੀਕਾ ਦਾ ਇਨਫਲੂਐਂਸ ਘਟਿਆ, ਔਰ ਇਸ ਸੋਵੀਅਤ ਯੂਨੀਅਨ ਦੇ ਕਲੈਪਸ ਔਰ ਅਮਰੀਕਾ ਦੇ ਸੁਪਰ ਪਾਵਰ ਦੇ ਜਿਹੜਾ ਦੌਰ ਦੇ ਦੌਰਾਨ ਹੀ ਜਿਹੜੀ ਇੱਕ ਵੱਡੀ ਐਮਰਜੈਂਸ ਹੋਈ ਦੁਨੀਆ ਦੇ ਸੀਨ ਦੇ ਉੱਤੇ, ਉਹ ਚਾਈਨਾ ਦੀ ਸੀ। ਚਾਈਨਾ ਨੇ ਆਪਣਾ ਇਕਨੋਮਿਕਲ ਮਾਈਟ, ਮਿਲਟਰੀ ਮਾਈਟ, ਔਰ ਜਦੋਂ ਸ਼ੀ ਜਿਨਪਿੰਗ ਸਾਰੀ ਉਮਰ ਦੇ ਲਈ ਵੀ ਪ੍ਰੈਜ਼ੀਡੈਂਟ ਬਣ ਗਏ, ਔਰ ਉਹਨਾਂ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਵਨ ਬੈਲਟ ਵਨ ਰੋਡ $380 ਬਿਲੀਅਨ ਦਾ, ਔਰ ਜਿਵੇਂ 130 ਤੋਂ ਜ਼ਿਆਦਾ ਦੇਸ਼ਾਂ ਨੇ ਉਸ ਨੂੰ ਜੁਆਇਨ ਕੀਤਾ, ਔਰ ਉਹ ਇਸ ਵੇਲੇ ਜਿਹੜਾ ਹਰ ਇੱਕ ਦੀ ਅੱਖ 'ਚ ਤਾਂ ਰੜਕਣਾ ਹੀ ਸੀ, ਅਮਰੀਕਾ ਨੂੰ ਵੀ ਇੱਕ ਚੈਲੰਜ ਮਹਿਸੂਸ ਹੋਇਆ। ਲੇਕਿਨ ਇਸ ਪੀਰੀਅਡ 'ਚ ਕਿਉਂਕਿ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚ ਉਸ ਦਾ ਫਸਣਾ, ਔਰ ਮਿਡਲ ਈਸਟ, ਇਰਾਕ ਔਰ ਖਾਸ ਤੌਰ ਤੇ ਸੀਰੀਆ 'ਚ ਜਦੋਂ ਚਾਈਨਾ ਔਰ ਰਸ਼ੀਆ ਇੱਕ ਲਾਈਨ ਤੇ ਆਏ ਔਰ ਅਮਰੀਕਾ ਨੂੰ ਜਿਹੜਾ ਜੋ ਸੀਰੀਅਨ ਰਜੀਮ ਨੂੰ ਕੱਢਣਾ ਚਾਹੁੰਦੇ ਸੀ ਉਹਦੇ 'ਚ ਕਾਮਯਾਬ ਨਹੀਂ ਹੋਏ। ਸੋ ਇਸ ਸਾਰੇ ਨੇ ਅਮਰੀਕਾ ਦੇ ਵੱਧਦੇ ਚੈਲੰਜ ਸੁਪਰ ਪਾਵਰ ਦੇ ਨੂੰ ਰਸ਼ੀਆ ਔਰ ਚਾਈਨਾ ਦੇ ਨੂੰ ਇੱਕ ਦੂਸਰੇ ਦੇ ਕਰੀਬ ਲੈ ਆਂਦਾ, ਔਰ ਨਤੀਜੇ ਦੇ ਤੌਰ ਤੇ ਉਸ ਦਾ ਫਾਇਦਾ ਉਠਾਉਂਦੇ ਆ ਰਸ਼ੀਆ 'ਚ ਫੌਕਸ ਲਾਈਕ ਚਾਲਾਂ ਦੇ ਨਾਲ ਮਿਸਟਰ ਪੁਟਿਨ, ਉਹਨਾਂ ਨੇ ਆਪਣੇ ਆਪ ਨੂੰ ਵਾਪਸ ਐਸਰਟ ਕੀਤਾ, ਕ੍ਰੀਮੀਆ ਨੂੰ ਉਹਨਾਂ ਨੇ ਆਕੂਪਾਈ ਕੀਤਾ, ਬੈਲਾਰੂਸ ਦੇ ਵਿੱਚ ਉਹਨਾਂ ਨੇ ਆਪਣਾ ਇਨਫਲੂਐਂਸ ਲਿਆਂਦਾ, ਇਹਦੇ ਬਾਵਜੂਦ ਕਿ ਲੋਕ ਉੱਥੇ ਚੇਂਜ ਚਾਹੁੰਦੇ ਸੀ। ਔਰ ਹੁਣ 90,000 ਫੌਜ ਰਸ਼ੀਆ ਦੀ ਯੂਕਰੇਨ ਦੇ ਬਾਰਡਰ ਤੇ ਖੜੀ ਹੈ, ਔਰ ਜਦੋਂ ਅਸੀਂ ਇਹ ਖਬਰ ਦੇਖ ਰਹੇ ਹਾਂ ਰਸ਼ੀਆ ਲਾਂਚਸ ਬੈਲਾਰੂਸ ਮਿਲਟਰੀ ਡ੍ਰਿਲਸ ਐਜ਼ ਵੈਸਟ ਫੀਅਰਸ ਯੂਕਰੇਨ ਇਨਵੇਜਨ, ਕਿ ਉਹਨਾਂ ਨੇ 30,000 ਫੌਜੀ ਬੈਲਾਰੂਸ ਦੇ ਵਿੱਚ ਉਤਾਰੇ ਨੇ ਰਸ਼ੀਆ ਨੇ, ਔਰ ਜੁਆਇੰਟ ਡ੍ਰਿਲਸ ਸ਼ੁਰੂ ਕੀਤੀਆਂ। ਔਰ ਇਸ ਸਾਰੇ ਦੇ ਚੱਲਦਿਆਂ ਜਿਵੇਂ ਇੱਕ ਮੈਸੇਜ ਇਸ ਸਾਰੇ 'ਚੋਂ ਇਹ ਗਿਆ ਕਿ ਹੁਣ ਦੁਨੀਆ ਯੂਨੀਪੋਲਰ ਨਹੀਂ ਹੈ, ਇੱਕੋ ਹੀ ਸੁਪਰ ਪਾਵਰ ਨਹੀਂ ਹੈ, ਮਲਟੀਪੋਲਰ ਹੈ। ਰਸ਼ੀਆ ਨੇ ਅਮਰੀਕਾ ਔਰ ਨੈਟੋ ਨੂੰ ਉਲਝਾ ਲਿਆ, ਔਰ ਉੱਥੇ ਫੀਅਰ ਹੈ ਕਿ ਕਿਸੇ ਵੇਲੇ ਵੀ ਜਿਹੜਾ ਉਹ ਵੱਡੀ ਇਸ ਦਾ ਖਲਾਰਾ ਪੈ ਸਕਦਾ ਹੈ। ਇਸ ਸਾਰੇ ਦੇ ਚੱਲਦਿਆਂ ਜਿਹੜਾ ਅਸੀਂ ਦੇਖਦੇ ਹਾਂ ਵੀ ਅਮਰੀਕਾ ਨੇ, ਕਿਉਂਕਿ ਇਹ ਰਸ਼ੀਅਨ ਚੈਲੰਜ ਯੂਕਰੇਨ ਵਾਲਾ ਤਾਂ ਬਹੁਤ ਤਾਜ਼ਾ 'ਚ ਆਇਆ, ਪਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੀ ਚਾਈਨਾ ਦੇ ਵੱਡੇ ਚੈਲੰਜ ਨੂੰ ਸਮਝਦੇ ਆ ਟਰੰਪ ਨੇ ਇੱਕ ਬਾਡੀ ਕੁਆਡ ਜਿਹੜੀ ਫਾਰਮ ਕੀਤੀ, ਉਹ ਚਾਈਨਾ ਨੂੰ ਘੇਰਨ ਲਈ ਸੀ, ਜਿਸ ਦੇ ਵਿੱਚ ਜਿਹੜਾ ਅਮਰੀਕਾ, ਇੰਡੀਆ, ਆਸਟ੍ਰੇਲੀਆ ਔਰ ਜਾਪਾਨ ਇਹ ਸ਼ਾਮਲ ਹੋਏ। ਫਿਰ ਗਲਵਾਨ ਵੈਲੀ ਕਲੈਸ਼ 'ਚ ਇੰਡੀਆ ਦਾ ਮਿਲਟਰੀ ਮਾਈਟ ਜਿਹੜਾ ਉਹ ਜਿਲਚ ਹੁੰਦਾ ਨਜ਼ਰ ਆਇਆ, ਔਰ ਅਮਰੀਕਾ ਨੇ ਦੇਖਿਆ ਕਿ ਜੇ ਮਿਲੀਟੈਰਲੀ ਚਾਈਨਾ ਦੇ ਨਾਲ ਕੋਈ ਕਨਫਲਿਕਟ ਹੋਣਾ ਤੇ ਇੰਡੀਆ ਤਾਂ ਕਿਤੇ ਖੜਾ ਨਹੀਂ ਹੁੰਦਾ ਉਸ ਸਾਰੇ 'ਚ। ਸੋ ਉਹਨਾਂ ਨੇ ਫਿਰ ਆਕਸ ਬਣਾਇਆ, ਆਸਟ੍ਰੇਲੀਆ, ਯੂਕੇ, ਅਮਰੀਕਾ, ਫਰਾਂਸ ਵੀ ਨਾਰਾਜ਼ ਹੋਇਆ। ਔਰ ਦੂਸਰਾ ਹੁਣ ਦੋ ਚੈਲੰਜ ਸਾਈਮਲਟੇਨੀਅਸਲੀ ਜਿਹੜੇ ਗਲੋਬਲ ਸਟੇਜ ਤੇ, ਇੱਕ ਪਾਸੇ ਅਸੀਂ ਯੂਕਰੇਨ ਦੇ ਮੁੱਦੇ ਤੇ ਦੇਖ ਰਹੇ ਹਾਂ, ਜਿਸ ਮਾਮਲੇ ਦੇ ਵਿੱਚ ਫਰਾਂਸ ਐਕਟਿਵ ਹੈ, ਜਰਮਨ ਐਕਟਿਵ ਹੈ ਕਿ ਇਹ ਟਕਰਾਅ ਨਾ ਹੋਏ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜਿਵੇਂ ਬੋਰਿਸ ਜੌਨਸਨ ਨੇ ਕਿਹਾ ਕਿ ਵੀ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਕਿ ਇਹ ਹੋਇਆ ਤੇ ਸਾਰਾ ਯੂਰਪ ਜਿਹੜਾ ਉਹ ਸਕ-ਇਨ ਹੋ ਜਾਏਗਾ ਉਹਦੇ 'ਚ, ਕਿਉਂਕਿ ਹਰ ਇੱਕ ਨੂੰ ਹਿਸਟਰੀ ਪਤਾ ਹੈ ਦੋਨੋਂ ਵਰਲਡ ਵਾਰਜ਼ ਯੂਰਪ 'ਚ ਹੀ ਸ਼ੁਰੂ ਹੋਈਆਂ, ਬਰਬਾਦੀ ਤਾਂ ਦੁਨੀਆ ਭਰ ਦੀ ਕੀਤੀ, ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਵੀ ਇਹਨਾਂ ਦਾ ਪੱਲੇ ਕੀ ਰਹਿੰਦਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਲੱਗਦਾ ਸੀ ਵੀ ਸ਼ਾਇਦ ਜਿਹੜਾ ਚਾਈਨਾ ਦੇ ਉੱਤੇ ਪ੍ਰੈਸ਼ਰ ਘਟਿਆ, ਔਰ ਘਟਿਆ ਵੀ ਸੀ, ਔਰ ਅਮਰੀਕਾ ਨੂੰ ਵੀ ਇਹ ਨਜ਼ਰ ਆਉਣ ਲੱਗ ਗਿਆ ਹੋਏ ਕਿ ਵੀ ਰਸ਼ੀਆ ਜਿਹੜਾ ਹੈ ਇਹ ਜ਼ਿਆਦਾ ਚੈਲੰਜ ਬਣ ਕੇ ਆ ਰਿਹਾ, ਔਰ ਚਾਈਨਾ ਨੂੰ ਸ਼ਾਇਦ ਕੋਈ ਰਿਲੀਫ ਦਿੱਤੀ ਜਾਏ। ਪਰ ਜਿਵੇਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਆਲਰੇਡੀ ਫਰਾਈਡੇ ਸ਼ੁੱਕਰਵਾਰ ਦੀ ਸਵੇਰ ਹੋ ਚੁੱਕੀ ਹੈ ਏਸ਼ੀਆ ਦੇ ਵਿੱਚ, ਔਰ ਆਸਟ੍ਰੇਲੀਆ ਦਾ ਤਾਂ ਉਸ ਤੋਂ ਵੀ ਅੱਗੇ ਹੈ 13.5-14 ਘੰਟੇ ਪਹਿਲਾਂ, ਔਰ ਆਲਰੇਡੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਉੱਥੇ ਪਹੁੰਚ ਚੁੱਕੇ ਨੇ, ਜਾਪਾਨ ਦੇ ਹੈੱਡ ਪਹੁੰਚ ਚੁੱਕੇ ਨੇ, ਔਰ ਇੰਡੀਆ ਦਾ ਐਸ ਜੈ ਸ਼ੰਕਰ ਉਹ ਵੀ ਪਹੁੰਚ ਚੁੱਕਾ ਹੈ, ਕਿਉਂਕਿ ਫਰਾਈਡੇ ਕੁਆਡ ਦੀ ਜਿਹੜੀ ਹੈ ਉਹ ਗੁਫ਼ਤਗੂ ਹੋ ਰਹੀ ਹੈ, ਸਿਖਰ ਸੰਮੇਲਨ ਹੈ ਉਹਨਾਂ ਦਾ। ਹਾਲਾਂਕਿ ਇੰਡੀਆ ਨੇ ਕਹਿਣ ਦੀ ਕੋਸ਼ਿਸ਼ ਕੀਤੀ ਵੈਕਸੀਨ ਡਿਸਟ੍ਰੀਬਿਊਸ਼ਨ ਔਰ ਦੂਜੀ ਤੀਜੀ ਹੋਏਗੀ, ਪਰ ਜ਼ਾਹਰ ਹੈ ਕਿ ਮਕਸਦ ਹੀ ਕੁਆਡ ਦਾ ਚਾਈਨਾ ਨਾਲ ਹੈ, ਭਾਵੇਂ ਆਕਸ ਨੇ ਉਹਦੀ ਫੂਕ ਕੱਢ ਦਿੱਤੀ ਹੈ। ਲੇਕਿਨ ਅਮਰੀਕਾ ਦੇ ਲਈ ਕੀ ਇਹ ਰਸ਼ੀਆ ਦੇ ਮੁਕਾਬਲੇ ਚਾਈਨਾ ਅੱਜ ਵੀ ਉਹਨੂੰ ਵੱਡਾ ਚੈਲੰਜ ਸਮਝਦੇ ਨੇ, ਜਾਂ ਰਸ਼ੀਆ ਨੂੰ ਵੀ
ਉਹ ਇਸ ਸਟੇਟਮੈਂਟ ਤੋਂ ਕਲੀਅਰ ਹੋ ਜਾਂਦਾ ਹੈ ਜਿਹੜੀ ਕਿ ਐਂਟੋਨੀ ਬਲਿੰਕਨ ਨੇ ਦਿੱਤੀ, ਜਿਹੜੀ ਐਸੋਸੀਏਟਡ ਪ੍ਰੈਸ ਦੁਨੀਆ ਦੀ ਨਿਊਜ਼ ਏਜੰਸੀ ਹੈ। ਇੰਡੋ ਪੈਸੀਫਿਕ ਰੀਜਨ ਵਿਲ ਸ਼ੇਪ ਦਾ ਸੈਂਚੁਰੀ ਬਲਿੰਕਨ, ਮੋਰ ਦੈਨ ਐਵਰ ਬਿਫੋਰ ਵੀ ਨੀਡ ਪਾਰਟਨਰਸ਼ਿਪ। ਸੋ ਜ਼ਾਹਰ ਹੈ ਵੀ ਨਵੇਂ ਵੀ ਪਾਰਟਨਰ ਇਹਨਾਂ ਨੇ ਬਣਾਉਣੇ ਨੇ ਉਸ ਖਿੱਤੇ ਦੇ ਵਿੱਚ, ਪਰ ਬਲਿੰਕਨ ਦਾ ਇਹ ਕਹਿਣਾ ਕਿ ਅਸੀਂ ਇੰਡੋ ਪੈਸੀਫਿਕ ਦੇ ਉੱਤੇ ਜਿਹੜਾ ਉਹ ਕਰ देयर आर ए few other things going on in the world right now, some of you may have noticed few other things। ਇਹਦਾ ਮਤਲਬ ਇਹ ਹੈ ਕਿ ਜਿਹੜਾ ਰਸ਼ੀਅਨ ਚੈਲੰਜ ਯੂਕਰੇਨ ਦੇ ਮੁੱਦੇ ਤੇ ਹੈ ਉਹ few other challenges ਚ ਉਹ ਦੇਖ ਰਹੇ ਨੇ, ਐਵੇਂ ਜਿਵੇਂ ਕੁਝ ਨਹੀਂ ਐਗਜ਼ਿਸਟ ਕਰਦਾ। we have a bit of challenge with Ukraine and Russian aggression, bit of challenge, not many, we are working 24/7 on that। ਇਹ ਕਹਿ ਕੇ ਉਹਨੇ ਕਿਹਾ but we know, the president knows and each of you knows this better than anyone else, that so much of this century is going to be shaped by what happens here in the Indo-Pacific region। ਹੁਣ ਕਿ ਹੋ ਰਿਹਾ ਚੈਲੰਜ ਉੱਥੇ, ਪਰ ਇਸ ਸੈਂਚੁਰੀ ਨੂੰ ਸ਼ੇਪ ਕਰੇਗਾ ਕਿ ਇਸ ਖਿੱਤੇ 'ਚ ਇੰਡੋ ਪੈਸੀਫਿਕ 'ਚ ਕੀ ਹੁੰਦਾ ਹੈ। ਦ ਇੰਡੋ ਪੈਸੀਫਿਕ ਇਜ਼ ਦ ਫਾਸਟੈਸਟ ਗਰੋਇੰਗ ਰੀਜਨ ਇਨ ਦ ਵਰਲਡ, ਇਹ ਹੁਣ ਸੈਕਟਰੀ ਆਫ ਸਟੇਟ ਬਲਿੰਕਨ ਕਹਿ ਰਿਹਾ, ਅਕਾਊਂਟਿੰਗ ਫॉर 2/3 of global economic growth over the past 5 years and home to half the world's population। ਕਿ ਦੁਨੀਆ ਦੀ ਅੱਧੀ ਆਬਾਦੀ ਇੰਡੋ ਪੈਸੀਫਿਕ 'ਚ ਹੈ ਔਰ ਪਿਛਲੇ 5 ਸਾਲਾਂ 'ਚ ਜਿਹੜੀ 2/3 ਗਲੋਬਲ ਇਕਨੋਮੀ ਹੈ ਉਹ ਇਸ ਖਿੱਤੇ 'ਚੋਂ ਹੀ ਆਈ ਹੈ। What matters in the region matters around the world, and challenges like climate change and COVID-19 can't be tackled by any nation alone। ਚਲੋ ਇਹ ਤਾਂ ਸਮਝ ਆਈ ਗੱਲ ਦੀ। More than ever before, we need partnerships, we need alliances, we need coalitions of countries willing to put their efforts, their resources, their minds into tackling these problems। What really drives us is a shared vision। ਹੁਣ ਇਹ ਸਾਰੇ ਦਾ ਮਤਲਬ ਇਹ ਹੈ ਕਿ ਇਹ ਅਮਰੀਕਾ ਨੇ ਇਹ ਫਿਰ ਮੈਸੇਜ ਦਿੱਤਾ ਹੈ ਕਿ ਰਸ਼ੀਆ ਲੈ ਵੀ ਲਏ ਯੂਕਰੇਨ ਨੂੰ। ਆਲਰੇਡੀ ਬਾਈਡਨ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜੇ ਮਾੜਾ ਮੋਟਾ ਹੋਇਆ ਤੇ ਅਸੀਂ ਨਹੀਂ ਕਰਾਂਗੇ, ਵੀ ਉੱਥੇ ਇਹਨਾਂ ਨੇ ਇੰਟਰਵੀਨ ਨਹੀਂ ਕਰਨਾ, ਕੋਈ ਆਪਣਾ ਮਿਲਟਰੀ ਮਾਈਟ ਨਹੀਂ ਦਿਖਾਣਾ, ਵਾਰ ਆਫ ਨਰਵਸ ਹੈ ਜਿਵੇਂ ਅਸੀਂ ਕਿਹਾ ਸੀ। ਪਰ ਚਾਈਨਾ ਦੇ ਮਾਮਲੇ 'ਚ ਉਹਨਾਂ ਨੇ ਜਿੱਥੇ ਭਾਰਤ, ਜਾਪਾਨ, ਆਸਟ੍ਰੇਲੀਆ ਨੂੰ ਬਲਦੀ ਦੇ ਬੂਥੇ 'ਚ ਧੱਕਿਆ, ਉੱਥੇ ਉਹ ਹੋਰ ਕਿਹੜੇ ਅਲਾਇੰਸ ਵੱਲ ਦੇਖ ਰਹੇ ਨੇ। Mr. Blinken's trip is designed to reinforce America's interest in Asia, Chinese assertiveness ਨੂੰ ਘਟਾਣਾ ਰੀਜਨ ਦੇ ਵਿੱਚ। He will also visit Fiji and discuss pressing concerns about North Korea with his Japanese and South Korean counterparts in Hawaii। So Fiji ਨੂੰ ਵੀ ਦੂਜੇ ਨੂੰ ਵੀ, ਔਰ ਇਹ ਜਿਹੜਾ ਇਹਦੇ 'ਚ ਵੀ ਉਹ ਕਹਿਣਾ ਚਾਹੁੰਦੇ ਨੇ ਕਿ ਜੀ ਅਸੀਂ ਕੋਈ ਚੀਨ ਦੇ ਖਿਲਾਫ ਨਹੀਂ ਹੈ, ਪਰ ਇਹ ਆਪਣੀ ਖੇਡ ਤੇ ਲੱਗੇ ਹੋਏ ਨੇ। ਪਰ ਚਾਈਨਾ ਕਿੱਧਰ ਨੂੰ ਜਾ ਰਿਹਾ ਹੈ? China planning more than 50 space launches in 2022. Last month, CASC said China will complete the building of space station this year। ਉਹਨਾਂ ਨੇ ਜਿਹੜਾ ਪਲਾਨ ਕੀਤਾ ਹੈ ਕਿ 50 ਤੋਂ ਜ਼ਿਆਦਾ ਸਪੇਸ ਲਾਂਚਸ ਉਹਨਾਂ ਨੇ ਕਰਨੇ ਨੇ, 6 ਮੈਨਡ ਫਲਾਈਟਸ ਹੋਣੀਆਂ ਨੇ, ਔਰ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਦੀ ਚਾਈਨਾ ਐਰੋਸਪੇਸ ਸਾਇੰਸ ਐਂਡ ਟੈਕਨੋਲੋਜੀ ਕਾਰਪੋਰੇਸ਼ਨ ਹੈ, ਉਹਨਾਂ ਨੇ ਜਿਹੜਾ 140 ਸਪੇਸ ਕਰਾਫਟ ਜਿਹੜੇ ਨੇ ਉਹ ਸਪੇਸ ਦੇ ਵਿੱਚ ਭੇਜਣੇ ਨੇ। ਸੋ ਮਤਲਬ ਇਹ ਹੈ ਕਿ ਜ਼ਮੀਨੀ ਤੌਰ ਦੇ ਉੱਤੇ ਇੰਡੋ ਪੈਸੀਫਿਕ ਦੇ ਨਾਂ ਥੱਲੇ ਜਾਂ ਸਾਊਥ ਚਾਈਨਾ ਸੀ ਜਾਂ ਹੁਣ ਨਾਰਥ ਚਾਈਨਾ ਸੀ ਦੀ ਗੱਲ ਵੀ ਹੋ ਰਹੀ ਹੈ, ਪਾਣੀਆਂ ਦੇ ਵਿੱਚ ਵੀ, ਧਰਤੀ ਦੇ ਉੱਤੇ ਵੀ ਔਰ ਸਪੇਸ ਦੇ ਵਿੱਚ ਵੀ ਕਿਹਦੀ ਸਰਦਾਰੀ ਹੋਣੀ ਹੈ। ਔਰ ਉਹਦੇ ਵਿੱਚ ਆਲਰੇਡੀ ਜਦੋਂ ਨੈਕਸਟ ਜਨਰੇਸ਼ਨ ਵਾਰਸ ਦੀ ਗੱਲ ਹੁੰਦੀ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ, ਸੋ ਜ਼ਾਹਰ ਹੈ ਕਿ ਵੀ ਇਹ ਦੁਨੀਆ ਜਿਹਨੂੰ ਕਿ ਰੱਬ ਨੇ ਆਪਣੇ ਘਰ ਦੇ ਤੌਰ ਤੇ ਬਣਾਇਆ, ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਖੂਬਸੂਰਤ ਨੇਚਰ, ਪਲਾਂਟਸ, ਬਰਡਸ, ਐਨੀਮਲਸ, ਔਰ ਫਿਰ ਇੱਕ ਇਨਸਾਨ ਦੇ ਨਾਂ ਥੱਲੇ ਬੰਦਾ ਬਣਾਇਆ। ਬੰਦਾ ਨਹੀਂ ਬਣਿਆ, ਇਨਸਾਨ ਵੀ ਨਹੀਂ ਬਣਿਆ, ਔਰ ਉਹ ਉਸੇ ਦੌੜ ਦੇ ਵਿੱਚ ਹੀ ਲੱਗਾ ਹੋਇਆ ਹੈ। ਹਾਲਾਂ ਕਹਿਣ ਨੂੰ ਅਸੀਂ ਰੂਲ ਆਫ ਦਾ ਜੰਗਲ ਕਹਿ ਦਿੰਦੇ ਹਾਂ ਕਿ ਜੀ ਫਲਾਣਾ, ਪਰ ਕਦੇ ਜਿਹੜਾ ਜੰਗਲੀ ਜਾਨਵਰ ਹੈ ਉਹ ਸ਼ੌਕੀਆ ਤਾਂ ਨਹੀਂ ਮਾਰਦਾ ਕਿਸੇ ਜਾਨਵਰ, ਜਦੋਂ ਉਹਨੂੰ ਭੁੱਖ ਲੱਗਦੀ ਹੈ ਜਿਹੜਾ ਤਾਕਤਵਰ ਹੈ ਉਹ ਦੂਜੇ ਨੂੰ ਮਾਰਦਾ। ਪਰ ਜੇ ਅਸੀਂ ਆਪਣੀ ਇਸ ਨਸਲ ਦੀ ਗੱਲ ਕਰੀਏ ਜਿਹਨੂੰ ਬੰਦਾ, ਆਦਮੀ, ਔਰ ਇਹ ਵੀ ਯਾਦ ਦਹਾਨੀ ਕਰਾਏ ਹੋ ਆਦਮੀ ਹਾਂ ਇੱਕਦਮ ਹੀ ਕਿ ਵੀ ਕਦੋਂ ਅਗਲਾ ਦਮ ਆਣਾ ਕਿ ਨਹੀਂ ਆਣਾ, ਪਰ ਅਖੀਰਲੇ ਸਾਹ ਤੱਕ ਵੀ ਇਹ ਜਿਹੜੀ ਤਮੈ, ਡਿਜ਼ਾਇਰਸ ਨੇ ਉਹ ਇੰਡੀਵਿਜੂਅਲਸ ਦੀਆਂ ਹੋਣ, ਮੁਲਕਾਂ ਦੀਆਂ ਹੋਣ, ਤਹਿਜ਼ੀਬਾਂ ਦੀਆਂ ਹੋਣ, ਇਹ ਦੇਖਦਿਆਂ ਹੋਇਆਂ ਵੀ
ਕਿ ਕਿੰਨੇ ਐਮਪਾਇਰ ਆਏ, ਕਿੱਥੋਂ ਤੱਕ ਉਹਨਾਂ ਦਾ ਅਰੂਜ਼ ਹੋਇਆ, ਫਿਰ ਉਹਨਾਂ ਦਾ ਜਵਾਲ ਹੋਇਆ। ਇੱਥੇ ਕੋਈ ਰਿਹਾ ਨਹੀਂ ਹੈ ਕਿ ਭਾਈ ਇੰਨਾ ਕੁਝ ਰੱਬ ਨੇ ਭਰ ਦਿੱਤਾ ਹੋਇਆ ਇੱਕੋ ਵਾਰ। ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕਾ ਵਾਰ, ਇੱਕੋ ਵਾਰੀ ਭਰਿਆ ਹੋਇਆ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਰ ਸਾਡੀ ਜਿਹੜੀ ਉਹ ਗਰੀਡ ਹੈ, ਸਾਡੀ ਤਮਾ ਹੈ, डिजायर्स ने, और उन्होंने सारियां दे बावल अना है कि हम होते हैं। उन्हें पहला भी तबाहियां करवाइयां ने, और ये तो इंडो पैसिफिक नूं इस 21वीं सदी दे विच जिहड़ा ਉਹ शेप करन वाला कह रहे ने। मैनूं तो यह नज़र आ रहा कि भाई जिस पासे ये तुरे हुए ने ਇਹ ਤਾਂ ਬਰਬਾਦੀ ਦੇ ਰਸਤੇ ਤੋਂ ਬਿਨਾ ਹੋਰ ਕੁਝ ਇਹਦੇ ਚ ਨਜ਼ਰ ਨਹੀਂ ਆਉਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।